ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम अलैकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 22 ਨਵੰਬਰ 2023 9 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਂਡ ਬੈਂਡ ਅੰਡਿਆਨਾ ਤੋਂ ਸਰਦਾਰ ਸੁਖਵਿੰਦਰ ਸਿੰਘ ਲਾਟੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਆਪਣੇ ਵਿਊਅਰਸ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਲਾਟੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੀ ਫਾਈਨੈਂਸ਼ੀਅਲ ਟਾਈਮਸ ਦੀ ਲੀਡ ਸਟੋਰੀ ਨੇ ਭਾਰਤੀ ਦਹਿਸ਼ਤਗਰਦ ਸਟੇਟ ਦਾ ਕਰੂਪ ਚਿਹਰਾ ਇੱਕ ਵਾਰ ਫਿਰ ਦੁਨੀਆ ਦੀ ਕਚਹਿਰੀ ਵਿੱਚ ਨੰਗਾ ਕਰ ਦਿੱਤਾ ਹੈ ਔਰ ਖਬਰ ਅਨੁਸਾਰ ਭਾਰਤੀ ਏਜੰਸੀਆਂ ਵੱਲੋਂ ਸਿੱਖਸ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਪਲਾਟ FBI ਨੇ ਨਾਕਾਮ ਕਰ ਦਿੱਤਾ ਹੈ ਔਰ ਇਸ ਸੰਬੰਧੀ ਵਾਈਟ ਹਾਊਸ ਨੇ ਵੀ ਭਾਰਤ ਨੂੰ ਸਖਤ ਡਿਪਲੋਮੈਟਿਕ ਚੇਤਾਵਨੀ ਦਿੱਤੀ ਹੈ ਔਰ ਫਾਈਨੈਂਸ਼ੀਅਲ ਟਾਈਮਸ ਦੀ ਇਸ ਸਟੋਰੀ ਨੂੰ ਦੁਨੀਆ ਭਰ ਦੇ ਜਿਹੜੇ ਪ੍ਰਮੁੱਖ ਮੀਡੀਆ ਨੇ ਕਵਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਖਵਿੰਦਰ ਸਿੰਘ ਲਾਟੀ ਜਿਹੜੇ ਸਾਊਥ ਬੈਂਡ ਇੰਡੀਆਨਾ 'ਚ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਬੰਦੀ ਛੋੜ ਦਿਵਸ ਦੇ ਮੌਕੇ ਇੰਡੀਆਨਾ ਫੇਰੀ ਵੇਲੇ ਉਹ ਮਿਲਣ ਵੀ ਆਏ ਔਰ ਸੰਗਤ ਦਾ ਹਿੱਸਾ ਵੀ ਸਨ ਔਰ ਟੀਵੀ 84 ਨਾਲ ਜੁੜੇ ਹੋਏ ਸਾਰੇ ਵੀਰ ਨੇ। ਬੇਸ਼ੱਕ ਬਹੁਤਿਆਂ ਦੀ ਮੋਟੀਵੇਸ਼ਨ ਜਾਂ ਜਿਹੜਾ ਸੈਂਟਰਲ ਨਿਊਕਲੀਅਸ ਹੈ ਉਹ ਵੀਰ ਭੋਲਾ ਸਿੰਘ ਔਰ ਉਹਨਾਂ ਦੀ ਹੀ ਸਾਰੀ ਐਕਸਟੈਂਡਡ ਟੀਮ ਹੈ ਜੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਜਿੱਥੇ ਵੀ ਕੌਮੀ ਘਰ ਦੇ ਲਈ ਹਮਦਰਦੀ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ ਉਹ ਇਹ ਸਮਝਦੇ ਨੇ ਕਿ ਟੀਵੀ 84 ਕੌਮੀ ਆਜ਼ਾਦੀ ਦੀ ਆਵਾਜ਼ ਹੈ, ਖਾਲਿਸਤਾਨ ਦੀ ਆਵਾਜ਼ ਹੈ ਔਰ ਇਹ ਆਪਣੇ ਫਰਜ਼ ਬਾਖੂਬੀ ਨਿਭਾ ਰਿਹਾ ਹੈ। ਇਸ ਦੀ ਮਦਦ ਕਰਨੀ ਬਣਦੀ ਹੈ। ਸੋ ਅਸੀਂ ਵੀਰ ਸੁਖਵਿੰਦਰ ਸਿੰਘ ਲਾਟੀ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਜਦੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਸੀ ਕਿ 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਪਾਰਕਿੰਗ ਲਾਟ 'ਚ ਹਰਦੀਪ ਸਿੰਘ ਨਿੱਜਰ ਦਾ ਕਤਲ ਕੋਲਡ ਬਲੱਡਡ ਮਰਡਰ ਭਾਰਤੀ ਏਜੰਸੀਆਂ ਦੀ ਕਾਰਸਤਾਨੀ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਸੀ ਕਿ ਭਾਰਤੀ ਰਾਹ ਦੇ ਸਟੇਸ਼ਨ ਹੈੱਡ ਨੂੰ ਜਿਹੜਾ ਹੈ ਉਹ ਮੁਲਕ 'ਚੋਂ ਕੱਢ ਦਿੱਤਾ ਗਿਆ ਹੈ ਤੇ ਜਿਸ ਕਿਸਮ ਦੀ ਸਨਸਨੀ ਫੈਲੀ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਸਾ ਇੰਟੈਲੀਜੈਂਸ ਵਰਲਡ ਦੀ ਦੁਨੀਆ 'ਚ ਵੀ ਇਸ ਦਾ ਪਹਿਲਾਂ ਕੋਈ ਪ੍ਰੈਸੀਡੈਂਟ ਨਹੀਂ ਸੀ। ਇਹ ਤਾਂ ਹੁੰਦਾ ਹੈ ਕਿ ਜਦੋਂ ਕਿਸੇ ਮੁਲਕ ਦੀ ਏਜੰਸੀ ਦੂਸਰੇ ਦੇ ਵਿੱਚ ਆ ਕੇ ਇੰਟਰਫੀਅਰ ਕਰਦੀ ਹੈ ਤਾਂ ਉਹਨਾਂ ਨੂੰ ਸਾਇਲੈਂਟਲੀ ਕੱਢ ਦਿੱਤਾ ਜਾਂਦਾ ਹੈ ਜਾਂ ਰੋਕ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਡਿਪਲੋਮੈਟਿਕ ਉਹਨੂੰ ਦੇਖਦੇ ਆ ਉਹਨਾਂ ਦੇ ਮੁਕੱਦਮਾ ਤਾਂ ਨਹੀਂ ਚੱਲ ਸਕਦਾ ਪਰ ਉਹਨਾਂ ਨੂੰ
ਪਰਸੋਨਾ ਨੌਨ ਗ੍ਰੈਟਾ ਬਣਾਇਆ ਜਾ ਸਕਦਾ। ਲੇਕਿਨ ਇਵੇਂ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਭਰੋਸੇ 'ਚ ਲੈ ਕੇ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਪਾਰਲੀਮੈਂਟ ਦੇ ਵਿੱਚ ਇਸ ਦਾ ਇੰਕਸ਼ਾਫ ਕੀਤਾ ਹੋਏ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਜੋ ਵਾਕਿਆ 18 ਸਤੰਬਰ ਨੂੰ ਆਲਮੋਸਟ 3 ਮਹੀਨੇ ਬਾਅਦ ਹੋਇਆ, ਉਸ ਦੀਆਂ ਰੈਮੀਫਿਕੇਸ਼ਨਸ, ਉਸ ਦੇ ਅਸਰ ਕਿੰਨੇ ਹੋਏ, ਕਿਵੇਂ ਜੇ ਕੈਨੇਡਾ ਨੇ ਇੰਡੀਆ ਦੇ ਰਾਜ ਚੀਫ ਨੂੰ ਕੱਢਿਆ, ਇਮੀਡੀਏਟਲੀ ਉਹਨਾਂ ਦੀ ਜਿਹੜਾ ਕਾਊਂਟਰ ਸੀਸਸ ਦਾ ਸੀ ਉਹਨੂੰ ਕੱਢਿਆ, ਔਰ ਵਨ ਸਾਈਡਡ ਇੰਡੀਆ ਨੇ ਜਾ ਕੇ ਵੀਜ਼ਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ। ਫਿਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਜਿਹੜਾ ਉਹਨਾਂ ਦੇ 39 ਦੇ ਕਰੀਬ ਡਿਪਲੋਮੈਟ ਔਰ 40-41 ਉਹਨਾਂ ਦੇ ਜਿਹੜੇ ਡਿਪੈਂਡੈਂਟ ਸੀ ਉਹਨਾਂ ਨੂੰ ਵੀ ਥਰੋ ਆਊਟ ਕੀਤਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਬਹੁਤ ਨੈਗੇਟਿਵ ਪ੍ਰਚਾਰ, ਪ੍ਰੋਪੇਗੈਂਡਾ ਜਸਟਿਨ ਟਰੂਡੋ ਨੂੰ ਟਾਰਗੇਟ ਕਰਕੇ, ਉਹਨਾਂ ਦੀ ਲਿਬਰਲ ਪਾਰਟੀ ਨੂੰ ਟਾਰਗੇਟ ਕਰਕੇ ਕੀਤਾ ਗਿਆ। ਹਾਲਾਂਕਿ ਜਿਉਂ-ਜਿਉਂ ਫਿਰ ਜਸਟਿਨ ਟਰੂਡੋ ਨੇ ਆਪਣੇ ਕਾਰਡ ਕੱਢੇ I-5 ਦਾ, ਉਦੋਂ ਤੱਕ ਸ਼ਾਇਦ ਭਾਰਤ ਨੂੰ ਵੀ ਅੰਦਾਜ਼ਾ ਨਾ ਹੋਏ, ਕਿਉਂਕਿ ਇਹ ਤਾਂ ਸਾਹਮਣੇ ਆਇਆ ਕਿ ਕੈਨੇਡਾ ਤੋਂ ਇਲਾਵਾ G20 ਮੀਟਿੰਗ ਤੋਂ ਪਹਿਲਾਂ ਅਮਰੀਕਾ ਨੇ ਜਾਂ ਦੂਸਰਿਆਂ ਨੇ ਵੀ ਭਾਰਤ ਨੂੰ ਚੇਤਾਇਆ ਸੀ ਕਿ ਵੀ ਇਹ ਤੁਹਾਡੀ ਕਾਰਸਤਾਨੀ ਠੀਕ ਨਹੀਂ ਹੈ। ਪਰ ਭਾਰਤ ਨੇ ਜਿਹੜੇ ਸੱਚਮੁੱਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਣ ਲੱਗ ਗਏ ਸੀ, ਉਹਨਾਂ ਨੂੰ ਇਸ ਦੀ ਗੰਭੀਰਤਾ ਦਾ ਅਹਿਸਾਸ ਹੀ ਨਹੀਂ ਸੀ। ਅਦਰਵਾਈਜ਼ ਜਿਵੇਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਟ੍ਰੀਟ ਕੀਤਾ, ਉਹ ਉਵੇਂ ਨਾ ਕਰਦੇ ਜੇ ਇਸ ਮਾਮਲੇ ਦੀ ਸੀਰੀਅਸਨੈਸ ਨੂੰ ਪਹਿਲੇ ਦਿਨ ਤੋਂ ਜਾਂ ਆਪਣੀ ਔਕਾਤ ਦੀ ਉਹਨਾਂ ਨੂੰ ਜਿਹੜੀ ਹੈ ਖਬਰ ਹੁੰਦੀ। ਲੇਕਿਨ ਇਹ ਵਰਤਾਰਾ ਲਗਾਤਾਰ ਜਾਰੀ ਰਿਹਾ, ਔਰ ਫਿਰ ਅਸੀਂ ਆਲਮੋਸਟ ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਕਿ ਕਿਵੇਂ ਫਾਈਨਲੀ ਇਕੱਲੇ ਮੁਲਕ ਨੇ, 5 ਆਈਜ਼ ਕੰਟਰੀ ਦੇ ਨੇ ਭਾਰਤ 'ਤੇ ਪ੍ਰੈਸ਼ਰ ਬਿਲਡ ਕੀਤਾ, ਕਿਵੇਂ FBI ਦੇ, ਅਮਰੀਕਾ ਦੇ ਚੀਫ ਨੇ, ਬਾਕੀ 4 ਮੁਲਕ ਜਿਹੜੇ 5 ਆਈਜ਼ ਕੰਟਰੀਜ਼ ਦੇ ਨੇ ਉਹਨਾਂ ਦੇ ਇੰਟੈਲੀਜੈਂਸ ਚੀਫਸ ਦੇ ਨਾਲ ਵੀ ਪਾਲੋ ਆਲਟੋ ਕੈਲੀਫੋਰਨੀਆ 'ਚ ਮੀਟਿੰਗ ਕਰਕੇ ਜੁਆਇੰਟ ਸਟੇਟਮੈਂਟ ਵੀ ਇਹਦੇ 'ਤੇ ਦਿੱਤੀ ਗਈ। ਫਿਰ 2+2 ਡਾਇਲੋਗ ਜਿਹੜਾ ਅਮਰੀਕਾ ਔਰ ਭਾਰਤ ਦੇ ਡਿਫੈਂਸ ਮਿਨਿਸਟਰਸ ਔਰ ਫੋਰਨ ਮਿਨਿਸਟਰਸ ਵਿਚਾਲੇ ਹੋਇਆ, ਉਹਦੇ 'ਚ ਵੀ ਐਂਟਨੀ ਬਲਿੰਕਨ ਨੇ ਦਿੱਲੀ 'ਚ ਖਲੋ ਕੇ ਇਹ ਕਿਹਾ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ। ਫਿਰ ਅਸੀਂ ਹੁਣ ਈਵਨ ਆਸਟ੍ਰੇਲੀਆ ਦੀ ਜਿਹੜੀ ਹੈ ਫੋਰਨ ਮਿਨਿਸਟਰ, ਉਹਨਾਂ ਦਾ ਡਿਪਟੀ ਪ੍ਰਾਈਮ ਮਿਨਿਸਟਰ, ਉਹ ਭਾਰਤ ਦੇ ਦੌਰੇ ਤੇ ਸੀ, ਔਰ ਟ੍ਰੇਡ ਟਾਕ ਵੀ ਕੈਨੇਡਾ ਨੇ ਸਟਾਪ ਕਰਤੀ, ਟ੍ਰੇਡ ਮਿਸ਼ਨ ਵੀ ਰੋਕ ਦਿੱਤਾ ਹੈ। ਔਰ ਇਸ ਕਿਸਮ ਦੇ ਜਿਹੜੇ ਮੇਸ਼ਰਸ ਨੇ ਉਹ ਕੈਨੇਡਾ ਨੇ ਲਏ, ਆਸਟ੍ਰੇਲੀਆ ਨੇ ਵੀ ਟ੍ਰੇਡ ਟਾਕਸ ਦੇ ਉੱਤੇ ਆਲਮੋਸਟ ਸਟਾਪ ਲਾਇਆ। UK ਬਾਹਰੋਂ, ਕਿਉਂਕਿ ਉਹਨਾਂ ਦਾ ਸਰਟੀਫਾਈਡ ਜਵਾਈ ਹੈ, ਉਹ ਉਹਨਾਂ ਨੂੰ ਪਲੀਜ਼ ਕਰਨ ਤੇ ਲੱਗਾ ਹੋਇਆ, ਪਰ ਈਵਨ ਟ੍ਰੇਡ ਟਾਕਸ ਉਹਨਾਂ ਦੀਆਂ ਵੀ ਅੱਗੇ ਨਹੀਂ ਵਧੀਆਂ। ਔਰ ਨਿਊਜ਼ੀਲੈਂਡ ਨੇ ਵੀ ਪਹਿਲੀ ਵਾਰ ਸੀ ਕਿ ਇੱਥੋਂ ਜਾਣ ਤੋਂ ਬਾਅਦ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਵੀ ਬੜੀ ਸਟਰੋਂਗ ਸਟੇਟਮੈਂਟ ਦਿੱਤੀ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜੋ ਇੱਕ ਚੈਪਟਰ ਉਸ ਦੇ ਅੱਡ-ਅੱਡ ਜਿਹੜੇ ਅੰਗ ਨੇ ਉਹ ਅਨਫੋਲਡ ਹੋ ਰਹੇ ਹੁੰਦੇ ਨੇ, ਪਰ ਇੱਕ ਇਸ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਇੰਨਾ ਵੱਡਾ ਚੈਪਟਰ ਜਿਹਦਾ ਇੰਕਸ਼ਾਫ ਅੱਜ ਫਾਈਨੈਂਸ਼ੀਅਲ ਟਾਈਮਸ, ਜਿਹੜੀ UK ਦੀ ਬੜੀ ਰੈਪਿਊਟਡ ਅਖਬਾਰ ਹੈ, ਔਰ ਇਹ ਜਿਹੜੀ ਸਟੋਰੀ ਫਾਈਨੈਂਸ਼ੀਅਲ ਟਾਈਮਸ ਨੇ ਕੀਤੀ, ਉਹਨਾਂ ਦੀ ਐਕਸਕਲੂਸਿਵ ਸਟੋਰੀ ਹੈ। ਜਦੋਂ ਐਕਸਕਲੂਸਿਵ ਹੁੰਦਾ ਇਹਦਾ ਮਤਲਬ ਹੈ ਵੀ ਉਹਨਾਂ ਨੇ ਹਰ ਜਿਹੜਾ ਵੀ ਸੋਰਸ ਉਹ ਕੋਟ ਕਰ ਰਹੇ ਨੇ ਉਹਨਾਂ ਤੱਕ ਉਹਨਾਂ ਦੀ ਪਹੁੰਚ ਹੀ ਸੀ, ਇਹ ਕੋਈ ਨਿਊਜ਼ ਏਜੰਸੀ। ਲੇਕਿਨ ਕਿਉਂਕਿ ਫਾਈਨੈਂਸ਼ੀਅਲ ਟਾਈਮਸ ਦੀ ਇੰਨੀ ਰੈਪੂਟੇਸ਼ਨ ਹੈ ਔਰ ਉਹ ਇੰਨੀ ਰੈਪਿਊਟਡ ਸਟੋਰੀ ਹੈ ਔਰ ਸਟੋਰੀ ਆਫ ਇੰਟਰਸਟ ਸੀ ਕਿ ਮੈਂ ਦੇਖ ਰਿਹਾ ਵੀ ਦੁਨੀਆ ਦੀ ਕੋਈ ਐਸੀ ਪਬਲੀਕੇਸ਼ਨ ਨਹੀਂ ਹੈ ਜਿਹਨੇ ਇਸ ਸਟੋਰੀ ਨੂੰ ਡਿਊ ਕ੍ਰੈਡਿਟ ਫਾਈਨੈਂਸ਼ੀਅਲ ਟਾਈਮਸ ਨੂੰ ਦੇਖ ਕੇ ਕੈਰੀ ਨਾ ਕੀਤਾ ਹੋਏ, ਕਿਉਂਕਿ ਰਾਇਟਰ, ਐਸੋਸੀਏਟਡ ਪ੍ਰੈਸ ਔਰ ਇਸ ਸਮੇਤ ਸਾਰੀਆਂ ਹੀ ਪਬਲੀਕੇਸ਼ਨਸ ਨੇ ਇਸ ਨੂੰ ਲਿਆ। ਔਰ ਭਾਰਤੀ ਮੀਡੀਆ ਦੀ ਵੀ, ਦਾ ਹਿੰਦੂ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਉਹਨਾਂ ਸਾਰਿਆਂ ਦੀ ਵੀ ਇਹ ਮਜਬੂਰੀ ਬਣ ਗਈ ਕਿ ਇਸ ਸਟੋਰੀ ਨੂੰ ਉਹ ਛਾਪਣ। ਔਰ ਇਹ ਇਕੱਲਾ ਇਸ ਇੱਕ ਅਖਬਾਰ ਦੀ ਸਟੋਰੀ ਤੱਕ ਹੀ ਇਹ ਇੰਕਸ਼ਾਫ ਨਹੀਂ ਹੈ, ਇਸ ਦੇ ਉੱਤੇ ਵਾਈਟ ਹਾਊਸ ਨੇ ਵੀ ਰਿਐਕਟ ਕੀਤਾ ਹੈ, ਜਸਟਿਸ ਡਿਪਾਰਟਮੈਂਟ ਨੇ ਭਾਵੇਂ ਕੋਈ ਕਮੈਂਟ ਨਹੀਂ ਕੀਤਾ ਜਾਂ ਏਜੰਸੀਆਂ, ਕਿਉਂਕਿ ਉਹ ਇਸ ਦੇ ਉੱਤੇ ਗੱਲ ਨਹੀਂ ਕਰਦੀਆਂ, ਲੇਕਿਨ ਕਿਸੇ ਨੇ ਵੀ ਇਹ ਸਵਾਲ ਨਹੀਂ ਚੁੱਕਿਆ ਹੈ ਕਿ ਜੀ ਇਹ ਸਟੋਰੀ ਕ੍ਰੈਡੀਬਲ ਨਹੀਂ ਹੈ ਜਾਂ ਇਵੇਂ ਨਹੀਂ ਹੋਇਆ। ਔਰ ਗੱਲ ਇਹੀ ਨਹੀਂ, ਉਹ ਭਾਰਤ ਜਿਹਨੇ ਜਸਟਿਨ ਟਰੂਡੋ ਵੱਲੋਂ ਇੰਕਸ਼ਾਫ ਕਰਨ ਤੋਂ ਬਾਅਦ 18 ਸਤੰਬਰ ਨੂੰ ਜਿੰਨੀ ਮਿੱਟੀ ਉਹਦੀ ਪਲੀਤ ਕੀਤੀ ਸੀ ਔਰ ਜਿਵੇਂ ਰਿਐਕਟ ਕੀਤਾ ਸੀ ਕਿ ਡਿਪਲੋਮੈਟ ਕੱਢਤੇ ਤੇ ਫਲਾਣਾ,
ਪਰ ਹੁਣ ਅਮਰੀਕਾ ਦੇ ਸਾਹਮਣੇ ਉਹ ਬਿਲਕੁਲ ਭਿੱਜੀ ਬਿੱਲੀ ਬਣਿਆ ਹੋਇਆ, ਕੁਛ ਵੀ ਜਿਹੜਾ ਹੈ, ਔਰ ਉਹ ਬੜੇ ਨਪਵੇਂ ਜਿਹੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਇਸ ਦੇ ਉੱਤੇ ਰਿਐਕਟ ਕੀਤਾ। ਸੋ ਮੈਂ ਕਈ ਵਾਰ ਇਹ ਦੇਖਦਾ ਵੀ ਕੁਛ ਚੀਜ਼ਾਂ ਜਦੋਂ ਅਸੀਂ ਮੂਵਮੈਂਟਸ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਕੁਛ ਚੀਜ਼ਾਂ ਬਿਲਟ ਹੋ ਰਹੀਆਂ ਹੁੰਦੀਆਂ ਨੇ। ਜਦੋਂ ਅਸੀਂ ਖਾਲਿਸਤਾਨ ਦੀ ਤਹਿਰੀਕ ਦੀਆਂ ਕੁਰਬਾਨੀਆਂ ਦੇਖਦੇ ਹਾਂ, 1.5 ਲੱਖ ਕੁਰਬਾਨੀਆਂ, ਪੰਜਾਬ ਦੀ ਤਬਾਹੀ, ਕਿਸ ਕਦਰ ਲੋਕਾਂ ਦਾ ਇੱਕ ਪੂਰੀ ਜਨਰੇਸ਼ਨ ਨੂੰ ਮਾਰ ਮੁਕਾਇਆ, ਤੇ ਇਹ ਸਭ ਕੁਛ ਭਾਵੇਂ ਦੁਨੀਆ ਦੀਆਂ ਨਜ਼ਰਾਂ ਤੋਂ ਓਹਲੇ ਜਾਂ ਲੁਕੋ ਕੇ ਜਾਂ ਸਿੱਖਾਂ ਨੂੰ ਦਹਿਸ਼ਤਗਰਦ ਲੇਬਲ ਕਰਕੇ ਕੀਤਾ ਜਾ ਰਿਹਾ ਸੀ, ਲੇਕਿਨ ਇਹ ਜਿਹੜੀ ਸਾਇਲੈਂਸ ਦੇ ਵਿੱਚ ਵੀ ਕੁਛ ਚੱਲ ਰਿਹਾ ਹੁੰਦਾ, ਦੇਖਣ ਨੂੰ ਲੱਗ ਰਿਹਾ ਹੁੰਦਾ ਕਿ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ, ਲੇਕਿਨ ਉਹ ਸਾਇਲੈਂਸ ਅਲਟੀਮੇਟਲੀ ਕ੍ਰੀਏਟਿਵ ਹੁੰਦੀ ਹੈ। ਔਰ ਜਿਹੜੀ ਡਿਸਟਰਕਸ਼ਨ ਹੈ ਬੇਸ਼ੱਕ ਉਹ ਵਿਦ ਬਿਗ ਬੈਂਗ ਹੁੰਦੀ। ਔਰ ਇਹ ਮੈਂ ਇਸ ਲਈ ਕਹਿ ਰਿਹਾ ਵੀ ਅੱਜ ਹੀ ਕਨਫਿਊਸ਼ੀਅਸ ਜਿਹੜਾ ਚੀਨ ਦਾ ਬਹੁਤ ਵੱਡਾ ਵਿਚਾਰਵਾਨ ਫਿਲਾਸਫਰ ਹੋਇਆ ਬੁੱਧ ਦੇ ਜ਼ਮਾਨੇ 'ਚ, ਤੋਂ ਜੋ ਜਿਹਦੀ ਗੱਲ ਹੁੰਦੀ ਹੈ, ਔਰ ਉਹਦੀ ਇੱਕ ਕੋਟ ਹੈ ਕਿ ਇਹ ਸੀਡ ਗਰੋਜ਼ ਵਿਦ ਨੋ ਸਾਊਂਡ ਬਟ ਏ ਟਰੀ ਫਾਲਸ ਵਿਦ ਹਿਊਜ ਨੋਇਜ਼। ਕਿ ਜਦੋਂ ਤੁਸੀਂ ਬੀਜ ਪਾਉਂਦੇ ਹੋ ਮਿੱਟੀ ਦੇ ਵਿੱਚ, ਇਹ ਸੀਡ ਗਰੋਜ਼ ਵਿਦ ਨੋ ਸਾਊਂਡ, ਉਸ ਬੀਜ ਦੀ ਕੁੱਖ ਚੋਂ ਕਿੰਨਾ ਵੱਡਾ ਰੁੱਖ ਨਿਕਲਦਾ ਹੈ, ਪਰ ਉਹ ਬੀਜ ਰੌਲਾ ਨਹੀਂ ਪਾ ਰਿਹਾ ਹੁੰਦਾ, ਉਹ ਚੁੱਪਚਾਪ ਹੁੰਦਾ ਹੈ। ਇਹ ਸੀਡ ਗਰੋਜ਼ ਵਿਦ ਨੋ ਸਾਊਂਡ ਬਟ ਏ ਟਰੀ ਫਾਲਸ ਵਿਦ ਹਿਊਜ ਨੋਇਜ਼। ਜਦੋਂ ਇੱਕ ਵੱਡਾ ਦਰਖਤ ਬਣ ਜਾਂਦਾ ਔਰ ਉਹ ਦਰਖਤ ਡਿੱਗਦਾ ਤੇ ਕਿਵੇਂ ਉਸ ਦਾ ਨੋਇਜ਼ ਚਾਰ ਚੁਫੇਰੇ ਹੁੰਦਾ ਹੈ। ਔਰ ਇਸ ਤੋਂ ਉਹਨੇ ਫਿਰ ਕਿਹਾ ਕਿ ਡਿਸਟਰਕਸ਼ਨ ਹੈਜ਼ ਨੋਇਜ਼ ਬਟ ਕ੍ਰੀਏਸ਼ਨ ਇਜ਼ ਕੁਆਇਟ। ਜਿਹੜੀ ਤਬਾਹੀ ਹੁੰਦੀ ਹੈ ਉਹ ਹਮੇਸ਼ਾ ਉਹਦਾ ਸ਼ੋਰ ਸ਼ਰਾਬ, ਜਿਵੇਂ ਅੱਜ ਫਾਈਨੈਂਸ਼ੀਅਲ ਟਾਈਮਜ਼ ਨੇ ਚਾਰ ਚੁਫੇਰੇ ਭਾਰਤ ਦੀ ਤਬਾਹੀ ਦਾ ਰਾਗ ਜਿਹੜਾ ਦੁਨੀਆ ਨੂੰ ਸੁਣਾਇਆ, ਕ੍ਰੀਏਸ਼ਨ ਇਜ਼ ਕੁਆਇਟ, ਦਿਸ ਇਜ਼ ਦਾ ਪਾਵਰ ਆਫ ਸਾਇਲੈਂਸ, ਗਰੋ ਸਾਇਲੈਂਟਲੀ। ਇਹ ਬੜੀ ਵਿਜ਼ਡਮ ਦੀ ਗੱਲ ਹੈ। ਹੁਣ ਮੈਂ ਸਟੋਰੀ ਤੇ ਆਂਦਾ, ਔਰ ਇਹ ਬੜਾ ਰਾਇਟਰ ਜਿਹੜੀ ਨਿਊਜ਼ ਏਜੰਸੀ ਨੇ ਇਸ ਨੂੰ ਕੈਰੀ ਕੀਤਾ। ਵੈਸੇ ਸਾਡੇ ਦਰਸ਼ਕ ਸਕਰੀਨ ਦੇ ਉੱਤੇ ਓਰੀਜਨਲ ਜਿਹੜਾ ਫਾਈਨੈਂਸ਼ੀਅਲ ਟਾਈਮਜ਼ ਦਾ ਦੀ ਸਟੋਰੀ ਦਾ ਟਾਈਟਲ ਹੈ ਉਹਨੂੰ ਦੇਖ ਸਕਦੇ ਨੇ। ਔਰ ਇਹ ਰਾਇਟਰ ਦੇ 4-5 ਰਿਪੋਰਟਰਸ ਨੇ ਇਸ ਸਟੋਰੀ ਨੂੰ ਕੰਪਾਈਲ ਕੀਤਾ ਹੈ, ਕਿਉਂਕਿ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਜ਼, ਫਿਰ ਵਾਈਟ ਹਾਊਸ ਨੇ ਕੀ ਕਿਹਾ, ਇੰਡੀਆ ਨੇ ਕੀ ਕਿਹਾ। ਸੋ ਮੈਂ ਰਾਇਟਰ ਦੀ ਸਟੋਰੀ ਨੂੰ ਪਿਕ ਕੀਤਾ ਡਿਸਕਸ਼ਨ ਦੇ ਲਈ। US raised reported plot to kill Sikh separatists in America with India, White House। ਹੁਣ ਵਾਈਟ ਹਾਊਸ ਨੇ ਇਹ ਇੰਕਸ਼ਾਫ ਕੀਤਾ, ਇੰਕਸ਼ਾਫ ਬੇਸ਼ੱਕ ਫਾਈਨੈਂਸ਼ੀਅਲ ਟਾਈਮਜ਼ ਰਾਹੀਂ ਹੋਇਆ, ਕਿ ਇੰਡੀਅਨ ਏਜੰਸੀਆਂ ਨੇ ਆਲਮੋਸਟ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਾਨੂੰਨੀ ਸਲਾਹਕਾਰ ਨੇ ਸਿੱਖਸ ਫਾਰ ਜਸਟਿਸ ਦੇ, ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਨੂੰ ਲੀਡ ਕਰ ਰਹੇ ਨੇ, ਉਹਨਾਂ ਨੂੰ ਮਾਰਨ ਦਾ, ਜਾਨੋਂ ਮਾਰਨ ਦਾ ਜਿਹੜਾ ਪਲਾਟ ਹੈ ਉਸ ਨੂੰ ਅਨਕਵਰ ਕੀਤਾ। ਹੁਣ ਇੱਥੇ ਇੱਕ ਜਿਹੜੀ ਹੈ ਉਹ ਗ੍ਰੇ ਏਰੀਆ ਹੈ। ਇਹ ਇਸ ਨੇ ਵੀ ਅਖਬਾਰ ਨੇ ਕਿਹਾ ਕਿ ਬਈ ਇਹ ਸਾਹਮਣੇ ਨਹੀਂ ਹੈ ਕਿ ਕੀ ਇਹ ਫਾਈਲ FBI ਨੇ ਕੀਤਾ ਜਾਂ ਜਦੋਂ ਕਰਨ ਜਾ ਰਹੇ ਸੀ ਉਹਨਾਂ ਨੇ FBI ਨੂੰ ਪਤਾ ਲੱਗਾ ਔਰ ਉਹਨਾਂ ਨੇ ਇੰਡੀਆ ਨੂੰ ਵਾਰਨ ਕੀਤਾ ਔਰ ਇੰਡੀਆ ਨੇ ਉਸ ਪਲਾਟ ਨੂੰ ਅਬੈਂਡਨ ਕੀਤਾ। ਪਰ ਮੈਨੂੰ ਪਹਿਲੀ ਪੋਸੀਬਿਲਿਟੀ ਜ਼ਿਆਦਾ ਲੱਗਦੀ ਹੈ FBI ਨੇ ਉਸ ਨੂੰ, ਉਹਨਾਂ ਤੱਕ ਜਾਣਕਾਰੀ ਪਹੁੰਚੀ, ਉਹਨਾਂ ਨੇ ਰੋਕਿਆ, ਕਿਉਂਕਿ ਆਲਰੇਡੀ ਡਿਸਟ੍ਰਿਕਟ ਕੋਰਟ ਨਿਊਯਾਰਕ ਦੇ ਵਿੱਚ FBI ਨੇ ਇੱਕ ਕ੍ਰਿਮੀਨਲ ਜਿਹੜਾ ਇਹਦੇ 'ਚ ਇਨਵੋਲਵ ਸੀ ਉਸ ਦੇ ਖਿਲਾਫ ਜਿਹੜਾ ਇੱਕ ਸੀਲਡ ਐਨਵੈਲਪ, ਇੱਕ ਬੰਦ ਲਿਫਾਫਾ ਜਿਹਦੇ 'ਚ ਕਿ ਉਹ ਪੂਰੀ ਰਿਪੋਰਟ ਹੈ ਉਹ ਕੀਤੀ। ਔਰ ਐਸਾ ਕਿਸੇ ਮੈਂ ਹੋਰ ਰਿਪੋਰਟਿੰਗ ਦੇਖਿਆ ਕਿ ਇੱਕ ਹੋਰ ਜਿਹੜਾ ਉਹ ਉੱਥੋਂ ਨਿਕਲ ਗਿਆ, ਔਰ ਉਹ ਹੋ ਸਕਦਾ ਹੈ ਉਹ ਭਾਰਤ ਦਾ ਕੋਈ ਡਿਪਲੋਮੈਟ ਹੀ ਹੋਏ ਜਿਹੜਾ ਪਲਾਨ ਕਰ ਰਿਹਾ ਹੋਏ ਔਰ ਜਿਹਦੇ ਰਾਹੀਂ ਐਗਜ਼ੀਕਿਊਟ ਕਰਾਉਣਾ ਹੋਏ, ਉਸ ਚੋਂ ਜਿਹੜਾ ਬੰਦਾ ਹੈ ਉਹ FBI ਨੇ ਕਾਬੂ ਕੀਤਾ। ਹੁਣ ਇਸ ਦੇ ਉੱਤੇ ਪਹਿਲਾਂ ਵਾਈਟ ਹਾਊਸ ਦਾ ਰਿਐਕਸ਼ਨ ਅਸੀਂ ਦੇਖਦੇ ਹਾਂ। The United States is treating a reported plot to kill 6 separatists on American soil with utmost seriousness and has raised the issue with the Indian government at the senior most level, the White House said on Wednesday। ਅੱਜ ਹੀ ਵਾਈਟ ਹਾਊਸ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਸਟੇਟ ਵੱਲੋਂ ਇੱਕ ਅਮਰੀਕਨ ਸਿੱਖ ਨੂੰ ਅਮਰੀਕਾ ਦੀ ਧਰਤੀ ਤੇ ਮਾਰਨ ਦੀ ਯੋਜਨਾ ਸੀ, ਉਹਨੂੰ ਜਿਹੜਾ ਉਸ ਨੂੰ ਬੜੀ ਗੰਭੀਰਤਾ ਦੇ ਨਾਲ US ਨੇ ਲਿਆ ਔਰ ਅਸੀਂ
ਭਾਰਤ ਦੀ ਸਰਕਾਰ ਨੂੰ ਇਸ ਬਾਰੇ ਚੇਤਾਵਨੀ ਵੀ ਦਿੱਤੀ ਹੈ। The Financial Times reported, citing unnamed sources, that US authorities thwarted a plot to kill a Sikh separatist in the United States and issued a warning to India over concerns the government in New Delhi was involved. ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ। ਜਸਟਿਨ ਟਰੂਡੋ ਜੀ ਉੱਥੇ ਸਿੱਖਾਂ ਦੀਆਂ ਵੋਟਾਂ ਨੇ, ਖਾਲਿਸਤਾਨੀ ਵੜ ਗਏ, ਜਗਮੀਤ ਸਿੰਘ ਦੇ ਸਿਰ ਦੇ ਉੱਤੇ ਉਹਦੀ ਹਕੂਮਤ ਖੜੀ ਹੈ, ਇਸ ਲਈ ਉਹ ਕਰ ਰਿਹਾ। ਹੁਣ ਵਾਈਟ ਹਾਊਸ ਨੇ ਸਿੱਧੇ ਕਿਹਾ ਵੀ ਤੁਹਾਡੀ ਜਿਹੜੀ ਇਹ ਲਾਈਨ ਹੈ ਇਹ ਬਿਲਕੁਲ ਅਸੀਂ ਦੇਖ ਲਈ ਹੈ, ਪਿੱਛੇ ਹਟ ਜਾਓ ਔਰ ਇਹਦੇ ਅਦਰਵਾਈਜ਼ ਕਨਸੀਕੁਐਂਸਿਸ ਲਈ ਤਿਆਰ ਰਹੋ, ਔਰ ਇਹ ਬੜੀ ਸਟਰੋਂਗ ਇਸ ਦੇ ਉੱਤੇ ਹੈ। ਫਿਰ ਉਹਨੇ ਹੀ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਵੀ ਜਿਹੜੇ ਸਿੱਖ ਲੀਡਰ ਨੂੰ ਮਾਰਨ ਦੀ ਯੋਜਨਾ ਆਲਮੋਸਟ ਐਗਜ਼ੀਕਿਊਸ਼ਨ ਦੇ ਨੇੜੇ ਪਹੁੰਚ ਗਈ ਸੀ, ਉਹ ਗੁਰਪਤਵੰਤ ਸਿੰਘ ਪੰਨੂ ਹੈ। ਉਹਨਾਂ ਦੇ ਕੋਲ ਡਿਊਲ ਸਿਟੀਜ਼ਨਸ਼ਿਪ ਹੈ, ਉਹ ਕੈਨੇਡਾ ਦੇ ਸਿਟੀਜ਼ਨ, ਕਿਉਂਕਿ ਤੁਸੀਂ ਇੱਕੋ ਵੇਲੇ ਦੋਨੋਂ ਮੁਲਕਾਂ ਦੀ ਸਿਟੀਜ਼ਨਸ਼ਿਪ ਰੱਖ ਸਕਦੇ ਹੋ, ਅਮਰੀਕਾ ਤੇ ਕੈਨੇਡਾ ਦੀ ਵੀ। ਉਹਨਾਂ ਕੋਲ ਕੈਨੇਡਾ ਦੀ ਵੀ ਸਿਟੀਜ਼ਨਸ਼ਿਪ ਹੈ, ਅਮਰੀਕਾ ਦੀ ਵੀ ਸਿਟੀਜ਼ਨਸ਼ਿਪ ਹੈ। The report comes 2 months after Canada said there were credible allegations linking Indian agents to June murder of Sikh separatist leader Hardeep Singh Nijjar in Vancouver suburb, something India has rejected. ਇਹ ਉਹਨਾਂ ਨੇ ਆਪਣੇ ਰੀਡਰਸ ਲਈ ਦੱਸਿਆ। ਹੁਣ ਇੱਕ ਪਾਸੇ ਤਾਂ ਇਹ ਪਲਾਟ ਬਣਾ ਰਹੇ ਸੀ, ਲੇਕਿਨ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਢੀਠਤਾ ਨਹੀਂ, ਬੇਸ਼ਰਮੀ ਔਰ ਰੋਗ ਸਟੇਟ ਦੇ ਲੱਛਣ ਨੇ। ਪਿਛਲੇ ਦਿਨਾਂ 'ਚ ਗੁਰਪਤਵੰਤ ਸਿੰਘ ਪੰਨੂ ਨੇ ਸਟੇਟਮੈਂਟ ਦਿੱਤੀ ਸੀ ਕਿ ਭਾਈ ਏਅਰ ਇੰਡੀਆ, ਕਿਉਂਕਿ ਇਹ ਸਾਡਾ $1 ਹਾਰਡ ਅਰਨਡ ਮਨੀ ਹੈ, ਮਤ ਸਫਰ ਕਰੋ ਏਅਰ ਇੰਡੀਆ 'ਚ, ਕਿਉਂਕਿ ਇਹੀ ਸਟੇਟ ਹੈ ਜਿਹਨੇ ਜਿਹੜੀ ਸਾਡੀ ਨਸਲਕੁਸ਼ੀ ਕਰ ਰਹੀ ਹੈ ਔਰ ਜਿਹੜੇ ਸਾਨੂੰ ਹੱਕਾਂ ਤੋਂ ਮਹਿਰੂਮ ਕਰ ਰਹੀ ਹੈ। ਔਰ ਇਹਨਾਂ ਨੇ ਰੌਲਾ ਪਾ ਕੇ ਕਿ ਜਦੋਂ ਉਹਨੇ ਕਹਿ ਦਿੱਤਾ ਜੀ ਅਸੀਂ ਬੰਬ ਕਰ ਦਿਆਂਗੇ, ਏਅਰ ਇੰਡੀਆ ਨੂੰ ਉਡਾ ਦਿਆਂਗੇ, ਉਹਨਾਂ ਦੇ ਖਿਲਾਫ ਇੱਕ ਹੋਰ ਕੇਸ ਰਜਿਸਟਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕੀਤਾ, ਔਰ ਇਹ ਇਸ ਦਾ ਹਵਾਲਾ ਵੀ ਇਹਨੇ ਰਾਇਟਰ ਨੇ ਦਿੱਤਾ ਹੈ। ਹੁਣ ਜਦੋਂ ਇਹ ਪੁੱਛਿਆ ਗਿਆ, ਆਸਕਡ ਅਬਾਊਟ ਫਾਈਨੈਂਸ਼ੀਅਲ ਟਾਈਮ ਰਿਪੋਰਟ, ਵਾਈਟ ਹਾਊਸ ਸਪੋਕਸਪਰਸਨ Adrienne Watson said, Indian counterparts has expressed surprise and concern and stated that activity of this nature was not their policy. ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵਾਈਟ ਹਾਊਸ ਦੀ ਸਪੋਕਸਪਰਸਨ ਨੂੰ ਕਿ ਜੀ ਆਹ ਸਟੋਰੀ ਆਈ ਹੈ, ਉਹਨਾਂ ਨੇ ਕਿਹਾ ਜੀ ਹਾਂ, ਇੰਡੀਆ ਨੇ ਅੱਗੋਂ ਕਿਹਾ ਅੱਛਾ ਇਵੇਂ ਹੋਇਆ, ਇਹ ਤਾਂ ਇਹ ਸਾਡੀ ਨੀਤੀ ਨਹੀਂ ਹੈ, ਸਾਡੀ ਪਾਲਿਸੀ ਨਹੀਂ ਹੈ। We understand the Indian government is further investigating this issue and will have more to say about it in the coming days. ਇਹਦਾ ਮਤਲਬ ਇਹ ਹੈ ਕਿ ਕੈਨੇਡਾ ਨੇ ਤਾਂ ਧੌਣ ਤੋਂ ਫੜਿਆ ਹੀ ਸੀ, ਅਮਰੀਕਾ ਨੇ ਹੁਣ ਪੂਰੀ ਦੀ ਪੂਰੀ ਧੌਣ ਦਬੋਚ ਲਈ। ਉਹਨਾਂ ਨੇ ਕਿਹਾ ਵੀ ਅਸੀਂ ਵੇਟ ਕਰ ਰਹੇ ਇੰਡੀਆ ਇਹਨੂੰ ਇਨਵੈਸਟੀਗੇਟ, ਕੀ ਮਤਲਬ ਇਹ ਹੈ ਕਿ ਵੀ ਫੜ ਲਿਆ ਇਹਨਾਂ ਨੇ ਕਿ ਭਾਈ ਤੁਸੀਂ ਇਹ ਕਰਨ ਜਾ ਰਹੇ ਸੀ। We have conveyed our expectation that anyone deemed responsible should be held accountable. ਹੁਣ ਇਹ ਵਾਈਟ ਹਾਊਸ ਦੀ ਸਪੋਕਸਪਰਸਨ ਕਹਿ ਰਹੀ ਹੈ ਵੀ ਅਸੀਂ ਇੰਡੀਆ ਨੂੰ ਵਾਰਨ ਕਰ ਦਿੱਤਾ ਹੈ ਕਿ ਜਿਹੜਾ ਵੀ ਹੈ ਉਸ ਨੂੰ ਜਵਾਬਦੇਹ ਬਣਾਇਆ ਜਾਏਗਾ। The issue is highly delicate one for Biden administration, which has been working to develop close relations with India, given sheer concern about China's rising power. ਉਹਨਾਂ ਨੇ ਕਿਹਾ ਜੀ ਇਹ ਤਾਂ ਵੱਡੀ ਸਮੱਸਿਆ ਬਣ ਗਈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਚਾਈਨਾ ਨੂੰ ਕੰਟੇਨ ਕਰਨ ਲਈ ਇੰਡੀਆ ਨੂੰ ਬਿਲਡ ਕਰ ਰਿਹਾ ਸੀ। ਹੁਣ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਅਰਿੰਦਾਮ ਬਾਗਚੀ, ਉਹਨੂੰ ਜਦੋਂ ਪੁੱਛਿਆ ਗਿਆ ਕਿ ਆਹ ਫਾਈਨੈਂਸ਼ੀਅਲ ਟਾਈਮਜ਼ ਨੇ ਇੰਕਸ਼ਾਫ ਕੀਤਾ ਤੇ ਉਹਦੇ 'ਚ ਕਿਹਾ some inputs that were being examined by relevant departments, ਕਿ ਸਾਨੂੰ ਇਨਪੁਟਸ ਮਿਲੀਆਂ ਤੇ ਜਿਹੜੇ ਕੁਝ ਜਿਹੜੇ ਇਹਦੇ ਨਾਲ ਜੁੜੇ ਹੋਏ ਮਹਿਕਮੇ ਨੇ ਉਹਨਾਂ ਵੱਲੋਂ ਇਹ ਐਗਜ਼ਾਮਿਨ ਕੀਤਾ ਜਾ ਰਿਹਾ। ਫਿਰ ਨਾਲ ਦੀ ਨਾਲ ਉਹਨੇ ਕਿਹਾ ਜੀ ਇਹ ਆਰਗੇਨਾਈਜ਼ਡ ਕ੍ਰਿਮੀਨਲਸ, ਗਨ ਰਨਰਸ, ਟੈਰਰਿਸਟ, ਅਦਰਸ, ਇਹ ਲਿੰਕ ਵੀ ਹੋ ਸਕਦਾ, ਯਾਨੀ ਗੋਲਮੋਲ ਕਰਨ ਵਾਲੀ ਗੱਲ। ਹੁਣ ਜਿਹੜੀ ਇਹਦੇ 'ਚ ਦਿਲਚਸਪ ਗੱਲ ਇਹ ਹੈ ਕਿ ਬਈ ਇਹ ਰਾਇਟਰ ਪੁੱਛਦਾ ਇੰਡੀਆ ਜਿਹੜਾ ਫਾਈਨੈਂਸ਼ੀਅਲ ਟਾਈਮਸ said its sources didn't say if the US protest to India resulted in the plot being abandoned or if it was foiled by the FBI, ਕਿ ਕੀ ਪਹਿਲਾਂ ਅਮਰੀਕਾ ਨੂੰ ਇਸ ਦਾ ਪਤਾ ਲੱਗ ਗਿਆ ਇਸ ਲਈ ਇੰਡੀਆ ਨੂੰ ਰੁਕਣਾ ਪਿਆ ਅਬ ਜੋ ਕਾਰਵਾਈ ਕਰਨ ਜਾ ਰਹੇ ਸੀ, ਜਾਂ FBI ਨੇ ਹੀ ਜਿਹੜੇ ਉਹਨਾਂ ਨੇ ਇੰਡੀਅਨ ਸਟੇਟ ਨੇ ਹਾਇਰ ਕੀਤੇ ਸੀ ਗੈਂਗਸਟਰ ਔਰ ਕ੍ਰਿਮੀਨਲ ਕਿਲਰ, ਉਹਨਾਂ ਨੂੰ ਉਹਨਾਂ ਨੇ ਦਬੋਚ ਲਿਆ। ਹਾਲਾਂਕਿ ਮੈਨੂੰ ਦੂਸਰੀ ਪੋਸੀਬਿਲਿਟੀ ਜ਼ਿਆਦਾ ਲੱਗਦੀ ਹੈ
क्योंकि ऑलरेडी इस स्टोरी का हिस्सा है कि FBI ने प्रॉपर केस डिस्ट्रिक्ट कोर्ट न्यूयॉर्क दे विच पाया है और वो सारी जानकारी जिहड़ी है वो बंद लिफाफे दे विच है और एक क्रिमिनल जिहड़ा है उन्होंने इस दे लई काबू भी कीता। एक बारे कहा गया कि वो किते एस्केप कीता हुण जिहड़ा और इसे स्टोरी का हिस्सा है कि भी ये अपार्ट फ्रॉम द डिप्लोमैटिक वार्निंग टू इंडिया US federal prosecutors have also filed a sealed indictment against at least one suspect in a New York district court, Financial Times. उन्होंने कहा जी डिप्लोमैटिक सनाबता इंडिया ਨੂੰ ਕੀਤਾ ਹੀ ਹੈ ਪ੍ਰੋਟੈਸਟ ਉਹਨਾਂ ਨੂੰ ਕਿਹਾ ਜੀ ਇਹਨੂੰ ਜਿਹੜਾ ਜਵਾਬਦੇਹੀ ਹੈ ਤੁਹਾਡੀ ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਨਿਊਯਾਰਕ ਕੋਰਟ ਦੇ ਵਿੱਚ ਵੀ ਜਿਹੜਾ ਸੀਲਡ ਐਨਵੈਲਪ ਦੇ ਵਿੱਚ ਜਿਹੜਾ ਘੱਟੋ ਘੱਟ ਇੱਕ ਬੰਦਾ ਇਹਦਾ ਮਤਲਬ ਜ਼ਿਆਦਾ ਵੀ ਹੋ ਸਕਦੇ ਨੇ और इस दे उत्ते जदों उन्होंने कहा कि जस्टिस डिपार्टमेंट को पूछा गया तो उन्होंने इस दे उत्ते कोई भी कमेंट करन तो ना कर दी और ये जड़ा ये सारे दे चलते हैं हुण ये जड़ी स्टोरी है ये अपने आप दे विच अज सारे ये नहीं है भी सिख हल्के ये भारत दे पसीने छुटे हुए ने हर पक्षों और इस दे उत्ते जिन्नियां कदियां भी स्टोरीज असीं देखियां ने वो बिल्कुल फाइनैंशियल टाइम्स नूं ही अगों दोहरांदियां ने जिवें फाइनैंशियल टाइम्स दी अपनी हेडलाइन सी US Thwarts plot to kill Sikh separatist issues warning to India। ये उन्हां दी अपनी इंडिपेंडेंट स्टोरी सी जड़ी 5-6 सफ़े दी है। फिर जड़ी इंडिया दियां भी उन्हां दे मीडिया ने US Thwarts plot to kill Sikh separatist गुरपतवंत पन्नू issues warning to India और ये कि कनेडा तो बाद हुण अमरीका ने भी द हिंदू अखबार उहदी हेडलाइन है वाशिंगटन वार्नड इंडिया अगेंस्ट प्लॉट टू किल खालिस्तानी सेपरेटिस्ट गुरपतवंत सिंह पन्नू इन US और ये ईवन इंडियन मीडिया की भी मजबूरी बन गई इनू कैरी करना। गार्डियन जी UK की प्रोमिनेंट अखबार है सिख एक्टिविस्ट एक्यूजेस इंडिया ऑफ ट्रांसनैशनल टेररिज्म आफ्टर US फॉइल्स प्लॉट टू किल हिम। हुण कोई दो रावां नहीं रह गई कि अमरीका ने सीधे तौर पर ही भारत नूं कहा भी तुसीं मारना सी गुरपतवंत पन्नू नूं और इहदे लई तुसीं जिम्मेवार हो और उहदे लई उन्होंने इंडाइटमेंट भी न्यूयॉर्क कोर्ट फाइल की है और फिर फाइनैंशियल टाइम्स का ही जिहड़ा होर US प्रिवेंटेड इंडिया प्लॉट टू मर्डर सिख लीडर गुरपतवंत सिंह पन्नू। फिर अल जजीरा जिहड़ी दुनिया की एक होर वड्डी पब्लिकेशन है US थवार्टेड प्लॉट टू किल सिख सेपरेटिस्ट इशूड वार्निंग टू इंडिया रिपोर्ट और ये जिहड़ा इस दे उत्ते सिक्स फॉर जस्टिस ने ब्रीफ स्टेटमेंट दी है उन्होंने ट्वीट भी है सिक्स फॉर जस्टिस स्टेटमेंट ऑन US थवार्टिंग इंडियाज अटेम्प्ट टू किल पन्नू वायलेंस बिगेट्स वायलेंस इज इंडिया रेडी टू फेस कॉन्सिक्वेंसेस क्वेश्चनड पन्नू ऑन द रिपोर्ट्स ऑफ अटेम्प्ट्स ऑन हिज लाइफ बाय द इंडियन गवर्नमेंट। ये है मजबूती भी डिफाइंस भी फेथ हुई। उन्होंने कहा कि देखो जिहड़ा हिंसा चो हिंसा जन्म लैंदी वायलेंस बिगेट्स वायलेंस की जो भारत ने करतूत करनी सी इहदे नतीजे भुगतण दे लई भारत तैयार है। इज इंडिया रेडी टू फेस कॉन्सिक्वेंसेस द फॉइल्ड अटेम्प्ट ऑन माई लाइफ ऑन अमेरिकन सॉइल बाय द इंडियन एजेंट्स इज ट्रांसनैशनल टेररिज्म which is a threat to US sovereignty, freedom of speech and democracy. So I will let the US government respond to this threat. उन्होंने कहा जिहड़ा मेरी जिंदगी दे उत्ते होण जा रहे हमले नूं जिहड़ा वो पॉज मिलिया रोकिया गया है ये इंडियन एजेंट्स ने जो करना सी ये ट्रांसनैशनल टेररिज्म है और ये अमरीका दी सॉवरेनिटी अमरीका दी प्रभुसत्ता बादशाह नूं चैलेंज है फ्रीडम ऑफ स्पीच दे अमरीका दे प्रिंसीपल नूं चैलेंज है अमरीकी जमहूरीयत नूं चैलेंज है। हुण मैं ये अमरीका सरकार दे उत्ते छड्ड दें कि उन्होंने ये जो कुछ उन्होंने कीता भारत ने उस दी जिहड़ी ये करतूत है उसका इन्होंने किवें जवाब देना। सिक्स फॉर जस्टिस इज यूजिंग बैलेट टू लिबरेट पंजाब while India is using bullets to stop the ongoing Khalistan referendum, the motive behind India's efforts to kill me कि ਅਸੀਂ ਵੋਟ ਦੇ ਨਾਲ ਆਜ਼ਾਦੀ ਚਾਹੁੰਦੇ ਹਾਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ ਔਰ ਭਾਰਤ ਈਵਨ ਇਸ ਮੁਲਕ ਚ ਆ ਕੇ ਗੋਲੀਆਂ ਦੇ ਸਹਾਰੇ ਬੁਲਟਸ ਦੇ ਸਹਾਰੇ
ਖਾਲਿਸਤਾਨ ਰੈਫਰੈਂਡਮ ਨੂੰ ਜਿਹੜਾ ਹੈ ਉਹ ਰੋਕਣਾ ਚਾਹੁੰਦੇ ਨੇ ਔਰ ਇਹੀ ਉਹਨਾਂ ਦਾ ਮਕਸਦ ਹੈ ਮੈਨੂੰ ਮਾਰਨ ਦਾ ਜੀ। India is using mercenaries to kill pro-Khalistan Sikhs. Hence, I dare Modi government to declare open armed conflict with Punjab, and history is a witness that Sikh sovereignists will defend with equal force and continue to campaign for liberation of Punjab from the Indian occupation. ਇਹ ਹੈ defiance ਜਿਹੜੀ ਸਿੱਖੀ ਸਪਿਰਿਟ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਵੀ ਇੰਡੀਆ ਮਰਸਨਰੀ ਯੂਜ਼ ਕਰ ਰਿਹਾ ਮਾਰਨ ਦੇ ਲਈ, ਵੀ ਤੁਹਾਨੂੰ ਇੰਨਾ ਹੀ ਚਾਹ ਹੈ ਹਥਿਆਰਬੰਦ ਲੜਨ ਦਾ, ਡਿਕਲੇਅਰ ਕਰੋ ਸਿੱਖਾਂ ਦੇ ਖਿਲਾਫ ਓਪਨ ਹਥਿਆਰਬੰਦ, ਔਰ ਸਾਨੂੰ ਪਤਾ ਹੈ ਅਸੀਂ ਆਪਣੀ ਆਜ਼ਾਦੀ ਕਿਵੇਂ ਲੈਣੀ ਹੈ। ਵੀ ਹਲੇ ਅਜੇ ਅਸੀਂ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਥੱਲੇ ਬੈਲਟ ਦਾ ਇਸਤੇਮਾਲ ਕਰ ਰਹੇ, ਪਰ ਜੇ ਤੁਹਾਨੂੰ ਚਾਹ ਹੈ ਹਥਿਆਰਬੰਦ ਸੰਘਰਸ਼ ਦਾ ਤੁਹਾਨੂੰ ਫਿਰ ਓਪਨ ਵਾਰ ਡਿਕਲੇਅਰ ਕਰੋ। ਇੰਡੀਆ ਇਜ਼ ਯੂਜ਼ਿੰਗ ਮਰਸਨਰੀਜ਼ ਟੂ ਕਿਲ ਪ੍ਰੋ ਖਾਲਿਸਤਾਨ ਸਿੱਖਸ, hence I dare Modi government to declare open armed conflict with Punjab। भी आ जाओ आमो सामने तुसी, पर बगल में छुरी मुंह में राम राम, ये ड्राकल और धोखेबाज और दम्बी और पखंडी ਜਿਹੜੇ ਨੇ ਇਹਨਾਂ ਚੋਂ ਡੇਰ ਇਹ ਸ਼ਿਵਲਰੀ ਨਹੀਂ ਨਾ ਹੈ ਕਿ ਵੀ ਸਾਹਮਣੇ ਉਹਦੇ ਕਰਨੇ ਪਿੱਠ ਤੇ ਵਾਰ ਕਰਨ ਵਾਲੇ। ਉਹਨਾਂ ਨੇ ਕਿਹਾ ਵੀ ਹਿਸਟਰੀ ਇਜ਼ ਅ ਵਿਟਨੈਸ that Sikh sovereignists will defend with equal force and ਵੀ ਆ ਜਾਓ ਮੈਦਾਨ 'ਚ ਫਿਰ ਦੇਖ ਲਓ ਸਿੱਖਾਂ ਦੇ ਹੱਥ, ਸਿੱਖਾਂ ਦਾ ਜਲਵਾ ਦੇਖ ਲਓ। At this time my focus is not threats to my life, ਮੈਨੂੰ ਨਹੀਂ ਪਰਵਾਹ ਹੈ ਆਪਣੀ ਜ਼ਿੰਦਗੀ ਦੀ, but ਮੇਰੇ ਸਾਹਮਣੇ ਜਿਹੜਾ ਚੈਲੰਜ ਹੈ to organize American phase of Khalistan referendum scheduled to start from San Francisco, California on January 28, 2024, which Indian government is attempting to block। ਕਿ ਵੀ ਇਹ ਯਤਨ ਜਿਹੜੇ ਕਰ ਰਹੇ ਨੇ ਉਹਨੂੰ ਬਲੌਕ ਕਰਨ ਦੇ, ਜਿਹੜਾ 28 ਜਨਵਰੀ ਨੂੰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਸ਼ੁਰੂ ਹੋਣਾ ਹੈ ਅਮਰੀਕਾ ਦਾ, ਮੇਰਾ ਫੋਕਸ ਉਸ ਦੇ ਉੱਤੇ ਹੈ। ਔਰ ਮੈਂ ਸਮਝਦਾ ਵੀ ਇਹ ਬਿਲਕੁਲ ਇਨ ਲਾਈਨ ਜਿਹੜੀ ਸਿੱਖੀ ਸਪਿਰਿਟ ਹੈ, ਬਿਲਕੁਲ ਵਿਦਨ ਦਾ ਐਂਬਿਟ ਆਫ ਦਾ ਲਾਅ, ਕਿਉਂਕਿ ਐਕਟੀਵਿਟੀ ਹੈ ਇਹ। ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਹੁਣ ਅੱਗੇ ਤਾਂ 5 ਆਈਜ਼ ਦੇ ਥੱਲੇ ਅਮਰੀਕਾ ਦੀ ਜ਼ਿੰਮੇਵਾਰੀ ਸੀ ਕਿ ਉਹ ਜਸਟਿਨ ਟਰੂਡੋ ਦੇ ਨਾਲ ਖਲੋਂਦਾ, ਹੁਣ ਤਾਂ ਅਮਰੀਕਾ ਦੇ ਆਪਣੇ ਸ਼ਹਿਰੀ ਨੂੰ, ਔਰ ਇਹ ਕੋਈ ਕਿਸੇ ਹੋਰ ਨੇ ਚਾਰਜ ਨਹੀਂ ਲਾਇਆ। FBI ਨੇ ਉਸ ਅਟੈਂਪਟ ਨੂੰ ਫਾਈਲ ਕੀਤਾ, FBI ਨੇ ਇੰਡਾਇਕਟਮੈਂਟ ਜਿਹੜੀ ਹੈ ਉਹ ਫਾਈਲ ਕੀਤੀ ਹੈ ਕਲਪਰੇਟ ਦੇ ਖਿਲਾਫ, ਔਰ ਵਾਈਟ ਹਾਊਸ ਨੇ ਡਿਪਲੋਮੈਟਿਕ ਵਾਰਨਿੰਗ ਔਰ ਜਿਹੜਾ ਦਿੱਤੀ ਹੈ ਇੰਡੀਆ ਨੂੰ। ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਇਹਨੂੰ ਕਹਿੰਦੇ ਨੇ ਕਿ ਵੀ ਇਹ ਧੌਣ ਜਿਹੜੀ ਹੈ ਇਹਨਾਂ ਦੀ ਜਖੜੀ ਗਈ ਹੈ। ਔਰ ਇਹ ਹੈ ਜਿਵੇਂ ਕਨਫਿਊਸ਼ੀਅਸ ਦੀ ਕੋਟ ਮੈਂ ਕਹੀ ਸੀ ਕਿ ਬਹੁਤ ਵਾਰ ਇਹ ਜਿਹੜੇ ਬੜੇ ਦਮਗਜ਼ੇ ਮਾਰਨ ਵਾਲੇ ਔਰ ਆਪਣੇ ਆਪ ਨੂੰ ਜੋ ਸਮਝਦੇ ਸੀ, ਇਹਨਾਂ ਤੁਸੀਂ 3 ਮਹੀਨਿਆਂ ਦੇ ਵਿੱਚ ਦੇਖੋ ਕਿ ਸੋ ਕਾਲਡ ਵਿਸ਼ਵ ਗੁਰੂ ਜਿਹੜੇ ਨੇ ਅੱਜ ਦੁਨੀਆ ਦੀ ਕਚਹਿਰੀ ਦੇ ਵਿੱਚ ਇੱਕ ਉਹ ਰੌਗ ਸਟੇਟ, ਅਗਲੀ ਸਟੇਟ, ਟਰਾਂਸਨੈਸ਼ਨਲ ਟੈਰਰਿਜ਼ਮ ਕ੍ਰੀਏਟ ਕਰਨ ਵਾਲੇ ਔਰ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾਉਣ ਵਾਲੇ ਮੁਲਕ ਦੇ ਤੌਰ ਤੇ ਭਾਰਤ ਬੇਨਕਾਬ ਹੋ ਕੇ ਖੜਾ ਹੈ। ਔਰ ਖਾਲਿਸਤਾਨ ਦੀ ਸਟਰਗਲ ਅੱਜ ਸੈਂਟਰਲ ਲੈਵਲ ਦੇ ਉੱਤੇ ਜਿਹੜੀ ਹੈ ਉਹ ਦੁਨੀਆ ਭਰ ਦੇ ਵਿੱਚ ਡਿਸਕਸ ਹੋ ਰਹੀ ਹੈ। ਸਾਡੇ ਅੱਜ ਬਹੁਤ ਸਾਰੇ ਸੈਗਮੈਂਟ ਇਸ ਦੇ ਨਾਲ ਹੀ ਜੁੜੇ ਹੋਏ ਹੋਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਨਹੀਂ ਸੁਣਨਾ ਬਣਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਨਵੈਸਟੀਗੇਟਿਵ ਰਿਪੋਰਟ ਲਈ ਜਾਣੀ ਜਾਂਦੀ ਪਬਲੀਕੇਸ਼ਨ ਇੰਟਰਸੈਪਟ ਨੇ ਪਾਕਿਸਤਾਨ ਇੰਟੈਲੀਜੈਂਸ ਬਿਊਰੋ ਦੇ ਖੁਫੀਆ ਡਾਕੂਮੈਂਟ ਤੇ ਜਿਹੜੇ ਆਧਾਰ ਤੇ ਇੰਕਸ਼ਾਫ ਕੀਤਾ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਵ ਵੱਲੋਂ ਪਾਕਿਸਤਾਨ ਵਿੱਚ ਸਿੱਖ ਅਤੇ ਕਸ਼ਮੀਰੀ ਆਜ਼ਾਦੀ ਪਸੰਦ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो उर्दू का एक कपलेट है, बड़ी देर कर दी मेहरबान आते आते। अच्छा।
ਕੈਨੇਡਾ ਦੇ ਜਸਟਿਨ ਟਰੂਡੋ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ ਜੋ ਕੁਛ ਇੰਡੀਅਨ ਏਜੰਸੀਆਂ ਲੰਬੇ ਵਕਤ ਤੋਂ ਕਰ ਰਹੀਆਂ ਸੀ, ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਇਹ ਕਿਲਿੰਗਸ ਹੁਣ ਨਹੀਂ ਸ਼ੁਰੂ ਹੋਈਆਂ। ਅਸੀਂ ਈਵਨ ਜੇ ਥੋੜ੍ਹਾ ਜਿਹਾ ਵੀ ਪਿੱਛੇ ਵੱਲ ਵੀ ਝਾਤ ਮਾਰੀਏ, ਇਕੱਲੇ 1 ਸਾਲ ਵੱਲ ਹੀ ਨਹੀਂ, ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਚ ਆਪਣੀ ਗੁਫ਼ਤਗੂ 'ਚ ਅੱਜ ਵੀ ਕਿਹਾ ਸੀ ਕਿ ਬਹੁਤ ਵਾਰ ਕਿਉਂਕਿ ਅਸੀਂ ਖਬਰ ਦੀ ਉਨੀ ਕੁ ਉਮਰ ਰੱਖਦੇ ਹਾਂ, ਉਹਨੂੰ ਭੁਲਾ ਦਿੰਦੇ ਕਿ ਕਿਵੇਂ ਭਾਰਤੀ ਏਜੰਸੀਆਂ ਨੇ 84 ਤੋਂ ਬਾਅਦ ਹੀ, ਜਿੱਥੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖ ਮੂਵਮੈਂਟ, ਖਾਲਿਸਤਾਨ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਏਅਰ ਇੰਡੀਆ ਦਾ ਹਾਦਸਾ ਕਰਵਾਇਆ। ਉਹਨਾਂ ਦਾ ਇਹ ਆਪਣਾ ਹੈਂਡੀਵਰਕ ਸੀ, ਭਾਵੇਂ ਫਰੰਟ ਚਿਹਰਿਆਂ ਦੇ ਤੌਰ ਤੇ ਜਜ਼ਬਾਤੀ ਕਿਸਮ ਦੇ ਸਿੱਖ ਵਰਤੇ ਗਏ ਹੋਣ, ਲੇਕਿਨ ਉਸ ਪੀਰੀਅਡ 'ਚ ਉਹਨਾਂ ਨੇ ਕਿਵੇਂ ਮੀਡੀਆ ਦਾ ਇਸਤੇਮਾਲ, ਹੁਣ ਤਾਂ ਇਹਨਾਂ ਕੋਲ ਆਪਣਾ ਮੀਡੀਆ ਭਰਿਆ ਹੁੰਦਾ ਸਭ ਨੈਗੇਟਿਵਿਟੀ ਨਾਲ, ਸੋਸ਼ਲ ਮੀਡੀਆ ਵੀ ਔਰ ਦੂਸਰਾ ਵੀ, ਪਰ ਉਦੋਂ 2 ਅਖਬਾਰ ਪ੍ਰੋਮੀਨੈਂਟਲੀ, ਇੱਕ ਜਿਹੜਾ ਯੂਰਪ ਦੇ ਵਿੱਚ ਜਿਸ ਨੂੰ ਹਰ ਸਿੱਖ ਪੜ੍ਹਦਾ ਸੀ, ਦੇਸ਼ ਪ੍ਰਦੇਸ਼ ਟਾਈਮਸ, ਔਰ ਇੱਕ ਜਿਹਨੂੰ ਇੰਡੋ ਕੈਨੇਡੀਅਨ ਟਾਈਮਸ ਸਰੀ ਤੋਂ ਜਿਹੜਾ ਛਪਦਾ ਸੀ। ਹੁਣ ਇਹ ਜਿਹੜੇ ਦੋਨਾਂ ਦੇ ਹੀ ਪੱਤਰਕਾਰ ਸੀ ਜਾਂ ਦੋਨਾਂ ਦੇ ਮਾਲਕ ਸੀ ਅਖਬਾਰਾਂ ਦੇ, ਉਹ ਟਰੱਕ ਡਰਾਈਵਰ ਸੀ ਕਿਸੇ ਵੇਲੇ, ਲੇਕਿਨ ਉਹਨਾਂ ਨੇ ਮੁੱਢਲੇ ਤੌਰ ਤੇ 84 ਦੇ ਦੌਰ 'ਚ ਜਿਹੜਾ ਉਹ ਬਹੁਤ ਮੂਵਮੈਂਟ ਦੇ ਹੱਕ 'ਚ ਲਿਖਿਆ। ਤਾਰਾ ਸਿੰਘ ਹੇਅਰ ਨੇ ਤਾਂ ਜਿਹੜਾ ਸੰਤ ਪਿੰਡਾਂ ਵਾਲਿਆਂ ਦੀਆਂ ਕੋਟਸ ਦੇ ਉੱਤੇ ਕਿਤਾਬ ਵੀ ਛਾਪੀ। ਇਸੇ ਤਰ੍ਹਾਂ ਤਰਸੇਮ ਸਿੰਘ ਪੁਰੇਵਾਲ ਜਿਹੜਾ ਦੇਸ਼ ਪ੍ਰਦੇਸ਼ ਟਾਈਮਸ ਦਾ ਮਾਲਕ ਸੀ, ਉਹ ਯੂਕੇ ਦੇ ਵਿੱਚ ਫਰੰਟ ਪੇਜ ਦੇ ਉੱਤੇ ਪਿਕਚਰਸ ਲੱਗਦੀਆਂ ਸੀ ਜਿਹੜਾ ਸਿੰਘ ਸ਼ਹੀਦ ਹੁੰਦਾ ਸੀ, ਲੇਕਿਨ ਆਪਣੇ ਦੋਨੋਂ ਹੀ ਗੋਲੀਆਂ ਦੇ ਨਾਲ ਮਾਰੇ ਗਏ ਸ਼ੱਕੀ ਹਾਲਾਤ। ਦੋਨਾਂ ਦੇ ਦੋਸ਼ੀ ਅੱਜ ਤੱਕ ਨਹੀਂ ਮਿਲੇ, ਕਿਉਂਕਿ ਆਪਣੇ ਮਾਰੇ ਜਾਣ ਤੋਂ ਕੁਝ ਅਰਸਾ ਪਹਿਲਾਂ ਫਿਰ ਉਹਨਾਂ ਨੂੰ ਏਜੰਸੀਆਂ ਨੇ ਖੁੱਲ੍ਹ ਕੇ ਆਪਣੇ ਹੱਕ 'ਚ ਵਰਤਣਾ ਸ਼ੁਰੂ ਕੀਤਾ ਸੀ। ਤਾਰਾ ਹੇਅਰ ਨੇ ਤਾਂ ਸਾਰੀਆਂ ਹੀ ਹੱਦਾਂ ਲੰਘ ਦਿੱਤੀਆਂ ਸੀ ਜਿਹੜੀਆਂ ਨੇ ਸਿੱਖੀ ਦੇ ਖਿਲਾਫ ਵੀ, ਔਰ ਇਸ ਕਿਸਮ ਦਾ ਹੀ ਸ਼ੱਕੀ ਅੰਦਾਜ਼ ਉਹਦਾ ਪੁਰੇਵਾਲ ਦਾ ਵੀ ਸੀ, ਔਰ ਦੋਨਾਂ ਦਾ ਹੀ ਮਰਡਰ ਜਿਹੜਾ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਹੋਇਆ, ਔਰ ਉਹਨਾਂ ਦੀ ਅੱਜ ਤੱਕ ਵੀ ਉਹ ਕਾਤਲ ਫੜੇ ਨਹੀਂ ਗਏ। ਹੁਣ ਇਹ ਵੀ ਜੇ ਤੁਸੀਂ ਕਦੇ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਦੇਖੋ ਤਾਂ ਇਵੇਂ ਹੀ ਹੁੰਦਾ ਕਿ ਵੀ ਪਹਿਲਾਂ ਵਰਤ ਲਿਆ ਜਾਂਦਾ, ਫਿਰ ਡੰਪ ਕਰ ਦਿੱਤਾ ਜਾਂਦਾ। ਏਅਰ ਇੰਡੀਆ ਦੇ ਕੇਸ ਦੇ ਵਿੱਚ ਜੇ ਤੁਸੀਂ ਸੌਫਟ ਟਾਰਗੇਟ ਕਿਤਾਬ ਦੇ ਉੱਤੇ ਰਿਲਾਈ ਕਰੋ, ਜਿਹੜਾ ਕਿ 2 ਪ੍ਰੋਮੀਨੈਂਟ ਪੱਤਰਕਾਰਾਂ ਨੇ ਲਿਖੀ ਸੀ, ਜਿਹੜਾ ਮੇਨ ਕਿਰਦਾਰ ਕਰੈਕਟਰ ਸਿੱਖਾਂ ਦੇ ਵਿੱਚੋਂ ਜਿਹੜਾ ਵਪਾਰੀ ਵੀ ਹੈ, ਜਿਹੜਾ ਕੰਡੂਟ ਵੀ ਬਣਦਾ, ਰਪਤਵ ਸਿੰਘ ਮਲਕ, ਵੱਡਾ ਕਾਰੋਬਾਰੀ, ਬਾਅਦ ਖਾਲਸਾ ਕ੍ਰੈਡਿਟ ਯੂਨੀਅਨ, ਬੈਂਕ ਔਰ ਖਾਲਸਾ ਸਕੂਲ ਔਰ ਵੱਡੇ ਵੱਡੇ ਅਦਾਰੇ ਔਰ ਦੂਸਰੇ, ਖੁੱਲ੍ਹ ਕੇ ਪੂਰਾ ਦਸਤਾਰ ਖੰਡਾ ਲੱਗਾ ਹੈ ਔਰ ਪੂਰਾ ਉਸ ਕਿਸਮ ਦਾ, ਲੇਕਿਨ ਜਦੋਂ ਉਹਨੂੰ ਉਹ ਐਕਿਊਜ਼ ਬਣਦਾ ਹੈ ਉਹਦੇ 'ਚ ਏਅਰ ਇੰਡੀਆ 'ਚ, ਬਾਅਦ 'ਚ ਕੁਇਟ ਵੀ ਹੁੰਦਾ ਕਿ ਕ੍ਰੈਡੀਬਲ ਐਵੀਡੈਂਸ ਨਹੀਂ ਸੀ, ਫਿਰ ਉਹ ਆਲ ਆਫ ਏ ਸਡਨ ਖਾਲਿਸਤਾਨ ਦੇ ਖਿਲਾਫ ਭੁਗਤਦਾ ਹੈ। ਉਹਨੂੰ ਇੰਡੀਆ ਸੱਦਿਆ ਜਾਂਦਾ ਹੈ, ਉਹ ਸਾਰਿਆਂ ਨੂੰ ਮਿਲਦਾ ਹੈ, ਅਜੀਤ ਡੋਵਲ ਨਾਲ ਵੀ ਮੁਲਾਕਾਤ ਹੁੰਦੀ ਹੈ, TV ਚੈਨਲਸ 'ਤੇ ਵੀ ਬਾਹਰ ਕੋਈ ਨਹੀਂ ਮੰਗਦਾ ਖਾਲਿਸਤਾਨ ਇਹ ਉਹ। ਇੱਥੇ ਆਉਣ ਦੇ ਕੁਝ ਸਮੇਂ ਬਾਅਦ ਪਿਛਲੇ ਸਾਲ 2022 ਦੇ ਵਿੱਚ ਆਪਣੇ ਕਾਰੋਬਾਰੀ ਅਦਾਰੇ ਦੇ ਸਾਹਮਣੇ ਕੁਝ ਦੂਰੀ ਤੇ ਉਹਦਾ ਮਰਡਰ ਹੋ ਜਾਂਦਾ ਸਰੀ ਦੇ ਵਿੱਚ, ਔਰ ਅੱਜ ਤੱਕ ਕੋਈ ਵੀ ਉਹਦੇ ਪਿੱਛੇ ਕੀ ਹੈ, ਕੋਈ ਫੜਿਆ ਗਿਆ ਮੌਕੇ ਤੇ ਤਾਂ ਕੋਈ ਵੀ ਨਹੀਂ ਫੜਿਆ ਗਿਆ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਪਾਕਿਸਤਾਨ ਵਿੱਚ ਵੀ ਜਦੋਂ ਅਸੀਂ ਜਿਨ੍ਹਾਂ ਨੂੰ ਡਾਕਟਰ PhD ਕਰਕੇ ਜਾਣਿਆ ਜਾਂਦਾ ਸੀ, ਹੈਪੀ ਕਰਕੇ, ਉਹਨਾਂ ਦਾ ਮਰਡਰ ਹੁੰਦਾ ਜਿਹੜੀ ਗਵਾ ਦਿੱਤਾ ਗਿਆ। ਔਰ ਹੁਣ ਕਿਉਂਕਿ ਚਰਚਾ ਮਈ ਔਰ ਜੂਨ ਦੇ ਵਿੱਚ ਹੀ, ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਔਰ ਜੂਨ ਦੇ ਵਿੱਚ ਅਵਤਾਰ ਸਿੰਘ ਖੰਡਾ, 3 ਦਿਨ ਬਾਅਦ ਫਿਰ ਹਰਦੀਪ ਸਿੰਘ ਨਿੱਜਰ, ਇਸ ਲਈ ਬਹੁਤ ਵਾਰ ਇਹਨਾਂ 3 ਨਾਵਾਂ ਦਾ ਜ਼ਿਕਰ ਹੁੰਦਾ। ਲੇਕਿਨ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਦੇਖੋਗੇ ਤਾਂ ਫਿਰ ਇਹ ਨਜ਼ਰ ਆਏਗਾ ਕਿ ਇਹ ਤਾਂ ਸਾਡੇ ਨੂਨ ਨੇ, ਹੋਰ ਉਹਨਾਂ ਨੇ ਕਿਹਨਾਂ ਮੁਲਕਾਂ 'ਚ ਕਿੱਥੇ ਕਿਹਨੂੰ ਕੀ ਖਪਾਇਆ, ਕਿਹਨੂੰ ਐਕਸੀਡੈਂਟ ਦੇ ਨਾਂ ਸਾਨੂੰ ਨਹੀਂ ਪਤਾ ਹੈ। ਬਿਲਕੁਲ। ਔਰ ਇਸ ਸਭ ਦੇ ਚੱਲਦੇ ਆ ਕਿਉਂਕਿ ਪਾਕਿਸਤਾਨ 'ਚ ਜ਼ਾਹਰ ਹੈ 47 ਦੇ ਦੌਰ ਦੇ ਵਿੱਚ ਇਹ 2 ਮੁਲਕ ਬਣਦੇ ਨੇ, ਸਿੱਖਾਂ ਦਾ ਇੱਕ ਵੱਡਾ 40% ਸਿੱਖ ਪਾਕਿਸਤਾਨ ਤੋਂ ਇੱਧਰ ਆਉਂਦੇ ਨੇ, ਤੇ ਜਦੋਂ ਜੂਨ 84 ਵਾਪਰਦਾ ਹੈ ਉਦੋਂ ਦੋਨੋਂ ਪੰਜਾਬਾਂ ਦੇ ਵਿੱਚ ਬਾਰਡਰ ਤਾਂ ਜਿਹੜਾ ਉਹ ਵਾਘਾ ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਤੱਕ ਹੈ, ਕੋਈ ਤਾਰ ਤੂਰ ਨਹੀਂ ਸੀ ਜਾਂ ਦੂਜੀ, ਆਮ ਹੀ ਲੋਕ ਜਿਹੜੇ ਨੇ ਉਹ ਆਰ ਪਾਰ ਆਉਂਦੇ ਜਾਂਦੇ ਸੀ। ਇਹੀ ਕਾਰਨ ਸੀ ਕਿ 5-6 ਹਜ਼ਾਰ ਦੇ ਕਰੀਬ ਜਿਹੜੇ ਸਿੱਖ ਨੌਜਵਾਨ ਨੇ ਉਹ ਜਦੋਂ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਸੋ ਕਾਲਡ ਦੂਸਰਾ ਆਪਰੇਸ਼ਨ ਵੁੱਡਰੋਜ਼ ਸ਼ੁਰੂ ਕੀਤਾ
ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕਣਾ, ਪਿੰਡਾਂ ਨੂੰ ਘੇਰ ਲੈਣਾ, ਉਦੋਂ ਉਹ ਬਾਰਡਰ ਟੱਪ ਕੇ, ਕਿਉਂਕਿ ਉੱਥੇ ਕੋਈ ਸਿਕਿਉਰਿਟੀ ਜਾਂ ਦੂਜੀ ਬਹੁਤ ਖੇਤ ਲੱਗਦੇ ਸੀ ਨਾਲ, ਇੱਧਰਲੇ ਖੇਤ ਵਾਲੇ ਤਾਂ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਇਕੱਠੇ ਲੰਚ ਕਰਦੇ ਹੁੰਦੇ ਸੀ। ਇਸ ਕਿਸਮ ਦਾ ਮਾਹੌਲ ਰਿਹਾ ਲੜਾਈਆਂ ਵਾਲੇ ਥੋੜੇ ਟਾਈਮ ਨੂੰ ਛੱਡ ਕੇ। ਸੋ ਉਧਰ ਚਲੇ ਗਏ ਇਸ ਆਸ 'ਚ ਕਿ ਵੀ ਅਸੀਂ ਜਿਹੜਾ ਸੇਫਟੀ ਵੀ ਸੀ ਤੇ ਅਸੀਂ ਲੜਾਂਗੇ ਵੀ। ਇੱਕ ਵੱਖਰੀ ਕਹਾਣੀ ਹੈ ਕਿ ਉੱਥੋਂ ਦੀਆਂ ਨੀਤੀਆਂ ਕਿਵੇਂ ਬਦਲੀਆਂ ਜਾਂ ਕੀ ਬਦਲਦੀਆਂ ਰਹੀਆਂ ਜਾਂ ਕੀ ਹੋਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ 'ਚੋਂ ਕੁਝ ਜਿਹੜੇ ਨੌਜਵਾਨ ਨੇ ਉਹ ਉੱਥੇ ਹੀ ਟਿਕ ਗਏ ਤਾਂ ਕਿ ਉਹ ਜਿਹੜੇ ਨੇ ਆਪਣੀ ਜਿਹੜਾ ਕੌਮੀ ਨਿਸ਼ਾਨਾ ਹੈ ਉਹਦੇ ਲਈ ਕੁਝ ਕਰ ਸਕਣ। ਹੁਣ ਜਦੋਂ ਅਸੀਂ ਇਹਨਾਂ ਦੀ ਇਹ ਕਿਲਿੰਗ ਸਪਰੀ ਦੀ ਗੱਲ ਕਰਦੇ ਹਾਂ ਏਜੰਸੀਆਂ ਦੀ, ਕਿ ਇਹਨਾਂ ਨੇ ਰਾਹ ਨੇ ਕਿਵੇਂ ਪਾਕਿਸਤਾਨ ਦੇ ਵਿੱਚ ਵੀ ਟਾਰਗੇਟ ਕੀਤਾ, ਅਸੀਂ ਉਹਦੇ 'ਚ ਹਾਲਾਂ ਸ਼ਾਇਦ ਬਹੁਤਿਆਂ ਨੂੰ ਇਹ ਠੀਕ ਨਾ ਲੱਗੇ, ਪਰ ਮੈਨੂੰ ਇਹ ਲੱਗਦਾ ਜਿਵੇਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਡਾਕਟਰ ਪ੍ਰੀਤਮ ਸਿੰਘ ਸੇਖੋਂ, ਜਿਨ੍ਹਾਂ ਦਾ ਵੀ ਔਰ ਉਹਨਾਂ ਦੇ ਨਾਲ ਸਾਥੀ ਜਸਬੀਰ ਸਿੰਘ ਸੇਖੋਂ, ਉਹਨਾਂ ਦਾ ਹਾਲਾਂ ਉਸ ਕਹਾਣੀ ਨੂੰ ਇਵੇਂ ਬਣਾਇਆ ਗਿਆ ਜੀ ਉਹਨਾਂ ਨੇ ਉਹਨੂੰ ਮਾਰਿਆ, ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਰਿਹਾ ਕਿ ਭਾਈ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਸੀ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਮੂਵਮੈਂਟ ਨੂੰ ਅੱਗੇ ਤੋਰਨ ਦਾ, ਔਰ ਇਹਨਾਂ ਹਾਲਾਤਾਂ 'ਚ ਹੀ ਉਹਨਾਂ ਦਾ ਮਰਡਰ ਕੀਤਾ ਗਿਆ। ਕਿਉਂਕਿ ਪਾਕਿਸਤਾਨ ਨੇ ਕਦੇ ਪਬਲਿਕਲੀ ਤਾਂ ਮੰਨਿਆ ਨਹੀਂ ਹੈ, ਕਿਉਂਕਿ ਇੰਡੀਆ ਐਕਸਟ੍ਰੈਡੀਸ਼ਨ ਮੰਗਦਾ ਵੀ ਤੁਹਾਡੇ ਰਹਿੰਦੇ ਨੇ, ਇਸ ਲਈ ਈਵਨ ਜਦੋਂ ਇਸ ਕਿਸਮ ਦੇ ਹਾਦਸੇ ਵੀ ਹੁੰਦੇ ਨੇ ਉਹਨਾਂ ਦਾ ਪ੍ਰੋਪਰ ਢੰਗ ਦੇ ਨਾਲ ਸੰਸਕਾਰ ਵੀ ਨਹੀਂ, ਜਿਹੜਾ ਹੁੰਦਾ ਹੈ ਸੰਸਕਾਰ, ਪਰ ਉਹਨੂੰ ਓਨ ਨਹੀਂ ਕਰਦਾ ਹੈ ਪਾਕਿਸਤਾਨ ਵੀ ਇਵੇਂ ਹੋਇਆ। ਹੁਣ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਜਿਹੜਾ ਮਈ ਮਹੀਨੇ 'ਚ ਹੋਇਆ, ਲਾਹੌਰ 'ਚ ਹੋਇਆ, ਉਹ ਕਿਸੇ ਹੋਰ ਨਾਂ ਥੱਲੇ ਰਹਿ ਰਹੇ ਸੀ, ਮਾੜੀ ਮੋਟੀ ਖਬਰ ਕਿਤੇ ਲੱਗੀ, ਲੇਕਿਨ ਕੋਈ ਪਾਕਿਸਤਾਨ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਹੋਈ ਸੀ। ਲੇਕਿਨ ਪਾਕਿਸਤਾਨ ਦੀਆਂ ਇਸੇ ਤਰ੍ਹਾਂ ਹੁਣ ਲਗਾਤਾਰਤਾ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਕਸ਼ਮੀਰੀ ਜਿਹੜੇ ਐਕਟਿਵਿਸਟ ਪਾਕਿਸਤਾਨ 'ਚ ਰਹਿੰਦੇ ਨੇ, ਕਿਸੇ ਦਾ ਕਰਾਚੀ 'ਚ ਮਰਡਰ ਹੋਇਆ, ਕਿਸੇ ਦਾ ਇਸਲਾਮਾਬਾਦ 'ਚ ਹੋਇਆ, ਇੱਕ ਦਾ ਜਿਹੜਾ ਉਹ ਆਜ਼ਾਦ ਕਸ਼ਮੀਰ ਦੇ ਸ਼ਾਇਦ ਰਾਵਲਾਕੋਟ ਦੀ ਮਸਜਿਦ 'ਚ ਨਮਾਜ਼ ਪੜ੍ਹਦਿਆਂ ਹੋਇਆ, ਔਰ ਇਹ ਨਜ਼ਰ ਆ ਰਿਹਾ ਸੀ ਕਿ ਵੀ ਸਿੱਖ ਤਾਂ ਹੋਇਆ ਹੀ ਪੰਜਵੜ ਦਾ ਜਾਂ ਉਸ ਤੋਂ ਪਹਿਲਾਂ। ਹੁਣ ਇਹ ਜਿਹੜੀ ਸਟੋਰੀ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ, ਇਹ ਇੰਟਰਸੈਪਟ ਨਾਂ ਦੀ ਪਬਲੀਕੇਸ਼ਨ ਅਮਰੀਕਾ 'ਚੋਂ ਛਪਦੀ ਹੈ। ਇਹਨਾਂ ਨੇ ਪਹਿਲਾਂ ਵੀ ਜਦੋਂ ਹਰਦੀਪ ਸਿੰਘ ਨਿੱਜਰ ਤੋਂ ਦੇ ਮਰਡਰ ਤੋਂ ਬਾਅਦ ਜਿਨ੍ਹਾਂ ਨੂੰ ਥ੍ਰੈਟਸ ਆਈਆਂ ਉਹਨਾਂ ਦੇ ਨਾਲ ਰਾਬਤਾ ਕਰਕੇ ਸਟੋਰੀ ਕੀਤੀ। ਮੇਰੇ ਨਾਲ ਵੀ ਇਹਨਾਂ ਨੇ ਰਾਬਤਾ ਕੀਤਾ ਸੀ, ਪਰ ਮੈਂ ਉਦੋਂ ਇਹਨਾਂ ਨੂੰ ਇੰਟਰਵਿਊ ਦੇਣ ਲਈ ਤਿਆਰ ਨਹੀਂ ਸੀ ਅਜੇ, ਔਰ ਇਹਨਾਂ ਦੀ ਪਹਿਲੀ ਸਟੋਰੀ ਜਿਹੜੀ ਹੈ ਉਹਦੇ ਤੇ ਆਈ ਸੀ। ਹੁਣ ਇਹਨਾਂ ਨੇ ਜਿਹੜੀ ਹੈ ਪਾਕਿਸਤਾਨ ਇੰਟੈਲੀਜੈਂਸ ਬਿਊਰੋ ਦੀਆਂ ਕੁਝ ਖੁਫੀਆ ਰਿਪੋਰਟਾਂ, ਡਾਕੂਮੈਂਟ, ਉਹਦੇ ਤੇ ਆਧਾਰਿਤ ਸਟੋਰੀ ਕੀਤੀ ਹੈ। ਜਦੋਂ ਮੈਂ ਕਿਹਾ ਕਿ ਬੜੀ ਦੇਰ ਕਰਦੀ ਮਿਹਰਬਾਨ ਆਤੇ ਆਤੇ, ਕਿ ਜੇ ਇਹੀ ਕਹਾਣੀ, ਪਰ ਸ਼ਾਇਦ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਜਾਂ ਲੱਗਦਾ ਹੋਣਾ ਵੀ ਸਾਨੂੰ ਤਾਂ ਪਹਿਲਾਂ ਹੀ ਇੰਡੀਆ ਨੇ ਬਦਨਾਮ ਕੀਤਾ ਹੋਇਆ ਐਪੀ ਸੈਂਟਰ ਆਫ ਟੈਰਰਿਜ਼ਮ ਕਹਿ ਕੇ, ਪਰ ਅਸੀਂ ਇਸ ਪਲੇਟਫਾਰਮ ਤੋਂ ਹਮੇਸ਼ਾ ਕਹਿੰਦੇ ਰਹੇ ਹਾਂ ਵੀ ਤੁਹਾਡੇ ਕੋਲ ਕੁਲਭੂਸ਼ਣ ਯਾਦਵ ਹੈ, ਤੁਹਾਡੇ ਅੰਦਰ ਜਿੰਨੀ ਇਹ ਗੜਬੜ ਦਹਿਸ਼ਤਗਰਦੀ ਕਰਦੇ ਨੇ, ਔਰ ਜੇ ਇਸ ਮੁੱਦੇ ਦੇ ਉੱਤੇ ਬਿਫੋਰ ਇੰਕਸ਼ਾਫ ਹੁੰਦਾ ਸ਼ਾਇਦ ਭਾਰਤ ਨੂੰ, ਜਿਵੇਂ ਹੁਣ ਕੈਨੇਡਾ ਔਰ ਹੁਣ ਤਾਂ ਅਮਰੀਕਾ ਨੇ ਵੀ ਖੁੱਲ ਕੇ ਨੰਗਾ ਕਰ ਦਿੱਤਾ। ਔਰ ਇਹ ਜਿਹੜੀ ਇੰਟਰਸੈਪਟ ਦੀ ਰਿਪੋਰਟਿੰਗ ਹੈ ਜਿਹੜੀ ਅੱਜ ਦੀ, ਔਰ ਇਹਨੂੰ ਦੋ ਜਰਨਲਿਸਟ ਜਿਨ੍ਹਾਂ 'ਚ ਮੁਰਤਜ਼ਾ ਹੁਸੈਨ ਔਰ ਰਿਆਨ ਗ੍ਰਿਮ ਇਹਨਾਂ ਨੇ ਕਵਰ ਕੀਤਾ ਹੈ। ਇਹਦਾ ਟਾਈਟਲ ਹੈ ਸੀਕ੍ਰੇਟ ਇੰਟੈਲੀਜੈਂਸ ਡਾਕੂਮੈਂਟ ਸ਼ੋ ਗਲੋਬਲ ਰੀਚ ਆਫ ਇੰਡੀਆਜ਼ ਡੈਥ ਸਕੁਆਡਸ, ਲੀਕਡ ਪਾਕਿਸਤਾਨੀ ਇੰਟੈਲੀਜੈਂਸ ਬੈਕਸ ਅਪ ਕੈਨੇਡਾਜ਼ ਕਲੇਮ ਆਫ ਐਨ ਇੰਡੀਅਨ ਅਸੈਸੀਨੇਸ਼ਨ ਪ੍ਰੋਗਰਾਮ। ਕਿ ਜਿਹੜੇ ਡਾਕੂਮੈਂਟ ਲੀਕ ਹੋਏ ਨੇ ਪਾਕਿਸਤਾਨ ਇੰਟੈਲੀਜੈਂਸ ਬਿਊਰੋ ਦੇ, ਉਹ ਉਸ ਗੱਲ ਨੂੰ ਕਨਫਰਮ ਕਰਦੇ ਨੇ ਜੋ ਕੈਨੇਡਾ ਨੇ ਕਿਹਾ ਕਿ ਭਾਈ ਕਿਵੇਂ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਟਾਰਗੇਟ ਕਿਲਿੰਗਸ ਪਾਕਿਸਤਾਨ 'ਚ ਵੀ ਕੀਤੀਆਂ ਔਰ ਦੂਸਰੇ ਸਾਰੇ ਪਾਸੇ ਕਰ ਰਹੇ ਨੇ। ਔਰ ਇਸ ਦੀ ਬਿਗਨਿੰਗ ਹੀ ਇਹ ਹੈ ਕਿ ਇੰਡੀਅਨ ਗਵਰਨਮੈਂਟਸ ਇੰਟੈਲੀਜੈਂਸ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਔਰ ਰਾ has been planning assassinations targeting Sikhs and Kashmiri activists living in foreign countries, according to secret Pakistani intelligence assessment leaked to Intercept. ਉਹ ਜਿਹੜੀ ਇੰਟੈਲੀਜੈਂਸ ਹੈ ਇੰਟਰਸੈਪਟ ਦੇ ਕੋਲ ਹੈਗੀ ਹੈ ਜਿਹੜੀਆਂ ਲੀਕਡ ਸਟੋਰੀਜ਼ ਨੇ। The intelligence documents identify a series of threats against people living in Pakistan from RAW, which Pakistani security officials believe is working in conjunction with local criminal and dissident networks to carry out assassinations and other attacks. ਹੁਣ ਜਿਵੇਂ ਇੱਥੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਵੀ ਉਹਨਾਂ ਨੇ ਗੈਂਗਸਟਰਸ, ਕ੍ਰਿਮੀਨਲ
ਦੂਸਰਿਆਂ ਤੋਂ ਜਿਹੜਾ ਡਾਰਕ ਵੈਬ ਹੈ ਉੱਥੋਂ ਲੈ ਚੱਕੇ ਹੋਣਗੇ। ਜੋ ਗੁਰਪਤਵੰਤ ਸਿੰਘ ਪੰਨੂ ਨਾਲ ਕਰਨ ਜਾ ਰਹੇ ਸੀ ਉਹ ਵੀ ਕ੍ਰਿਮੀਨਲਸ ਜਿਹੜੇ ਨੇ, ਉਹ ਤਾਂ ਕਿਉਂਕਿ ਆਪ ਤਾਂ ਨਹੀਂ ਉਹਨਾਂ ਨੇ ਕਿਲ ਕਰਨਾ ਹੁੰਦਾ, ਔਰ ਇਹੀ ਪਾਕਿਸਤਾਨ ਦੇ ਵਿੱਚ ਵੀ ਇਹ ਕਰ ਰਹੇ ਨੇ ਕਿ ਜਿਹੜਾ ਲੋਕਲ ਕ੍ਰਿਮੀਨਲ ਐਲੀਮੈਂਟ ਹੈ, ਕੋਈ ਗੈਂਗਸਟਰਸ ਨੇ, ਕੋਈ ਡਰੱਗ ਮਾਫੀਆ ਹੈ, ਕੋਈ ਦੂਜਾ, ਉਹਨਾਂ ਰਾਹੀਂ ਉਹ ਟਾਰਗੇਟ ਕਰ ਰਹੇ ਨੇ। ਅਕੋਰਡਿੰਗ ਟੂ ਡਾਕੂਮੈਂਟਸ, ਰਾਅ ਇਜ਼ ਟਾਰਗੇਟਿੰਗ ਇੰਡੀਵਿਜੂਅਲਸ and religious institutions alleged to support an armed insurgency in disputed territory of Kashmir, as well as militant Sikh activists living in Pakistan and wanted by the Indian government. ਕਿ ਜਿਹੜੀ ਭਾਰਤ ਸਰਕਾਰ ਨੇ ਮੰਗੀ ਹੋਈ ਹੈ ਉਹਨਾਂ ਦੀ ਐਕਸਟ੍ਰੈਡੀਸ਼ਨ, ਉਹ ਕਸ਼ਮੀਰੀ ਹੋਣ, ਸਿੱਖ ਹੋਣ, ਜਿਹੜੇ ਕਿ ਆਜ਼ਾਦੀ ਪਸੰਦ ਨੇ, ਆਪਣੀ ਆਜ਼ਾਦੀ ਲਈ ਲੜ ਰਹੇ ਨੇ। The documents offer compelling substantiation for the sensational claim that India has been carrying out a transnational assassination program against its political enemies, ਕਿ ਆਪਣੇ ਸਿਆਸੀ ਦੁਸ਼ਮਣਾਂ ਦੇ ਖਿਲਾਫ ਭਾਰਤ ਇਹ ਟ੍ਰਾਂਸਨੈਸ਼ਨਲ ਜਿਹੜਾ ਟੈਰਰਿਜ਼ਮ ਹੈ ਉਹ ਕਰ ਰਿਹਾ। Canadian government first made headlines in September with the accusation that Indian intelligence agents orchestrated the assassination of Sikh Canadian activist Hardeep Singh Nijjar on Canadian soil। ਫਿਰ ਉਸ ਤੋਂ ਪਹਿਲਾਂ ਹੁਣ ਇਸ ਸਟੋਰੀ 'ਚ ਉਹਨਾਂ ਨੇ ਕਿਹਾ ਵੀ ਨਿੱਜਰ ਤੋਂ ਪਹਿਲਾਂ ਅਵਤਾਰ ਸਿੰਘ ਖੰਡੇ ਦਾ ਜਿਹੜੀ ਸਡਨ ਡੈਥ ਹੈ, ਇਸ ਬਾਰੇ ਵੀ ਅਲੈਜ ਕੀਤਾ ਜਾਂਦਾ ਹੈ ਕਿ ਹੀ ਹੈਡ ਬੀਨ ਪੋਇਜ਼ਨਡ ਬਾਈ ਇੰਡੀਅਨ ਇੰਟੈਲੀਜੈਂਸ ਏਜੰਟਸ ਫੋਲੋਇੰਗ ਏ ਸੀਰੀਜ਼ ਆਫ ਪਬਲਿਕ ਥ੍ਰੈਟਸ ਟੂ ਹਿਜ਼ ਲਾਈਫ। ਫਿਰ ਸਪਟੈਂਬਰ ਮਹੀਨੇ ਬਾਰੇ ਇੰਟਰਸੈਪਟ ਨੇ ਕਿਹਾ ਕਿ ਭਾਈ ਅਸੀਂ ਜਿਹੜੀ ਹੈ ਸਿੱਖ ਐਕਟਿਵਿਸਟ ਨੂੰ US ਦੇ ਵਿੱਚ ਕਿਵੇਂ ਧਮਕੀਆਂ ਮਿਲੀਆਂ ਨੇ, FBI ਨੇ ਕਿਵੇਂ ਵਾਰਨ ਕੀਤਾ ਜਿਹਨੂੰ ਉਸ ਦਾ ਵੀ ਕਹਿੰਦੇ ਨੇ ਵੀ ਅਸੀਂ ਜ਼ਿਕਰ ਕੀਤਾ ਆਲਰੇਡੀ, ਅਸੀਂ ਸਟੋਰੀ ਕੀਤੀ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਕੋਰਡਿੰਗ ਟੂ ਪਾਕਿਸਤਾਨੀ ਇੰਟੈਲੀਜੈਂਸ ਅਸੈਸਮੈਂਟ ਦਿਸ ਸਮਰ Ra was also targeting 2 Sikh activists in Pakistan for assassination in the cities of Lahore and Islamabad. ਦੋਵਾਂ ਨੂੰ ਉਹ ਟਾਰਗੇਟ ਕਰ ਰਹੇ ਸੀ। One alleged target in Islamabad is unnamed, ਕਿ ਇਸਲਾਮਾਬਾਦ 'ਚ ਰਹਿਣ ਵਾਲਾ, ਉਹਦਾ ਉਹਨਾਂ ਨੇ ਨਾਂ ਨਹੀਂ ਡਿਸਕਲੋਜ਼ ਕੀਤਾ। ਲੇਕਿਨ ਦੂਸਰੇ ਜਿਹੜੇ ਨੇ ਉਹ ਲਖਬੀਰ ਸਿੰਘ ਰੋਡੇ, ਲਖਬੀਰ ਸਿੰਘ ਰੋਡੇ, ਜਸਬੀਰ ਸਿੰਘ ਰੋਡੇ ਭਰਾ ਨੇ, ਇਹ ਭਤੀਜੇ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ। ਇਹਨਾਂ ਦੇ ਪਿਤਾ ਸਰਦਾਰ ਜਗੀਰ ਸਿੰਘ ਜਿਹੜੇ ਨੇ ਉਹ ਪਿੰਡਰਾਂ ਵਾਲਿਆਂ ਦੇ ਨਾਲ ਹੀ ਜੂਨ 84 'ਚ ਘੱਲੂਘਾਰਾ 84 ਵੇਲੇ ਜੂਝਦੇ ਹੋਏ ਸ਼ਹੀਦ ਹੋਏ ਸੀ। ਲਖਬੀਰ ਸਿੰਘ ਰੋਡੇ ਔਰ ਜਸਬੀਰ ਸਿੰਘ ਰੋਡੇ ਜਿਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ UK ਦੇ ਵਿੱਚ, ਕੈਨੇਡਾ ਦੇ ਵਿੱਚ ਬਣਾਈ। ਲਖਬੀਰ ਸਿੰਘ ਰੋਡੇ ਕੈਨੇਡਾ 'ਚ ਹੁੰਦੇ ਸੀ, ਜਸਬੀਰ ਸਿੰਘ ਰੋਡੇ UK ਸੀ। ਬਾਅਦ 'ਚ ਕੈਨੇਡਾ ਨੇ ਐਸੇ ਹਾਲਾਤ ਪੈਦਾ ਕੀਤੇ ਕਿ ਲਖਬੀਰ ਸਿੰਘ ਰੋਡੇ ਜਿਹੜੇ ਨੇ ਉਹ ਪਾਕਿਸਤਾਨ ਚਲੇ ਗਏ, ਉੱਥੇ ਉਹ ਰਹਿੰਦੇ ਨੇ। ਪਰ ਇਸ ਰਿਪੋਰਟ ਤੋਂ ਇਹ ਹੈ ਕਿ ਇੰਡੀਅਨ ਏਜੰਸੀਆਂ ਉਹਨਾਂ ਨੂੰ ਵੀ ਮਾਰਨਾ ਚਾਹੁੰਦੀਆਂ ਨੇ, ਔਰ ਉਹਨਾਂ ਦਾ ਜਿਹੜਾ ਬੇਟਾ ਹੈ ਭਗਤ ਸਿੰਘ ਉਹ ਟੋਰਾਂਟੋ ਰਹਿੰਦੇ ਨੇ। ਔਰ ਇਸ ਇੰਟਰਸੈਪਟ ਦੇ ਨਾਲ ਜਿਹੜਾ ਕਾਫੀ ਇੰਟਰਵਿਊ ਹੈ ਵੱਡਾ, ਉਹ ਭਗਤ ਸਿੰਘ ਹੋਰਾਂ ਦਾ ਕਿ ਭਾਈ ਕਿਵੇਂ ਜਿਹੜਾ ਉਹ ਰੋਡੇ ਸਨ ਏ ਕੈਨੇਡੀਅਨ ਸਿਟੀਜ਼ਨ ਨੇਮਡ ਭਗਤ ਸਿੰਘ ਲਾਈਕ ਹਿਜ਼ ਫਾਦਰ ਪ੍ਰੋਮੀਨੈਂਟ ਇਨ ਦਾ ਡਾਇਸਪੋਰਾ, ਉਹ ਵੀ ਖਾਲਿਸਤਾਨ ਦੇ ਐਕਟਿਵਿਸਟ ਨੇ। ਉਹਨਾਂ ਨੇ ਕਿਹਾ ਕਿ ਇਟ ਇਜ਼ ਅ ਵੈਲ ਨੋਨ ਫੈਕਟ ਦੈਟ ਮਾਈ ਫਾਦਰ ਹੈਜ਼ ਬੀਨ ਔਨ ਦਾ ਇੰਡੀਅਨ ਗਵਰਨਮੈਂਟਸ ਹਿੱਟ ਲਿਸਟ ਫॉर ਈਅਰਸ। ਔਰ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਵਾਰਨ ਕੀਤਾ ਸੀ ਕਿ ਮੇਰੀ ਜ਼ਿੰਦਗੀ ਨੂੰ ਵੀ ਖਤਰਾ ਹੈ, ਉਹਨਾਂ ਦੇ ਬੇਟੇ ਨੂੰ ਵੀ ਅੱਗੋਂ। ਔਰ ਉਹਨਾਂ ਨੇ when Nijar was killed, the response from many of us to our government was we told you so। ਉਹਨਾਂ ਨੇ ਕਿਹਾ ਜੀ ਕਿ ਇਹੀ ਸੀ ਜੀ, ਅਸੀਂ ਤਾਂ ਤੁਹਾਨੂੰ ਕਿਹਾ ਸੀ। but there is also a lot of anger that a foreign government could simply come here and murder a Canadian citizen। ਇਹ ਹੁਣ ਭਗਤ ਸਿੰਘ ਕਹਿ ਰਹੇ ਨੇ, ਲਖਬੀਰ ਸਿੰਘ ਰੋਡੇ ਦਾ ਲੜਕਾ। ਫਿਰ ਇਸੇ ਇੰਟਰਸੈਪਟ ਨੇ ਕਿਹਾ ਵੀ ਅਸੀਂ ਕੈਨੇਡੀਅਨ ਐਮਬੈਸੀ, ਇੰਡੀਅਨ ਐਮਬੈਸੀ ਔਰ ਪਾਕਿਸਤਾਨ ਐਮਬੈਸੀ ਨਾਲ ਵੀ ਉਹਨਾਂ ਤੋਂ ਵੀ ਜਿਹੜੀ ਜਾਣਕਾਰੀ ਲੈਣੀ ਚਾਹੀ, ਪਰ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ। ਔਰ the pace of suspected attacks inside Pakistan against individuals wanted by India appears to have accelerated in recent weeks। On November 13, Indian media reported killing of another militant connected to an Islamist group in Karachi। ਅਸੀਂ ਵੀ ਜ਼ਿਕਰ ਕੀਤਾ ਸੀ। The possible assassination followed the killings of 2 other Islamist militants wanted by India that had taken place recently in Pakistan's tribal region। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜੇ ਗ੍ਰੇਟ ਡਿਟੇਲ ਇੰਡੀਅਨ ਪ੍ਰੈਸ ਦੀ ਦੇਖੋ ਕਿ ਵੀ ਇਹ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਜੀ ਉਹ ਐਲੀਮੀਨੇਟ ਅਸੀਂ ਕਰ ਦਿੱਤੇ ਨੇ, ਜਦੋਂ ਕਿ ਪਾਕਿਸਤਾਨੀ ਮੀਡੀਆ ਨੇ ਇਹਦਾ ਈਵਨ
ਨੋਟਿਸ ਵੀ ਨਹੀਂ ਲਿਆ ਔਰ ਫਿਰ ਉਹਨਾਂ ਨੇ ਅੱਗੋਂ ਸੀਕ੍ਰੇਟ ਡਾਕੂਮੈਂਟਸ ਨੂੰ ਫਰਦਰ ਡਿਟੇਲ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਦ ਸੀਕ੍ਰੇਟ ਡਾਕੂਮੈਂਟਸ ਵਿਚ ਵਰ ਪ੍ਰੋਡਿਊਸਡ ਬਾਈ ਪਾਕਿਸਤਾਨ ਇੰਟੈਲੀਜੈਂਸ ਬਿਊਰੋ, a civilian controlled security agency somewhat akin to FBI, shows serious concern that Indian intelligence will carry out more killings on its soil in the future. ਕਿ ਜਿਹੜਾ ਪਾਕਿਸਤਾਨ IB ਦੀ ਰਿਪੋਰਟ ਹੈ ਕਿ ਆਉਣ ਵਾਲੇ ਪੀਰੀਅਡ 'ਚ ਇੰਡੀਅਨ ਏਜੰਸੀਆਂ ਹੋਰ ਵੀ ਜਿਹੜੀਆਂ ਨੇ ਕਿਲਿੰਗਸ ਕਰਨਗੀਆਂ ਔਰ ਇਹ ਮਈ ਮਹੀਨੇ 'ਚ ਪਾਕਿਸਤਾਨ ਇੰਟੈਲੀਜੈਂਸ ਬਿਊਰੋ ਨੇ ਵਾਰਨ ਕੀਤਾ ਸੀ ਕਿ ਵੀ 2 ਹੋਰ ਮੁਲਕਾਂ ਦੇ ਵਿੱਚ ਜਿਹੜੇ ਇਹਨਾਂ ਦੇ ਕਿਲਰ ਗੈਂਗਸ ਬੈਠੀਆਂ ਹੋਈਆਂ ਨੇ, UAE ਯੂਨਾਈਟਿਡ ਅਰਬ ਐਮੀਰੇਟਸ ਔਰ ਅਫਗਾਨਿਸਤਾਨ, ਉਹਨਾਂ ਨੂੰ ਵੀ ਰਾਹ ਨੇ ਜਿਹੜਾ ਐਕਟੀਵੇਟ ਕਰ ਦਿੱਤਾ ਹੈ ਪਾਕਿਸਤਾਨ 'ਚ ਕਿਲਿੰਗਸ ਕਰਨ ਦੇ ਲਈ। ਔਰ ਫਿਰ ਉਹਨਾਂ ਨੇ ਕਿਹਾ ਕਿ ਇਹ ਮਈ ਮਹੀਨੇ ਦੀ ਗੱਲ ਹੈ। ਸਤੰਬਰ ਦੇ ਵਿੱਚ ਇੰਟੈਲੀਜੈਂਸ ਬਿਊਰੋ ਡਾਕੂਮੈਂਟ ਅਗੇਨ ਵਾਰਨਡ that Indian government's intelligence agency was planning terrorist attacks and assassinations against targets inside Pakistan. Raw agents were operating from a militant training camp in Afghan city of Spin Boldak, it said, to target wanted prominent Sikh personalities in Pakistan. ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਇਹਨਾਂ ਦਾ ਰਾਹ ਦਾ ਅੱਡਾ ਸਪਿਨ ਬੋਲਡਕ 'ਚ ਉੱਥੋਂ ਆਪਰੇਟ ਕਰ ਰਹੇ ਨੇ ਔਰ ਉਹ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਪ੍ਰੋਮੀਨੈਂਟ ਜਿਨ੍ਹਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਉਣਾ ਹੈ ਉਹਨਾਂ ਨੂੰ ਮਾਰਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਡਾਕੂਮੈਂਟ ਨੇ ਇਹਨਾਂ ਦੇ ਉੱਤੇ ਕੌਨਫੀਡੈਂਸ਼ੀਅਲ ਮਾਰਕ ਕੀਤਾ ਹੋਇਆ, ਨਾਟ ਟੂ ਬੀ ਡਿਸਕਲੋਜ਼ਡ, ਪਰ ਸਾਡੇ ਕੋਲ ਦਾ ਇੰਟਰਸੈਪਟ ਇਜ਼ ਨਾਟ ਪਬਲਿਸ਼ਿੰਗ ਦੈਮ ਇਨ ਫੁੱਲ ਇਨ ਆਰਡਰ ਟੂ ਪ੍ਰੋਟੈਕਟ ਦਾ ਸੋਰਸ ਹੂ ਪ੍ਰੋਵਾਈਡਡ ਦੈਮ। ਫਿਰ ਉਹਨਾਂ ਨੇ ਜਿਹੜੀਆਂ ਕਸ਼ਮੀਰੀ ਔਰ ਸਿੱਖ ਸੈਪਰੇਟਿਸਟ ਕਾਜ਼ਿਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ one such document said that it has been learned through reliable sources that hostile intelligence agency RAW, with the collaboration of sub-nationalist group, anti-state activist and local criminals network, is already planning to carry out a terrorist attack on markaz, masjid, religious seminaries, leaders, ਅਹਿਲੇ ਹਦੀਥ ਔਰ ਇਹ ਸਾਰਿਆਂ ਦੇ ਉੱਤੇ ਉਹ ਅਟੈਕ ਕਸ਼ਮੀਰ ਜਿਹਾਦ। ਫਿਰ ਇਹ ਪੂਰੀ ਡੀਟੇਲ ਇੰਟੈਲੀਜੈਂਸ ਬਿਊਰੋ ਦੀਆਂ ਰਿਪੋਰਟ ਤੇ ਆਧਾਰਿਤ ਹੈ ਕਿ ਕਿਵੇਂ ਉਹਨਾਂ ਨੇ ਕਸ਼ਮੀਰੀਆਂ ਨੂੰ ਔਰ ਸਿੱਖਾਂ ਨੂੰ ਟਾਰਗੇਟ ਬਣਾਇਆ ਔਰ ਇਹਨਾਂ 'ਚ ਜਿੱਥੇ ਉਹਨਾਂ ਨੇ ਰਿਲੀਜੀਅਸ ਪਲੇਸਿਸ ਦਾ ਜ਼ਿਕਰ ਕੀਤਾ। ਮੈਨੂੰ ਹਮੇਸ਼ਾ ਇਸ ਗੱਲ ਦਾ ਫੀਅਰ ਰਹਿੰਦਾ ਹੈ ਕਿ ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਮੰਡੇ, ਆਲਮੋਸਟ 30,000 ਤੋਂ 50,000 ਤੱਕ ਸਿੱਖ ਸੰਗਤ ਨਨਕਾਣਾ ਸਾਹਿਬ ਜੁੜਦੀ ਹੈ, ਨਗਰ ਕੀਰਤਨ ਵੀ ਹੁੰਦਾ ਹੈ। ਪਹਿਲਾਂ 2-3 ਸਾਲ ਸਿਕਿਉਰਿਟੀ ਰੀਜ਼ਨਸ ਕਰਕੇ ਉਹ ਨਹੀਂ ਸੀ ਕਰਦੇ ਔਰ ਮੈਨੂੰ ਹਮੇਸ਼ਾ ਇਹ ਹੁੰਦਾ ਹੈ ਵੀ ਇੱਕ ਪਾਸੇ ਜਿਹੜੀ ਗੁੱਡਵਿਲ ਹੈ ਦੋਨਾਂ ਕੌਮਾਂ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਤੋਂ ਬਾਅਦ ਕਿ ਇਹਨਾਂ ਨੇ ਘੁਸਪੈਠ ਇਹਨਾਂ ਦੀ ਮੁਕੰਮਲ ਹੈ ਔਰ ਹੁਣ ਕੋਈ ਸ਼ੱਕ ਨਹੀਂ ਹੈ ਕਿ ਕਿਸ ਹੱਦ ਤੱਕ ਹੈ। ਸਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਹੈਪੀ ਡਾਕਟਰ PhD ਉਹਨਾਂ ਦਾ ਵੀ ਕਤਲ ਹੋਇਆ, ਪੰਜਵੜ ਦਾ ਹੁਣ ਹੋਇਆ, ਉਸ ਤੋਂ ਪਹਿਲਾਂ ਵੀ ਸ਼ੱਕੀ ਹਾਲਾਤਾਂ 'ਚ ਜਿਹੜੀਆਂ ਈਵਨ ਜਲਾਲਾਬਾਦ ਦੇ ਵਿੱਚ ਜਾਂ ਦੂਜੇ ਸਿੱਖਾਂ ਦੇ ਉੱਤੇ ਹਮਲੇ ਨੇ ਜਾਂ ਪੇਸ਼ਾਵਰ ਦੇ ਵਿੱਚ ਹਮਲੇ ਨੇ। ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਵੀ ਇਹ ਪਠਾਣਾ ਦਾ ਨਾਂ ਲੈ ਕੇ, ਅਫਗਾਨਾਂ ਦਾ, ਤਾਲਿਬਾਨ ਦਾ ਨਾਂ ਲੈ ਕੇ ਇਹ ਇੰਡੀਅਨ ਏਜੰਸੀਆਂ ਦੀਆਂ ਹੀ ਕਰਤੂਤਾਂ ਨੇ ਕਿਉਂਕਿ ਉਹ ਦੋਨਾਂ ਕੌਮਾਂ ਦੇ ਵਿੱਚ ਵੀ ਵਿੱਥ ਪਾਉਣਾ ਚਾਹੁੰਦੇ ਨੇ ਔਰ ਐਟ ਦਾ ਸੇਮ ਟਾਈਮ ਪਾਕਿਸਤਾਨ ਦੇ ਅੰਦਰ ਵੀ ਉਹ ਮਾਹੌਲ ਅਫਰਾ ਤਫਰੀ ਦਾ, ਐਨਾਰਕੀ ਦਾ, ਕੇਓਸ ਦਾ ਕ੍ਰੀਏਟ ਕਰਨਾ ਚਾਹੁੰਦੇ ਨੇ ਤਾਂ ਕਿ ਪਾਕਿਸਤਾਨ ਇੱਕ ਸਟੇਬਲ ਨੇਸ਼ਨ ਦੇ ਤੌਰ ਤੇ ਫੰਕਸ਼ਨ ਨਾ ਕਰ ਸਕੇ। ਔਰ ਹੁਣ ਕੋਈ ਇਹਦੇ ਬਾਰੇ ਦੋ ਰਾਵਾਂ ਨਹੀਂ ਨੇ। ਕੈਨੇਡਾ, ਅਮਰੀਕਾ ਨੇ ਤਾਂ ਆਲਰੇਡੀ ਦੱਸ ਹੀ ਦਿੱਤਾ ਹੈ ਵੀ ਇਹ ਟ੍ਰਾਂਸਨੈਸ਼ਨਲ ਟੈਰਰਿਜ਼ਮ ਕਰ ਰਹੇ ਨੇ, ਪਰ ਪਾਕਿਸਤਾਨ ਬੇਸਡ ਵੀ ਘੱਟੋ ਘੱਟ ਇੰਟਰਸੈਪਟ ਇੱਕ ਕ੍ਰੈਡੀਬਲ ਪਬਲੀਕੇਸ਼ਨ ਹੈ, ਇਹਨੇ ਪਾਕਿਸਤਾਨ ਇੰਟੈਲੀਜੈਂਸ ਬਿਊਰੋ ਦੇ ਹਵਾਲੇ ਨਾਲ ਵੀ ਜਿਹੜੇ ਸੀਕ੍ਰੇਟ ਡਾਕੂਮੈਂਟ ਨੇ ਉਹ ਲੀਕ ਕੀਤੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ
ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਭਾਰਤ ਉੱਤੇ ਉਸ ਦੇ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਾਇਆ ਹੈ ਔਰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਭਿੱਜੀ ਬਿੱਲੀ ਵਾਂਗ ਰਿਸਪੌਂਸ ਦਿੱਤਾ ਗਿਆ ਹੈ। ਪਰ ਐਨ.ਆਈ.ਏ ਦੀਆਂ ਟੀਮਾਂ ਨੇ ਪੰਜਾਬ ਤੇ ਹਰਿਆਣੇ ਵਿੱਚ 14 ਅੱਡ-ਅੱਡ ਲੋਕੇਸ਼ਨ ਦੇ ਉੱਪਰ ਛਾਪੇ ਮਾਰੇ ਨੇ। ਸੋ ਇਹਨਾਂ ਛਾਪਿਆਂ ਨੂੰ ਸੈਨ ਫਰਾਂਸਿਸਕੋ ਵਿੱਚ ਜਿਹੜੀ ਭਾਰਤੀ ਕੌਂਸਲੇਟ ਦੇ ਬਾਹਰ ਹੋਏ ਰੋਸ ਵਿਖਾਵਿਆਂ ਨਾਲ ਵੀ ਜੋੜਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅੱਜ ਅਸੀਂ ਫਾਈਨੈਂਸ਼ੀਅਲ ਟਾਈਮਸ ਦੀ ਸਟੋਰੀ ਜਿਹੜੀ ਦੁਨੀਆ ਦੀਆਂ ਸਾਰੀਆਂ ਹੀ ਪ੍ਰੋਮੀਨੈਂਟ ਪਬਲੀਕੇਸ਼ਨਸ ਨੇ ਪਬਲਿਸ਼ ਕੀਤੀ ਹੈ ਔਰ ਥਾਂ ਥਾਂ ਉਸ ਦੀ ਚਰਚਾ ਸਿਰਫ ਸਿੱਖ ਹਲਕਿਆਂ 'ਚ ਹੀ ਨਹੀਂ, ਜਿੰਨਾ ਭਾਰਤ ਦੇ ਇਮੇਜ ਨੂੰ ਬੀਟਿੰਗ ਮਿਲ ਰਹੀ ਹੈ ਇਸ ਵੇਲੇ, ਜਿੱਥੇ ਰਸ਼ੀਆ ਜਾਂ ਮੋਸਾਦ ਜਾਂ ਦੂਸਰੀਆਂ ਏਜੰਸੀਆਂ ਦਾ ਜ਼ਿਕਰ ਹੁੰਦਾ ਸੀ, ਅੱਜ ਭਾਰਤ ਦੀ ਡਰਟੀ ਏਜੰਸੀ ਰਾਹ ਇੰਟਰਨੈਸ਼ਨਲ ਕਿਲਰ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਕੱਲਾ ਫਾਈਵ ਆਈਜ਼ ਕੰਟਰੀ ਜਾਂ ਜਸਟਿਨ ਟਰੂਡੋ ਦਾ 18 ਸਤੰਬਰ ਦਾ ਇਨਕਸ਼ਾਫ ਹੀ ਨਹੀਂ, ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਆਲਮੋਸਟ 2 ਮਹੀਨੇ ਬਾਅਦ ਹੀ 18 ਸਤੰਬਰ ਤੋਂ ਅਸੀਂ ਅਜੇ ਨਵੰਬਰ 18 ਕ੍ਰਾਸ ਕੀਤਾ ਕਿ ਅਮਰੀਕਾ ਨੇ ਵੀ ਇਸ ਦੇ ਉੱਤੇ ਸਟੈਂਪ ਲਾ ਦਿੱਤੀ ਹੈ ਔਰ FBI ਨੇ ਉਸ ਅਟੈਂਪਟ ਨੂੰ ਫਾਈਲ ਕੀਤਾ ਜੋ ਗੁਰਪਤਵੰਤ ਸਿੰਘ ਪੰਨੂ ਦਾ ਇਹ ਮਰਡਰ ਕਰਨ ਜਾ ਰਹੇ ਸੀ। ਉਹਨਾਂ ਨੇ ਕਲਪਰੇਟ ਵੀ ਫੜਿਆ ਹੈ ਔਰ ਇੰਡਾਇਕਟਮੈਂਟ ਵੀ ਹੈ। ਨਾਲ ਦੀ ਨਾਲ ਭਾਰਤ ਨੂੰ ਸਟਰੋਂਗ ਜਿਹੜੀ ਹੈ ਡਿਪਲੋਮੈਟਿਕ ਵਾਰਨਿੰਗ ਵੀ ਦਿੱਤੀ ਹੈ। ਹੁਣ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਇਨਕਸ਼ਾਫ ਕੀਤਾ ਸੀ ਤੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਕਿਵੇਂ ਉਸ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ ਸੀ। ਉਹਨਾਂ ਦੇ ਡਿਪਲੋਮੈਟ ਜਿਹੜੇ ਨੇ ਉਹ 38-39 ਉਹਨਾਂ ਨੂੰ ਕੱਢਤਾ ਗਿਆ ਸੀ। ਵੀਜ਼ੇ ਦੀ ਜਿਹੜੀ ਹੈ ਉਹ ਸਰਵਿਸ ਖਤਮ ਕਰ ਦਿੱਤੀ ਗਈ ਸੀ, ਵਨ ਸਾਈਡਡ, ਈਵਨ ਵੀਜ਼ਾ ਦੇਣ ਤੋਂ ਵੀ ਨਾ ਕਰ ਦਿੱਤਾ ਗਿਆ ਸੀ। ਹੁਣ ਜਦੋਂ ਅਮਰੀਕਾ ਨੇ ਬਾਈ ਦਾ ਕਾਲਰ ਔਰ ਬਾਈ ਦਾ ਨੈਕ ਉਹਨਾਂ ਨੂੰ ਚੰਗੀ ਤਰ੍ਹਾਂ ਫੜਿਆ, ਭਾਰਤ ਦਾ ਰਿਐਕਸ਼ਨ ਦੇਖੋ। ਅੱਜ ਪਹਿਲੀ ਜਿਹੜੀ ਖਬਰ ਪ੍ਰੋਮੀਨੈਂਟ ਸੀ ਜਦੋਂ ਤੱਕ ਕਿ ਫਾਈਨੈਂਸ਼ੀਅਲ ਟਾਈਮਸ ਦੀ ਸਟੋਰੀ ਸਰਕੂਲੇਟ ਕਰਨ ਵਾਲੀ ਸੀ, ਕਿਉਂਕਿ ਉਹਨਾਂ ਕੋਲ ਜਾਣਕਾਰੀ ਹੋਏਗੀ ਕਿ ਇਹ ਹੋਣ ਜਾ ਰਿਹਾ, ਔਰ ਇਹ ਖਬਰ ਸੀ ਇੰਡੀਆ ਰਿਜ਼ਿਊਮਸ ਵੀਜ਼ਾ ਫਾਰ ਕੈਨੇਡੀਅਨ ਸਿਟੀਜ਼ਨਸ। ਅੱਜ ਬਿਨਾਂ ਕਿਸੇ ਤੋਂ, ਜਿਵੇਂ ਕੈਨੇਡਾ ਦੇ ਸਾਹਮਣੇ ਬਿਲਕੁਲ ਗੋਡੇ ਟੇਕ ਕੇ, India suspended all visa facilities for Canadian citizens following a controversy triggered by Prime Minister Justin Trudeau's remarks that Indian agents were responsible for the June 18 killing of Hardeep Singh Nijjar. ਹੁਣ ਉਹ ਜਿਹੜਾ ਉਹਨਾਂ ਨੇ ਉਦੋਂ ਦਾ India has resumed e-visa service for Canadian citizen on Wednesday. ਅੱਜ ਹੀ ਵਾਈਟ ਹਾਊਸ ਇੰਡੀਆ ਨੂੰ ਕਹਿ ਰਿਹਾ ਵੀ ਜਵਾਬ ਦਿਓ ਤੁਸੀਂ। ਅੱਜ ਹੀ ਫਾਈਨੈਂਸ਼ੀਅਲ ਟਾਈਮਸ ਦੀ ਸਟੋਰੀ ਹੈ, ਅੱਜ ਹੀ FBI ਦੀ ਇੰਡਾਇਕਟਮੈਂਟ ਔਰ ਸੀਲਡ ਐਨਵੈਲਪ ਦੇ ਵਿੱਚ ਹੈ, ਤੇ ਅੱਜ ਇੰਡੀਆ ਜਿਹੜਾ ਕੈਨੇਡਾ ਦਾ ਉਹ ਵੀਜ਼ਾ ਖੋਲ ਰਿਹਾ। ਇੰਡੀਆ ਹੈਜ਼ ਰਿਜ਼ਿਊਮਡ ਵੀਜ਼ਾ ਸਰਵਿਸਿਜ਼ ਫਾਰ ਕੈਨੇਡੀਅਨ ਸਿਟੀਜ਼ਨਸ ਔਨ ਵੈਨਸਡੇ, sources have told. The decision came 2 months after India suspended all visa facilities for Canadian citizens in the wake of controversy जो ट्रूडो ਦੀ ਸਟੇਟਮੈਂਟ ਨੂੰ ਲੈ ਕੇ। ਔਰ ਇਹਦੇ ਤੇ ਉਹਨਾਂ ਨੇ ਕਿਹਾ ਜੀ ਕਿ ਵੀ ਐਕਸਟਰਨਲ ਅਫੇਅਰਸ ਮਿਨਿਸਟਰ S. Jaishankar said the situation in Canada has relatively improved for the Indian diplomats to perform normal duties. ਕਿ ਜੀ ਹੁਣ ਅਸੀਂ ਜਿਹੜੀ ਇਹ ਸਿਚੁਏਸ਼ਨ ਕੈਨੇਡਾ 'ਚ, ਅਜੇ 2 ਦਿਨ ਪਹਿਲਾਂ ਤੁਹਾਡਾ ਹਿੰਦੂਤਵੀ ਜਿਹੜਾ ਚੰਦਰਾ ਹੈ MP ਉਹ ਚੀਕਾਂ ਮਾਰ ਰਿਹਾ ਕਿ ਜੀ ਉਹ ਹਮਲਾ ਕਰ ਦੇਣਾ, ਅਗਲੇ ਹਫਤੇ ਲక్ష్ਮੀ ਮੰਦਿਰ ਤੇ ਕਰ ਦੇਣਾ, ਡਿਪਲੋਮੈਟਾਂ ਤੇ ਕਰਤਾ, ਹੇਟ ਇੰਡੀਆ। ਹੁਣ ਕਿਹੜੀ ਇੰਪਰੂਵਮੈਂਟ ਹੋਈ ਹੈ ਜੀ ਰਿਲੇਸ਼ਨਸ਼ਿਪ 'ਚ? ਰਾਦਰ ਤੁਹਾਡੇ ਥਾਂ ਤੇ ਦੋਨੋਂ ਹੀ ਤੁਹਾਡੇ ਡਿਪਲੋਮੈਟ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੀ ਔਰ ਸਿੱਖ ਹੈਰੀਟੇਜ ਸੈਂਟਰ ਟੋਰਾਂਟੋ ਵੀ ਤੁਹਾਡੀਆਂ ਗੱਡੀਆਂ ਰੋਕੀਆਂ ਨੇ ਔਰ ਪ੍ਰੋਟੈਸਟ ਕੀਤਾ ਕਿ ਵੀ ਤੁਸੀਂ ਜਾ ਨਹੀਂ ਸਕਦੇ ਉੱਥੇ
ਸਾਡੀ ਸੋਵਰਨਟੀ ਤੁਸੀਂ ਵਾਇਲੇਟ ਕਰ ਰਹੇ ਹੋ ਗੁਰਦੁਆਰਿਆਂ। ਅੱਛਾ। ਫਿਰ ਉਹਨਾਂ ਨੇ ਕਿਹਾ ਜੀ what had happened was we had temporarily suspended visa issuance because the situation in Canada made it difficult for our diplomats to go to office and do the necessary work for processing visas. As the situation there has become more secure or relatively improved, I think we have found it possible for the visa services to progressively resume, said External Affairs Minister. ਇਹ ਹੈ ਬਾਹਮਣ ਦਾ ਕਿਰਦਾਰ ਕਿ ਭਾਈ ਕਿਵੇਂ ਯੂ ਟਰਨ ਮਾਰਨਾ ਹੈ। ਔਰ ਦੂਜਾ ਹੁਣ ਜਦੋਂ ਅਮਰੀਕਾ ਦੇ ਵਾਈਟ ਹਾਊਸ ਨੇ ਭਾਰਤ ਨੂੰ ਜਵਾਬਦੇਹ ਬਣਾਇਆ ਤੇ ਉਸ ਦੇ ਉੱਤੇ ਉਹਨਾਂ ਨੇ ਕਿਹਾ ਇੰਡੀਆ ਟੇਕ ਸਿਕਿਉਰਿਟੀ ਇਨਪੁਟਸ ਫਰਮ ਅਮਰੀਕਾ ਸੀਰੀਅਸਲੀ। ਕੱਢੋ ਅਮਰੀਕਾ ਦੇ ਵੀ ਡਿਪਲੋਮੈਟ ਉੱਥੋਂ, ਕਿਉਂਕਿ ਉਹਨਾਂ ਨੇ ਤੁਹਾਨੂੰ ਕਿਲਰ ਕਿਹਾ ਤੁਸੀਂ ਤਾਂ ਆਲਮੋਸਟ ਮਾਰਤਾ ਸੀ। ਇਹ ਤਾਂ ਅਮਰੀਕਾ ਦੀ FBI ਨੇ ਫਾਈਲ ਕੀਤਾ। ਇੰਡੀਆ ਟੇਕ ਸਿਕਿਉਰਿਟੀ ਇਨਪੁਟਸ ਫਰਮ ਅਮਰੀਕਾ ਸੀਰੀਅਸਲੀ। Ministry of External Affairs after report claims US foiled bid to kill Gurpatwant Pannu। और ये उन्होंने जड़ा ये सारे नु कहा कि जी India on Wednesday said it takes inputs on security matters from US seriously since they impinge on its own national security concerns as well। क्योंकि इहदे नाल असीं बहुत सीरियसली लैंदे हां जो अमरीका कहंदा है। तुहानूं कनेडा दी सीरीयसनेस नहीं सी नज़र आंदी क्योंकि ये साडी सिक्योरिटी नाल भी जुड़िया होया है। और ये उन्हों का बागची और ये कह रहा कि भाई असी जड़ा साडे नाल इनपुट शेयर की है अमरीका ने और असी जड़ी रेलेवेंट डिपार्टमेंट्स नूं ऑन इट्स पार्ट इंडिया टेक सच इनपुट सीरीयसली सिंस इट्स impinges on our own national security as well। ये वो लेकिन गल ये नहीं है कि भाई ये ब्राह्मण जड़ा हाथी दे दंद खाण दे होर ते दिखाण दे होर इस पासे तो क्योंकि हुण बाई दा नैक अमरीका का इधर हाथ है तो जिवें धौन आ गई हुई है काबू। लेकिन सिखां नूं भी उन्होंने दसना है कि जी ये तुसीं समझदे हो भी अमरीका कनेडा प्रैशर दे थल्ले असीं तुहाडा छुटकारा कर देंगे, इवें नहीं है। हुण कल खबर है जिहड़ी लास्ट नाइट लगी और अर्ली मॉर्निंग आवर च असीं देखी जिहदे च उन्होंने कहा कि जी ये उन्होंने जिहड़ा इंडियन कौंसलेट के बाहर अटैक सिखां ने खालिस्तानियों ने किया सी उस दे असी CCTV कैमरिਆਂ ते आधारित जिहड़ी है इन्ने बंदियां दी शनाख्त की है। पूरी रिपोर्ट हाँ एक अज दी खबर नवंबर 22 डेट लाइन दे नाल खालिस्तानी अटैक एट इंडियन कौंसलेट इन सैन फ्रांसिस्को 45 आइडेंटिफाइड फ्रॉम CCTV footage। एन.आई.ਏ conducts searches in Punjab, Haryana। The attack on Indian consulate in San Francisco had taken place in intervening night of March 18 and 19 कि 18-19 मार्च ਨੂੰ ਹਮਲਾ ਹੋਇਆ ਸੀ ਤੇ ਅਸੀਂ CCTV ਕੈਮਰਿਆਂ ਦੇ ਰਾਹੀਂ 45 ਬੰਦਿਆਂ ਨੂੰ ਆਇਡੈਂਟੀਫਾਈ ਕਰ ਲਿਆ ਔਰ ਇਸ ਦੇ ਉੱਤੇ ਅਸੀਂ ਜਿਹੜਾ ਇਹ ਕਾਰਵਾਈ ਕਰਾਂਗੇ। ਹੁਣ ਇਹ ਕਾਰਵਾਈ ਇਹ ਨਹੀਂ ਹੈ ਕਿ ਉਹਨਾਂ ਨੇ कार्रवाई तो की करनी है हरासमेंट की लाइन है। हुणे खबर प्रोमिनेंटली लाई है इंडियन कौंसलेट अटैक। एन.आई.ਏ रेड्स 14 लोकेशंस इन पंजाब हरियाणा इन रिलेशन टू अटैक इन सैन फ्रांसिस्को। जी बीती रात है 14 थावां दे उत्ते पंजाब और हरियाणे दे ऑन मार्च पिछली खबर नूं बना के उन्होंने कहा कि जी ये द नैशनल इन्वेस्टिगेटिव एजेंसी और इस गल का ध्यान रहे कि जिहड़ियां बाहरले मुल्कों किलिंग्स ने किलिंग सप्री है अजीत डोवल दिनकर गुप्ता जिहड़ा एन.आई.ਏ का चीफ है और गौरव यादव ये तकड़ी इन्हां दी प्लैनिंग। हुण इत्थे क्योंकि फड़े गए रंगे हत्थी कनेडा च फड़े गए अमरीका च फाइल हो गया कामयाब नहीं हो सके एक्सपोज होए उन्होंने हुण ये दस्सण दे लई कि जी असी तां ये जिहड़े बाहर बैठे ने जिहड़े पीसफुल करन वाले पीसफुल नहीं हैगे उन्हां दे रिश्तेदारां नूं हरास उन्हां दे घरां नूं हुण CCTV कैमरिਆਂ ਜਿਹੜੇ 43 ਚਿਹਰੇ ਇਹਨਾਂ ਨੇ ਲਏ ਉਹ ਜ਼ਾਹਰ ਹੈ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਜੀ। ਹੁਣ ਉਹਨਾਂ ਤੇ ਆਧਾਰਿਤ ਹੁਣੇ ਕਰਦੇ ਕੀ ਨੇ ਸਾਨੂੰ ਇਹ ਸ਼ਿਕਾਗੋ ਤੋਂ ਵੀ ਰਿਪੋਰਟ ਮਿਲੀ ਹਿਊਸਟਨ ਤੋਂ ਵੀ ਮਿਲੀ ਕਦੀ ਹੋਰ ਥਾਂ ਤੋਂ ਵੀ ਕਿ ਜਿਹੜੀਆਂ ਇਹਨਾਂ ਦੇ ਕੋਲ ਉਸ ਕਿਸਮ ਦੀਆਂ CCTV ਕੈਮਰਿਆਂ ਦੀਆਂ ਫੋਟੋਆਂ ਨੇ ਜਿਹੜੇ ਲੋਕ ਵੀਜ਼ੇ ਲਈ ਜਾਂਦੇ ਨੇ ਜਾਂ ਦੂਜੇ ਨੇ ਉਹਨਾਂ ਨੂੰ ਕਹਿੰਦੇ ਨੇ ਜੀ ਇਹਨਾਂ ਨੂੰ ਪਛਾਣੋ ਪਹਿਲਾਂ ਦੱਸੋ ਕੌਣ ਹੈ ਇੱਕ ਅੱਧੇ ਦੀ ਪਛਾਣ ਕਰੋ ਫਿਰ ਤੁਹਾਨੂੰ ਵੀਜ਼ਾ ਦੇਵਾਂਗੇ। ਸੋ ਇਵੇਂ ਫਿਰ ਜਦੋਂ ਉਹਨਾਂ ਦਾ ਹੋ ਜਾਂਦਾ ਫਿਰ ਉਹਨਾਂ ਦੀ ਡਿਟੇਲ ਕੱਢਦੇ ਨੇ ਜੋ ਡਾਟਾ ਇਹਨਾਂ ਦੇ ਕੋਲ ਹੈ ਫਿਰ ਉਹਨਾਂ ਦੇ ਰਿਸ਼ਤੇਦਾਰ ਦੇਖਦੇ ਨੇ ਪਿੱਛੇ ਕੌਣ ਨੇ
ਫਿਰ ਉਹਨਾਂ ਦੇ ਉੱਤੇ ਰੇਡ ਔਰ ਦੂਜੇ ਤੀਜੇ। ਹੁਣ ਇਹ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਔਨ ਵੈਨਸਡੇ ਕੰਡਕਟਡ simultaneous raids at multiple locations across Punjab and Haryana in connection with the probe into attacks on Consulate General of India in San Francisco। और ਜਿਹੜੀਆਂ ਇਹਨਾਂ ਨੇ ਪੂਰੇ ਸ਼ਹਿਰ ਦਿੱਤੇ ਨੇ ਵੀ ਜਿਨ੍ਹਾਂ ਦੇ ਵਿੱਚ ਅਟੈਕ ਕੀਤੇ ਨੇ। On Wednesday morning, agency raided 14 locations in 2 states in a bid to unravel the complete conspiracy behind that। ਉੱਥੇ ਕਿਹੜੀ ਕੰਸਪੀਰੇਸੀ ਤਾਂ ਕਿਹੜਾ ਅਟੈਕ ਲੇਕਿਨ ਹਰਾਸ ਕਰਨੇ। ਸਰਚਿਸ ਵਰ ਕੈਰੀਡ ਆਊਟ ਇਨ ਮੋਗਾ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਮੋਹਾਲੀ ਐਂਡ ਪਟਿਆਲਾ districts of Punjab as well as in Kurukshetra and Yamunanagar in Haryana। During the operation, agency seized digital data containing information related to the accused along with other incriminating documents। ਔਰ ਉਹਦੇ 'ਚੋਂ ਫੋਨ ਲੈ ਜਾਂਦੇ ਨੇ, ਕੰਪਿਊਟਰ ਚੁੱਕ ਕੇ ਲੈ ਜਾਂਦੇ ਨੇ। ਰੇਡ ਦੇ ਨਾਂ ਥੱਲੇ ਘਰਾਂ 'ਚ ਕੋਈ ਚੀਜ਼ ਜਿਹੜੀ ਪਈ ਹੁੰਦੀ ਹੈ, ਕੋਈ ਸੋਨਾ ਸਾਨਾ ਹੱਥ ਲੱਗ ਜਾਏ, ਉਹ ਚੁੱਕ ਕੇ ਲੈ ਜਾਂਦੇ ਨੇ। ਸੋ ਇਹ ਇੱਕ ਪੂਰਾ, ਕਿਉਂਕਿ ਹੁਣ ਇੱਥੇ ਅਮਰੀਕਾ ਨੇ ਵੀ ਇਹਨਾਂ ਨੂੰ ਧੌਣ ਤੋਂ ਫੜ ਲਿਆ, ਇਹ ਵੀ ਪ੍ਰੋਪੇਗੈਂਡਾ ਕਰ ਰਹੇ ਨੇ। ਕੱਲ ਇਹ ਖਬਰ ਲਵਾਈ ਹੋਈ ਸੀ, ਪ੍ਰੋ ਖਾਲਿਸਤਾਨ ਗ੍ਰਿਫਟਰੀ ਇਨ ਦਿੱਲੀ, ਮੈਨ ਡਿਟੇਨਡ ਇਨ ਹਰਿਆਣਾ ਵਾਜ਼ ਆਫਰਡ ਮਨੀ ਬਾਈ ਗੁਰਪਤਵੰਤ ਪੰਨੂ। ਕੋਈ ਮਲਕ ਸਿੰਘ ਨਾਂ ਦਾ, ਉਹਨਾਂ ਨੇ ਕਿਹਾ ਜੀ ਅਸੀਂ ਕੁਰੂਕਸ਼ੇਤਰ ਤੋਂ ਫੜਿਆ। ਇਹ ਉਹੀ ਹੈ, ਇਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜਿਆ ਹੈ। ਇਹ 35 ਸਾਲਾਂ ਦਾ ਹੈਗਾ ਤੇ ਇਹਨੇ ਦਿੱਲੀ ਦੇ ISBT ਫਲਾਈਓਵਰ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ। ਇਹਨੂੰ ਗੁਰਪਤਵੰਤ ਪੰਨੂ ਨੇ ਪੈਸੇ ਆਫਰ ਕੀਤੇ ਸੀ ਔਰ ਉਹਦੇ ਥੱਲੇ ਇਹਨੇ ਦਿੱਲੀ ਦੀ ਉਸ ਕੰਧ ਦੇ ਉੱਤੇ। ਸੋ ਉਹ ਜੋ 3rd ਕਲਾਸ ਹਵਾਲਦਾਰ ਜਿਸ ਕਿਸਮ ਦੀ ਕਹਾਣੀ ਬਣਾਉਂਦੇ ਹੁੰਦੇ ਨੇ, ਉਸ ਕਿਸਮ ਦਾ ਇਹ ਸਮਝਦੇ ਨੇ ਕਿ ਵੀ ਦੁਨੀਆ ਬੇਵਕੂਫ ਹੈ। ਲੇਕਿਨ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਭਾਰਤ ਐਜ਼ ਏ ਰੋਗ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜਿਹੜੀ ਹੈ ਉਹ ਫਰੰਟ ਰਡਾਰ ਦੇ ਉੱਤੇ ਹੈ। ਕੈਨੇਡਾ, ਅਮਰੀਕਾ, ਹਾਂ ਇਹਨਾਂ ਦਾ ਜਿਹੜਾ ਸਰਟੀਫਾਈਡ ਜਵਾਈ ਹੈ ਬੈਠਾ ਹੋਇਆ ਬ੍ਰਿਟਨ ਦੇ ਵਿੱਚ, ਉਹ ਜ਼ਰੂਰ ਉਹਨੇ ਅੱਖਾਂ ਬੰਦ ਕੀਤੀਆਂ, ਉਹ ਕੋਈ ਐਕਸ਼ਨ ਨਹੀਂ ਲੈ ਰਿਹਾ। ਔਰ ਇਸ ਦੇ ਉੱਤੇ ਇਨਫੈਕਟ ਸਿੱਖ ਫੈਡਰੇਸ਼ਨ ਵਾਲਿਆਂ ਦੀ ਸਟੇਟਮੈਂਟ ਵੀ ਸੀ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਰਿਸ਼ੀ ਸੁਨਕ ਕਦੋਂ ਅੱਖਾਂ ਖੋਲੇਗਾ, ਇਹ ਸਾਰੇ ਦੇ ਉੱਤੇ ਹੁਣ ਮੇਰੇ ਸਾਹਮਣੇ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਖਬਰਦਾਰ ਕੀਤਾ ਕਿ ਵੀ ਜਿਵੇਂ ਜੇ ਅਮਰੀਕਾ ਨੇ ਇਹ ਅਟੈਂਪਟ ਫਾਈਲ ਕੀਤਾ ਤੇ UK ਦੇ ਵਿੱਚ ਵੀ ਜਿਹੜੇ ਸਿੱਖ ਐਕਟਿਵਿਸਟ ਨੇ ਉੱਥੇ ਤਾਂ ਐਨ.ਆਈ.ਏ ਦੀ ਟੀਮ ਆ ਕੇ ਬੈਠੀ ਹੋਈ ਹੈ ਔਰ ਪੂਰਾ 5 ਦਿਨ ਆ ਕੇ ਜੈ ਸ਼ੰਕਰ ਬੈਠਾ ਰਿਹਾ ਔਰ ਉਹਨਾਂ ਦਾ ਬਿਲਕੁਲ ਠੀਕ ਕੰਸਰਨ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਹੁਣ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਲੈਵਲ ਤੇ ਵਿਆਪਕ ਤੌਰ ਤੇ ਚਰਚਾ ਵਿੱਚ ਹੈ, ਪਰ ਦਿਲਚਸਪ ਗੱਲ ਇਹ ਹੈ ਕਿ 5 ਨਵੰਬਰ 1985 ਨੂੰ ਇਕਵਾਡੋਰ ਮੁਲਕ ਨੇ ਖਾਲਿਸਤਾਨ ਦੀ ਅੰਬੈਸੀ ਨੂੰ ਮਾਨਤਾ ਦਿੱਤੀ ਸੀ। ਇਸੇ ਤਰ੍ਹਾਂ 1990 ਵਿੱਚ UNPO ਨੇ ਵੀ ਭਾਵੇਂ ਥੋੜੇ ਵਕਤ ਲਈ ਸਹੀ ਖਾਲਿਸਤਾਨ ਨੂੰ ਮੈਂਬਰਸ਼ਿਪ ਦਿੱਤੀ ਸੀ। ਸੋ ਹੁਣ ਖਾਲਿਸਤਾਨ ਦੀ ਮੰਜ਼ਲ ਬਹੁਤ ਕਰੀਬ ਜਾਪਦੀ ਹੈ ਅਤੇ ਸਿੱਧੇ ਤੌਰ ਤੇ ਯੂਨਾਈਟਿਡ ਨੇਸ਼ਨਸ ਵਿੱਚ ਝੂਰੇ 194 ਮੁਲਕਾਂ ਦੇ ਝੰਡਿਆਂ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲਣ ਵਾਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਫਿਕਸ਼ਨ ਸਾਇੰਸ ਸਬਜੈਕਟ ਦੀ ਗੱਲ ਹੁੰਦੀ ਹੈ, ਫਿਕਸ਼ਨ ਮਸਨੂਈ ਹੁੰਦੀ ਹੈ, ਸਾਡੀ ਇਮੈਜੀਨੇਸ਼ਨ ਹੁੰਦੀ ਹੈ, ਪਰ ਇਹ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਔਰ ਕਾਫੀ ਹੱਦ ਤੱਕ ਠੀਕ ਹੈ ਕਿ ਜੋ ਕੁਛ ਇਨਸਾਨ ਕਲਪਨਾ ਕਰ ਸਕਦਾ ਹੈ, ਜੋ ਉਹਦੀ ਭਾਵੇਂ ਫੈਂਟੈਸੀ ਹੋਏ, ਉਹ ਇਮੈਜਿਨ ਕਰਦਾ ਹੈ, ਉਸ ਨੂੰ ਹਾਸਲ ਕਰ ਸਕਦਾ ਹੈ। ਕਦੇ ਇਨਸਾਨ ਨੇ ਇਹ ਸੋਚਿਆ ਕਿ ਵੀ ਮੈਂ ਵੀ ਪੰਛੀਆਂ ਵਾਂਗ ਉੱਡਾਂ,
ਉਦੋਂ ਐਸੇ ਵੀ ਸੀ ਜਿਨ੍ਹਾਂ ਨੂੰ ਲੱਗਦਾ ਸੀ ਵੀ ਖੰਭ ਲਾ ਕੇ ਹੀ ਤੁਸੀਂ ਉੱਡ ਸਕਦੇ ਹੋ, ਤੇ ਉਹਨਾਂ ਨੇ ਵੱਡੇ ਵੱਡੇ ਖੰਭ ਗਿੱਧਾਂ ਦੇ ਦੂਜੇ ਲਾ ਕੇ ਉੱਚੀ ਪਹਾੜੀ ਤੋਂ ਛਾਲ ਮਾਰੀ, ਪਰ ਮਰ ਗਏ ਕਿਉਂਕਿ ਉਹ ਖੰਭਾਂ ਨੇ ਤਾਂ ਨਹੀਂ ਸੀ ਉਡਾਉਣਾ। ਫਿਰ ਕਿਵੇਂ ਬੈਲੂਨ ਕਿਵੇਂ ਨਿਕਲਿਆ, ਦੂਸਰਾ ਕਿਵੇਂ ਹੋਇਆ, ਪਰ ਅਖੀਰ ਰਾਈਟ ਬ੍ਰਦਰਸ ਜਿਹੜੇ ਨੇ ਕੈਰੋਲਾਈਨਾ ਦੇ, ਉਹਨਾਂ ਨੇ ਲੱਭ ਲਿਆ ਔਰ ਇਹ ਜਹਾਜ਼ ਅੱਜ ਹੁਣ ਕਿਸ ਸਪੀਡ ਨਾਲ ਜਾ ਰਿਹਾ ਹੈ, ਕਿੰਨੀਆਂ ਸਵਾਰੀਆਂ ਨੇ, ਕੀ ਇਸੇ ਤਰ੍ਹਾਂ ਪਾਣੀਆਂ ਦੀ ਗੱਲ ਹੈ ਕਿ ਪਾਣੀਆਂ ਦੀ ਤਹਿ ਅਸੀਂ ਅਕਸਰ ਕਹਿੰਦੇ ਸੀ ਕਿ ਸਮੁੰਦਰ ਦੀ ਗਹਿਰਾਈ ਕਿਹਨੇ ਮਾਪੀ ਹੈ, ਲੇਕਿਨ ਉਸੇ ਇਨਸਾਨ ਨੇ ਜਿਹਨੇ ਕਦੇ ਇਮੈਜਿਨ ਕੀਤਾ ਸੀ ਉਹਨੇ ਪਣਡੁੱਬੀਆਂ ਵੀ ਬਣਾਈਆਂ। ਕੱਲਾ ਇਹੀ ਨਹੀਂ, ਗਹਿਰਾਈ ਤੁਸੀਂ ਸਮੁੰਦਰ ਦੇ ਜੀਵਾਂ ਦੀ ਜਦੋਂ ਤੁਸੀਂ ਡਿਸਕਵਰੀ ਚੈਨਲ ਦੇਖਦੇ ਹੋ ਜਿਵੇਂ ਉਹ ਫੋਟੋਗ੍ਰਾਫੀ ਕਰਦੇ ਨੇ ਜਾਂ ਦੂਜਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਪੋਲੀਟੀਕਲ ਐਸਪੀਰੇਸ਼ਨਸ ਦੀ ਗੱਲ ਕਰਦੇ ਔਰ ਜੇ ਸਿੱਖ ਕੌਮ ਦੇ ਹਵਾਲੇ ਨਾਲ ਕਰੀਏ, ਸਾਡੇ ਲਈ ਤਾਂ ਇਹ ਨਾ ਕੋਈ ਖਾਲਿਸਤਾਨ ਫੈਂਟੈਸੀ ਹੈ ਜਾਂ ਸੀ ਨਾ ਕੋਈ ਯੂਟੋਪੀਆ ਹੈ ਜਿਵੇਂ ਬਹੁਤਿਆਂ ਨੇ ਕਹਿਣ ਦੀ ਕੋਸ਼ਿਸ਼ ਕੀਤੀ, ਨਾ ਕੋਈ ਡ੍ਰੀਮਲੈਂਡ ਹੈ। ਅਸੀਂ ਤਾਂ 172-73 ਸਾਲ ਪਹਿਲਾਂ 1.5 ਲੱਖ ਮੁਰੱਬਾ ਮੀਲ ਦਰਾ ਖੈਬਰ ਤੋਂ ਲੈ ਕੇ ਕਸ਼ਮੀਰ ਤੱਕ ਔਰ ਇਧਰੋਂ ਸਤਲੁਜ ਦੇ ਪੈਰਾਂ ਚੋਂ ਲੈ ਕੇ ਸ਼ਿਕਾਰਪੁਰ ਸਿੰਧ ਤੱਕ ਜਿਹੜਾ ਉਹ ਰਾਜ ਕੀਤਾ ਹੋਇਆ। ਸੋਵਰਨ ਅਸੀਂ ਇੱਕ ਸਦੀ ਲੜੇ, 1947 ਤੱਕ ਪਹੁੰਚਦੇ ਹਾਂ। ਅਸੀਂ ਤੀਸਰੀ ਧਿਰ ਦੇ ਤੌਰ ਤੇ ਨੈਗੋਸ਼ੀਏਸ਼ਨ ਦਾ ਹਿੱਸਾ ਸੀ, ਰਾਊਂਡ ਟੇਬਲ ਕਾਨਫਰੰਸਾਂ ਦਾ ਹਿੱਸਾ ਸੀ, ਸੈਪਰੇਟ ਸਾਡਾ ਇਲੈਕਟੋਰੇਟ ਸੀ ਹਿੰਦੂਆਂ ਔਰ ਮੁਸਲਮਾਨਾਂ ਨਾਲੋਂ। ਲੇਕਿਨ ਇਹਦੇ ਬਾਵਜੂਦ ਅਸੀਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਫਸੇ। ਇਹ ਬਾਰ-ਬਾਰ ਜ਼ਿਕਰ ਹੁੰਦਾ ਹੈ ਲੀਡਰਸ਼ਿਪ ਦਾ ਕੀ ਰੋਲ ਹੈ, ਜਾਂ ਕਈ ਵਾਰੀ ਕਲੈਕਟਿਵ ਵੀ ਜਦੋਂ ਕੌਮਾਂ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਦਹਾਨੀ ਨਾ ਹੋਏ ਜਾਂ ਡਾਇਰੈਕਸ਼ਨ ਨਾ ਹੋਏ ਤਾਂ ਫਿਰ ਉਜੜ ਪੈ ਜਾਂਦੀਆਂ ਨੇ। ਇਸੇ ਲਈ ਜਿਹੜਾ ਅਕਸਰ ਜਦੋਂ ਇਹ ਸ਼ੇਅਰ ਕੋਟ ਕੀਤਾ ਜਾਂਦਾ ਹੈ ਕਿ ਭਾਈ ਇਹ ਜਿਹੜਾ ਤੂੰ ਇਧਰ ਉਧਰ ਕੀ ਬਾਤ ਨਾ ਕਰ, ਤੂੰ ਇਹ ਬਤਾ ਕਿ ਕਾਫਲਾ ਕਿਉਂ ਲੁਟਾ, ये राह जनी की बात नहीं तेरी रहबरी का सवाल है। ਹੁਣ ਜੇ ਕਾਫਲੇ ਨੂੰ ਰਾਹ ਜਨ ਲਟੇਰੇ ਪੈ ਕੇ ਲੈ ਜਾਣ ਤੇ ਫਿਰ ਸਵਾਲ ਤਾਂ ਜਿਹੜਾ ਰਹਿਬਰ ਹੈ, ਜਿਹੜਾ ਕਾਫਲੇ ਨੂੰ ਲੀਡ ਕਰ ਰਿਹਾ, ਉਹਨੂੰ ਹੀ ਪੁੱਛਿਆ ਜਾਂਦਾ ਵੀ ਤੂੰ ਕਾਫਲੇ ਦੀ ਪ੍ਰੋਟੈਕਸ਼ਨ ਲਈ ਕੀ ਕੀਤਾ, ਕਿਵੇਂ ਜਿਹੜੇ ਨੇ ਉਹ ਰਾਹ ਜਨ ਪੈ ਗਏ। ਹੁਣ ਇਹ ਅਸੀਂ 47 ਦੌਰ ਦੀ ਹੋਏ ਅੱਜ ਜਿਸ ਫੇਸ ਚੋਂ ਅਸੀਂ ਲੰਘ ਰਹੇ ਹਾਂ, ਜੇ ਅਸੀਂ ਇਹਨਾਂ ਸਾਰੇ ਪਲਾਂ ਨੂੰ ਜੋ ਕਿ ਇੱਕ ਇੱਕ ਪਲ ਸਾਡੀ ਮੰਜ਼ਿਲ ਨੂੰ ਸਾਡੇ ਕਰੀਬ ਲਿਆ ਰਿਹਾ, ਜੇ ਅਸੀਂ ਇਹਨਾਂ ਨੂੰ ਸੰਭਾਲਾਂਗੇ ਨਹੀਂ ਔਰ ਪ੍ਰੋਪਰ ਗਾਈਡੈਂਸ ਲੀਡਰਸ਼ਿਪ ਰੋਲ ਨਹੀਂ ਪਲੇ ਕਰਾਂਗੇ ਤਾਂ ਜੋ ਕੁਝ ਅਸੀਂ 47 ਦੀ ਲੀਡਰਸ਼ਿਪ ਲਈ ਕਹਿੰਦੇ ਹਾਂ ਉਸ ਤੋਂ ਵੱਧਤਰ ਸਾਡੇ ਦੌਰ ਦੀ ਲੀਡਰਸ਼ਿਪ ਲਈ ਕਿਹਾ ਜਾਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਬਾਅਦ ਬੇਸ਼ੱਕ ਅਸੀਂ ਇੱਕ ਗੁਲਾਮੀ 'ਚੋਂ ਦੂਜੀ 'ਚ ਆਏ, ਫਿਰ ਵੀ ਅਕਾਲੀਆਂ ਨੇ ਆਪਣੇ ਤੌਰ ਦੇ ਉੱਤੇ ਲਾਮਬੰਦ ਹੋ ਕੇ ਪੰਜਾਬੀ ਬੋਲੀ ਦੀ ਰੈਕਗਨੀਸ਼ਨ ਔਰ ਫਿਰ ਪੰਜਾਬੀ ਸੂਬੇ ਨੂੰ ਕੰਪਲੀਟ ਕਰਾਉਣਾ, ਪਾਣੀਆਂ ਤੇ ਹੱਕ, ਫਿਰ ਧਰਮ ਯੁੱਧ ਮੋਰਚੇ ਤੱਕ ਉਸ ਸਾਰੀ ਸਟਰਗਲ ਨੂੰ ਜਾਰੀ ਰੱਖਿਆ। ਸੰਤ ਪਿੰਡਾਂ ਵਾਲਿਆਂ ਨੇ ਇੱਕ ਨਵੀਂ ਰੂਹ ਫੂਕੀ ਔਰ ਉਹਨਾਂ ਨੇ ਉਹ ਕੌਮ ਜਿਹੜੀ ਕਿ ਇੱਕ ਡਾਇਰੈਕਸ਼ਨਲੈਸ ਹੋ ਕੇ ਅਕਾਲੀਆਂ ਦੇ ਥੱਲੇ ਕੁਝ ਹਾਸਲ ਕਰਨ ਦੇ ਸਮਰੱਥ ਨਹੀਂ ਸੀ ਹੋ ਰਹੀ, ਰਾਦਰ ਬਹੁ ਗਿਣਤੀ ਦੇ ਵਿੱਚ ਖੁਰ ਰਹੀ ਸੀ, ਉਹਨਾਂ ਨੇ ਵਾਪਸ ਉਹ ਸ਼ੇਰ ਪਬਕਾਰ ਦੇ ਨਾਲ ਸਾਨੂੰ 1849 ਦੇ ਦੌਰ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਕਿ ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪੁੱਤਰੀਆਂ, ਤੁਸੀਂ ਰਾਜ ਭਾਗ ਦੇ ਵਾਰਸ, ਤੁਸੀਂ ਸ਼ੇਰਾਂ ਦੇ ਪੁੱਤ ਧੀਆਂ, ਤੁਸੀਂ ਕਿਵੇਂ ਗੁਲਾਮੀ ਕਬੂਲੋਗੇ। ਔਰ ਇਹ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ। ਜੂਨ 84 ਤੋਂ ਬਾਅਦ 39 ਸਾਲ ਬਾਅਦ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਫੇਜ਼ਸ ਆਏ। ਹੁਣ ਅੱਜ ਜਦੋਂ ਸਾਡਾ ਇੱਕ ਵੱਡਾ ਤਬਕਾ ਇਹ ਮਹਿਸੂਸ ਵੀ ਕਰਨ ਲੱਗ ਗਿਆ, ਐਟਲੀਸਟ ਐਕਟਿਵਿਸਟ ਦਾ, ਕਿ ਇਹ ਜਿਹੜੀ ਸਾਰੀ ਹਿਲਜੁਲ ਇੰਟਰਨੈਸ਼ਨਲ ਲੈਵਲ ਤੇ ਹੋਈ ਹੈ ਔਰ ਖਾਲਿਸਤਾਨ ਰੈਫਰੈਂਡਮ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਭਾਈ ਅਵਤਾਰ ਸਿੰਘ ਖੰਡਾ ਦੀ, ਔਰ ਅੱਜ ਜਿਸ ਘਟਨਾ ਨੂੰ ਅਸੀਂ ਡਿਸਕਸ ਕੀਤਾ ਔਰ ਜਿਹੜੀ ਅਗੇਨ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ ਕਿ ਭਾਈ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਅਟੈਂਪਟਡ ਮਰਡਰ ਉਹਨਾਂ ਦਾ ਸੀ, ਜਿਹਨੂੰ ਫਾਈਲ ਕੀਤਾ FBI ਨੇ ਔਰ ਅਮਰੀਕਾ ਨੇ ਪ੍ਰੋਟੈਸਟ ਵੀ ਕੀਤਾ ਔਰ ਈਵਨ ਇੰਡਾਈਕਟ ਕੀਤਾ ਨਿਊਯਾਰਕ ਕੋਰਟ ਦੇ ਵਿੱਚ FBI ਨੇ। ਹੁਣ ਇਹਦੇ 'ਚ ਇੱਕ ਦਿਲਚਸਪ ਗੱਲ, ਮੈਂ ਕੁਦਰਤੀ ਸਾਨੂੰ ਬਹੁਤ ਸਾਰੇ ਸਾਡੇ ਵੀਰ ਵੀ ਸਟੋਰੀਜ਼ ਭੇਜਦੇ ਨੇ, ਅਸੀਂ ਖਾਸ ਤੌਰ ਤੇ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਈ ਘੰਟੇ ਸਪੈਂਡ ਕਰਦੇ ਨੇ ਔਰ ਸਾਡੇ ਕੋਲ ਕੋਈ ਬਹੁਤ
ਹੋਰ ਸੋਰਸ ਤਾਂ ਨਹੀਂ ਨੇ, ਸਾਡੇ ਪਿਆਰੇ ਹੀ ਨੇ ਜਿਹੜੇ ਸਾਡੇ ਤੱਕ ਬਹੁਤ ਸਾਰੀਆਂ ਸਟੋਰੀਜ਼ ਪਹੁੰਚਾਉਂਦੇ ਨੇ। ਸੋ ਉਹਨਾਂ ਨੇ ਇੱਕ ਸਟੋਰੀ ਵੀ, ਹਾਲਾਂਕਿ ਮੈਨੂੰ ਇਸ ਗੱਲ ਦਾ ਨਿੱਜੀ ਤੌਰ 'ਤੇ ਵੀ ਪਤਾ ਹੈ, ਪਰ ਕੁਦਰਤੀ ਮੈਨੂੰ ਲੱਗਾ ਵੀ ਜਦੋਂ ਅੱਜ ਅਸੀਂ ਖਾਲਿਸਤਾਨ ਦੀ ਜਿਹੜੀਆਂ ਕਰੀਬ ਮੰਜ਼ਿਲ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਹ ਵੀ ਦੱਸੀਏ ਕਿ ਵੀ ਬੇਸ਼ੱਕ ਬਹੁਤ ਵਾਰ ਇਹ ਹੁੰਦਾ ਰਿਹਾ ਕਿ ਕਿਸੇ ਦੀਆਂ ਕੁਝ ਕਮਜ਼ੋਰੀਆਂ ਕਰਕੇ ਅਸੀਂ ਕਦੇ ਕਿਸੇ ਨੂੰ ਇੰਡੀਅਨ ਏਜੰਟ ਬਣਾ ਦਿੱਤਾ, ਕਦੇ ਕਿਸੇ ਨੂੰ ਇਗਨੋਰ ਕੀਤਾ, ਕਦੇ ਕਿਸੇ ਨੂੰ ਰੋਲਿਆ। ਮੇਰੇ ਸਾਹਮਣੇ ਤਾਂ ਸਰ ਕਪੂਰ ਸਿੰਘ ਤੋਂ ਲੈ ਕੇ ਸੰਤ ਭਿੰਡਰਾਂ ਵਾਲਿਆਂ ਦੇ ਦੌਰ ਨੂੰ ਵੀ ਅਸੀਂ ਦੇਖਿਆ ਹੋਇਆ। ਅੱਜ ਭਾਵੇਂ ਜੋ ਮਰਜ਼ੀ ਉਹਨਾਂ ਦੀ ਸ਼ਖਸੀਅਤ ਜਿਸ ਢੰਗ 'ਚ ਉੱਭਰੀ ਹੈ, ਜਿਹੜੀ ਕਿ ਉਹ ਡਿਜ਼ਰਵ ਕਰਦੇ ਸੀ, ਲੇਕਿਨ ਵੱਡਾ ਹਿੱਸਾ ਸਾਡਾ ਉਹਨਾਂ ਦੇ ਜਦੋਂ ਅਰਾਊਂਡ ਸੀ ਉਹਨਾਂ ਨੂੰ ਕਾਂਗਰਸ ਦੀ ਪੈਦਾਵਾਰ ਹੀ ਦੱਸਦੇ ਸੀ, ਔਰ ਉਹਨਾਂ 'ਚ ਇਵਨ ਅਕਾਲੀਆਂ ਦਾ ਇੱਕ ਵੱਡਾ ਹਿੱਸਾ ਵੀ। ਹੁਣ ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜਾ 1969-70 ਦੇ ਵਿੱਚ ਉੱਥੋਂ ਨਿਕਲਿਆ, ਕਿਸੇ ਵੇਲੇ ਉਹ ਪੰਜਾਬ ਅਸੈਂਬਲੀ ਦਾ ਸਪੀਕਰ ਵੀ ਸੀ ਔਰ MLA ਟਾਂਡੇ ਤੋਂ, ਬੜਾ ਅੱਛਾ ਡਾਕਟਰ, ਟਾਂਡੇ ਦੇ ਵਿੱਚ ਇੱਕ ਸਕਸੈਸਫੁਲ ਜਿਹੜਾ ਪ੍ਰੈਕਟੀਸ਼ਨਰ ਦੇ ਤੌਰ 'ਤੇ ਵੀ, ਔਰ ਵਿਜ਼ਨ ਵੀ ਉਹਨਾਂ ਜ਼ਮਾਨਿਆਂ 'ਚ। ਔਰ ਦਰਸ਼ਨ ਸਿੰਘ ਫੇਰੂਮਾਨ ਦੇ ਵਰਤ ਰਖਾਣ ਵੇਲੇ ਵੀ ਡਾਕਟਰ ਚੌਹਾਨ, ਸਰ ਕਪੂਰ ਸਿੰਘ, ਸਰ ਹਰਗੁਨਾਥ ਸਿੰਘ ਬੰਗਾ, ਇਹਨਾਂ ਦਾ ਖਾਸ ਰੋਲ ਸੀ। ਫਿਰ 70ਵਿਆਂ ਦੇ ਵਿੱਚ ਜਦੋਂ ਕਿ 71 ਦੀ ਬੰਗਲਾਦੇਸ਼ ਵਾਰ ਜਿਹੜੇ ਦੇ ਨਾਂ ਥੱਲੇ ਇੰਡੀਅਨ ਆਰਮੀ ਇੰਟਰਵੀਨ ਕਰਦੀ ਹੈ, ਉਦੋਂ ਡਾਕਟਰ ਚੌਹਾਨ ਪਾਕਿਸਤਾਨ ਵੀ ਗਏ, ਉਹਨਾਂ ਨੂੰ ਗੁਰਦੁਆਰਿਆਂ ਦਾ ਜਿਹੜਾ ਚਾਬੀਆਂ ਵੀ ਦਿੱਤੀਆਂ ਗਈਆਂ। ਉਹ ਬਹੁਤ ਵਿਜ਼ਨਰੀ ਸੀ, ਪਰ ਕੌਮ ਤਿਆਰ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਵੇਲਾ ਹੈ ਕਿ ਅਸੀਂ ਜਿਹੜਾ ਉਹ ਆਪਣੀ ਆਜ਼ਾਦੀ ਵੱਲ ਤੁਰੀਏ। ਫਿਰ 70s ਦੇ ਵਿੱਚ ਹੀ ਉਹ ਅਮਰੀਕਾ 'ਚ ਵੀ ਆਏ, ਕਿਉਂਕਿ ਉਹ ਪਹਿਲਾਂ UK 'ਚ ਆਏ, ਔਰ ਅਮਰੀਕਾ 'ਚ ਉਸ ਜ਼ਮਾਨੇ 'ਚ 70s ਦੇ ਵਿੱਚ ਉਹਨਾਂ ਨੇ ਨਿਊਯਾਰਕ ਟਾਈਮਸ ਦੇ ਵਿੱਚ ਐਡ ਜਿਹੜੀ ਹੈ ਉਹ ਦਿੱਤੀ ਕਿ ਵੀ ਸਿੱਖ ਕੌਮ ਆਪਣਾ ਘਰ ਖਾਲਿਸਤਾਨ ਚਾਹੁੰਦੀ ਹੈ, ਸਿੱਖ ਸਟੇਟ ਚਾਹੁੰਦੀ ਹੈ, ਇਸ ਕਿਸਮ ਦਾ। ਔਰ ਇਸ ਦੇ ਉੱਤੇ ਵੀ ਕਈ ਸਟੋਰੀਜ਼ ਬਣੀਆਂ। ਇੰਡੀਆ ਨੇ ਕਿਹਾ ਜੀ ਉਹਦਾ ਬਿੱਲ ਪਾਕਿਸਤਾਨ ਐਮਬੈਸੀ ਨੇ ਪੇ ਕੀਤਾ ਸੀ, ਇੱਧਰ ਉੱਧਰ। ਲੇਕਿਨ ਜੂਨ 84 ਤੋਂ ਬਾਅਦ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ ਉਹ ਅਗੇਨ, ਕਿਉਂਕਿ ਆਲਰੇਡੀ ਉਹ ਤਾਂ 70ਵਿਆਂ ਤੋਂ ਹੀ ਖਾਲਿਸਤਾਨ ਦੀ ਗੱਲ ਕਰਦੇ ਸੀ, ਉਹ ਇੱਕ ਪਾਵਰਫੁਲ ਆਈਡੈਂਟਿਟੀ ਦੇ ਤੌਰ ਤੇ ਉੱਭਰੇ। ਹਾਲਾਂਕਿ ਉਹਨਾਂ ਦਾ ਕੋਈ ਤਾਲਮੇਲ ਜਿਹੜੀ ਪਿੱਛੇ ਸੰਘਰਸ਼ੀਲ ਜੁਝਾਰੂ ਲੀਡਰਸ਼ਿਪ ਸੀ ਉਹਦੇ ਨਾਲ ਨਹੀਂ ਬਣ ਸਕਿਆ। ਜਿਹਨਾਂ ਦੇ ਨਾਲ ਬਣਿਆ ਵੀ ਉਹ ਕੋਈ ਪਾਏਦਾਰ ਬੰਦਾ ਨਹੀਂ ਸੀ। ਵਸਣ ਸਿੰਘ ਜਫਰਵਾਲ, ਉਹ ਹੁਣ ਆਪਣੇ ਪਿੰਡ ਬੈਠਾ ਹੈ, ਹੋਮਿਓਪੈਥੀ ਦੀਆਂ ਗੋਲੀਆਂ ਦਿੰਦਾ ਲੋਕਾਂ ਨੂੰ। ਸੋ ਉਸ ਕਰਕੇ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਕੁਝ ਲੋਕ ਜਿਹੜੇ ਟੈਲੈਂਟਡ ਸੀ, ਥੋੜਾ ਬਹੁਤ ਉਹਨਾਂ 'ਚ ਸਟੰਟ ਕਰੈਕਟਰਿਸਟਿਕਸ ਵੀ ਹੁੰਦਾ, ਜਿਹੜੇ ਸਿਆਸਤ 'ਚ ਹੁੰਦੇ ਨੇ, ਥੋੜੇ ਜਿਹੇ ਸਟੰਟਮੈਨ ਵੀ ਹੁੰਦੇ ਨੇ, ਤੇ ਕਈ ਵਾਰ ਕਿਸੇ ਦਾ ਇੱਕ ਕਮਜ਼ੋਰ ਪੱਖ ਇੰਨਾ ਕੁ ਉੱਭਰ ਜਾਂਦਾ ਜਾਂ ਉਭਾਰ ਦਿੱਤਾ ਜਾਂਦਾ ਹੈ ਕਿ ਜਿਹੜਾ ਉਹਦਾ ਸੀਰੀਅਸ ਪੱਖ ਜਾਂ ਉਹਦੀ ਵਿਜ਼ਨ ਹੁੰਦੀ ਹੈ ਉਹਦਾ ਅਸੀਂ ਫਾਇਦਾ ਨਹੀਂ ਲੈ ਸਕਦੇ। ਹੁਣ ਮੈਂ ਇਹ ਸਾਰਾ ਪਿਛੋਕੜ ਇਸ ਲਈ ਕਿਹਾ ਕਿ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਕੌਂਸਲ ਆਫ ਖਾਲਿਸਤਾਨ ਵੀ ਬਣਾਈ ਹੋਈ ਸੀ, ਔਰ ਜੂਨ 84 ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ, ਚੌਹਾਨ ਉਹਨਾਂ ਪਹਿਲਿਆਂ 'ਚੋਂ ਸੀ ਜਿਹਨੇ ਇਹ BBC ਦੇ ਉੱਤੇ ਇੰਟਰਵਿਊ 'ਚ ਕਿਹਾ ਸੀ ਕਿ ਇੰਦਰਾ ਗਾਂਧੀ ਹੁਣ ਜ਼ਿਆਦਾ ਦੇਰ ਨਹੀਂ ਬਚਦੀ। ਔਰ ਇਹੀ ਕਾਰਨ ਸੀ ਕਿ ਜਦੋਂ 31 ਅਕਤੂਬਰ ਨੂੰ ਮਾਰੀ ਗਈ ਤਾਂ ਈਵਨ ਉਹਨਾਂ ਨੇ ਕਿਹਾ ਵੀ ਇਹ ਕੋਈ ਜੋਤਸ਼ੀ ਹੈ, ਐਸਟ੍ਰੋਲੋਜਰ ਹੈ, ਜਾਂ ਇਹਨੇ ਹੀ ਕੋਈ ਪਲਾਂਟ ਕੀਤਾ ਹੈ ਇਸ ਕਿਸਮ। ਸੋ ਇਹ ਜਿਹੜੇ ਵੀ ਲੋਕ ਹਿਸਟਰੀ ਜਾਂ ਸੱਚ ਤੋਂ ਵਾਕਿਫ ਹੁੰਦੇ ਨੇ ਉਹਨਾਂ ਨੂੰ, ਔਰ ਸ਼ਾਇਦ ਚੌਹਾਨ ਨੇ ਕੋਈ ਟਾਈਮ ਫਰੇਮ ਵੀ ਦਿੱਤਾ ਸੀ, ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ, ਕਿਉਂਕਿ ਚੌਹਾਨ ਬਾਰੇ ਜਿਹੜਾ ਕੁਝ ਚੀਜ਼ਾਂ ਨੇ ਕਿਤਾਬਾਂ ਉਹਦੇ 'ਚ ਹੈ ਕਿ ਵੀ ਉਹ ਕੁਛ ਨਾ ਕੁਛ ਐਸਾ ਪ੍ਰੈਡਿਕਟ ਕਰਦਾ ਸੀ ਵਿਚ ਯੂਜ਼ ਟੂ ਕਮ ਟਰੂ। ਹੁਣ ਜਿਹੜੀ ਗੱਲ ਕਰਕੇ ਮੈਂ ਜਗਜੀਤ ਸਿੰਘ ਚੌਹਾਨ ਨੂੰ ਜਿਹੜਾ ਉਹ ਟ੍ਰਿਬਿਊਟ ਵੀ ਦੇਣਾ ਚਾਹੁੰਦਾ ਇਸ ਹਵਾਲੇ ਨਾਲ, ਕਿਉਂਕਿ ਅੱਜ ਅਸੀਂ ਰੀਅਲਿਸਟਿਕ ਗੋਲ ਦੇ ਇਸ ਗੱਲ ਨੂੰ ਡਾਕਟਰ ਚੌਹਾਨ ਸਮਝਦੇ ਸੀ ਕਿ ਵੀ ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦੀ ਗੱਲ ਤੁਰੇ, ਕੋਈ ਮੁਲਕ ਜਿਹੜਾ ਉਹ ਨਾਲ ਤੁਰੇ, ਤੇ ਦੂਜਾ ਤੇ ਜਿਹੜੀ ਲੜਾਈ ਆ ਉਹ ਸੌਖੀ ਹੋ ਜਾਏਗੀ। ਪਰ ਇਹੀ ਕਾਰਨ ਸੀ ਕਿ ਉਦੋਂ ਨਾਗਾਲੈਂਡ ਦਾ ਜਿਹੜਾ ਮੇਨ ਲੀਡਰ ਮਿਸਟਰ ਫੀਜ਼ੋ ਸੀ, ਸ਼ਾਇਦ ਉਹਦਾ ਨਾਂ, ਉਹ ਵੀ UK 'ਚ ਸੀ, ਔਰ ਜੂਨ 84 ਤੋਂ ਬਾਅਦ ਜਿਹੜੇ ਪ੍ਰੋਟੈਸਟ ਸੀ ਉਹਦੇ 'ਚ ਨਾਗਿਆਂ ਨੂੰ ਵੀ ਉਹ ਇਨਵਾਈਟ ਕਰਦਾ ਸੀ। ਮਿਸਟਰ ਫੀਜ਼ੋ ਵੀ ਜਿਹੜਾ ਉਹ ਐਡਰੈਸ ਕਰਦਾ ਹੁੰਦਾ ਸੀ ਰੈਲੀਜ਼ ਨੂੰ ਚੌਹਾਨ ਦੇ ਨਾਲ। ਔਰ ਨਾਗਾਲੈਂਡ ਉਸ ਬਾਡੀ ਦਾ ਮੈਂਬਰ ਵੀ ਸੀ UNPO, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ, ਜਿਹਦੇ ਮੈਂਬਰ ਕਦੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਸਟੇਟਾਂ ਵੀ ਸੀ। ਔਰ ਇਹ ਬਾਤ ਦੀ ਕਹਾਣੀ ਹੈ ਕਿ ਭਾਈ ਨਾਗਾਲੈਂਡ 'ਚ ਅੱਜ ਵੀ ਜਿਹੜੀ ਹੈ ਗੱਲਬਾਤ ਇੰਡੀਆ ਨਾਲ ਉਹਨਾਂ ਦੀ ਚੱਲ ਰਹੀ, ਉਹਨਾਂ ਨੇ ਕੋਈ ਸਰੈਂਡਰ ਨਹੀਂ ਕੀਤਾ ਹੈ। ਲੇਕਿਨ ਦੂਸਰਾ ਪਾਸਾ, ਔਰ ਇੱਕ ਬਰੀਫਲੀ ਡਾਕਟਰ ਗੁਰਮੀਤ ਸਿੰਘ ਔਲਖ ਦੇ ਪੀਰੀਅਡ 'ਚ ਖਾਲਿਸਤਾਨ ਵੀ UNPO ਦਾ ਮੈਂਬਰ ਹੈ 90ਵਿਆਂ 'ਚ,
ਔਰ ਬਾਅਦ 'ਚ ਇੰਡੀਆ ਨੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਉਹਦੇ 'ਚੋਂ ਕਢਾ ਦਿੱਤਾ ਸੀ। ਪਰ ਜਿਹੜੀ ਗੱਲ ਮੈਂ ਚੌਹਾਨ ਦੀ ਸਕਸੈਸ ਨਾਲ ਕਹਿਣਾ ਚਾਹੁੰਦਾ, ਸਮਹਾਓ ਡਾਕਟਰ ਚੌਹਾਨ ਜਿਹੜੇ ਇਕੁਆਡੋਰ ਦਾ ਉਸ ਵੇਲੇ ਦਾ ਹੈਡ ਆਫ ਸਟੇਟ ਸੀ ਉਹਦੇ ਨਾਲ ਇਨ ਟੱਚ ਹੋਏ ਜਾਂ ਉਹਨਾਂ ਨੂੰ ਕਿਵੇਂ ਕਨਵਿੰਸ ਕੀਤਾ ਉਹਨਾਂ ਨੇ, ਕਿਉਂਕਿ ਜਗਜੀਤ ਸਿੰਘ ਚੌਹਾਨ ਜਦੋਂ ਅਮਰੀਕਾ ਵੀ ਆਏ 70s 'ਚ, ਉਦੋਂ ਨਾਰਥ ਕੈਰੋਲਾਈਨਾ ਤੋਂ ਸੈਨੇਟਰ ਜੈਸੀ ਹੈਲਮਸ ਹੁੰਦੇ ਸੀ ਔਰ ਈਵਨ US ਕਾਂਗਰਸ ਦੇ ਵਿੱਚ ਐਗਰੀਕਲਚਰ ਕਮੇਟੀ ਦੀ ਇੱਕ ਹੀਅਰਿੰਗ ਦੇ ਵਿੱਚ ਚੌਹਾਨ ਨੇ ਟੈਸਟੀਫਾਈ ਵੀ ਕੀਤਾ, ਕਿਉਂਕਿ ਪੰਜਾਬ 'ਚ ਜਿਹੜਾ ਗ੍ਰੀਨ ਰੈਵੋਲੂਸ਼ਨ ਲਿਆਉਣ ਦੀ ਗੱਲ ਸੀ ਜਾਂ ਪੰਜਾਬ ਦੇ ਕਿਸਾਨਾਂ ਦੀ ਪ੍ਰੋਗਰੈਸ਼ਨ ਦੀ ਗੱਲ ਸੀ, ਸੋ ਆਨੇ ਬਹਾਨੇ ਈਵਨ US ਕਾਂਗਰਸ ਦੇ ਵਿੱਚ ਵੀ ਚੌਹਾਨ ਨੇ ਆਪਣੀ ਪ੍ਰੈਜ਼ੈਂਸ ਸ਼ੋ ਕੀਤੀ ਸੀ। ਹੁਣ ਇਕੁਆਡੋਰ ਬੜਾ ਪਛੜਿਆ ਹੋਇਆ ਮੁਲਕ, ਗਰੀਬੀ ਦਾ ਮਾਰਿਆ, ਜ਼ਮੀਨ ਉਹਨਾਂ ਕੋਲ ਬੜੀ ਹੈ, ਲੇਕਿਨ ਕੋਈ ਉਹਨੇ ਕਨਵਿੰਸ ਕੀਤਾ ਇਕੁਆਡੋਰ ਵਾਲਿਆਂ ਨੂੰ ਕਿ ਭਾਈ ਜੇ ਤੁਸੀਂ ਖਾਲਿਸਤਾਨ ਦੀ ਐਮਬੈਸੀ ਖੋਲ੍ਹ ਦਿਓ, ਖਾਲਿਸਤਾਨ ਨੂੰ ਮਾਨਤਾ ਦੇ ਦਿਓ, ਤੇ ਸਾਡੇ ਹਜ਼ਾਰਾਂ ਸਿੱਖ ਉੱਥੋਂ ਆਉਣਗੇ ਔਰ ਅਸੀਂ ਤਾਂ ਨੋਨ ਹੈ ਜ਼ਮੀਨਾਂ ਆਬਾਦ ਕਰਨ ਦੇ ਲਈ, ਤੁਹਾਡੀਆਂ ਅਸੀਂ ਜ਼ਮੀਨਾਂ ਵੀ ਆਬਾਦ ਕਰਾਂਗੇ ਔਰ ਇਕੁਆਡੋਰ ਨੂੰ ਇੱਕ ਖੁਸ਼ਹਾਲ ਮੁਲਕ ਬਣਾਵਾਂਗੇ। ਹੁਣ ਇਸ ਦੇ ਥੱਲੇ 5 ਨਵੰਬਰ 1984 ਨੂੰ ਇਕੁਆਡੋਰ ਦਾ ਪ੍ਰਮੁੱਖ ਸ਼ਹਿਰ ਜਿਹੜਾ ਕੁਇਟੋ, ਉਸ ਦੇ ਵਿੱਚ ਖਾਲਿਸਤਾਨ ਹਾਈ ਕਮਿਸ਼ਨ ਖੋਲਿਆ ਗਿਆ ਔਰ ਈਵਨ ਇਹ ਜਿਹੜੀ ਹੈ 25,000 ਏਕੜ ਜ਼ਮੀਨ ਸੈਲਰੈਂਸੋ ਔਰ ਇਜ਼ਮਿਲਾਰਡੀ ਟਾਊਨਸ਼ਿਪਸ ਦੇ ਵਿਚਾਲੇ ਵੀ ਜਿਹੜੀ ਹੈ ਉਹ ਦਿੱਤੀ ਗਈ, ਜਿੱਥੇ ਕਿ ਬਨਾਨਾਜ਼ ਔਰ ਦੂਸਰਾ ਗਰੋਹ ਹੁੰਦੇ ਨੇ ਔਰ ਉਹਨਾਂ ਨੂੰ ਸੀ ਕਿ ਵੀ ਸਿੱਖ ਇੱਥੇ ਗ੍ਰੀਨ ਰੈਵੋਲੂਸ਼ਨ ਕ੍ਰੀਏਟ ਕਰਨਗੇ। ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ, ਇਹ ਇਨਫੈਕਟ ਕੋਈ ਗੌਸਿਪ ਨਹੀਂ ਹੈ। ਉਸ ਪੀਰੀਅਡ 'ਚ UNI, ਇੰਡੀਆ ਦੀਆਂ ਨਿਊਜ਼ ਏਜੰਸੀਜ਼, PTI ਤੋਂ ਬਾਅਦ UNI ਦੂਸਰੀ ਨਿਊਜ਼ ਏਜੰਸੀ ਹੈ ਔਰ ਜਿਹੜੀ ਖਬਰ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਉਹਦਾ ਹੈਡਲਾਈਨ ਹੈ, UNI ਦੀ ਖਬਰ ਵਾਸ਼ਿੰਗਟਨ ਡੇਟ ਲਾਈਨ ਨਾਲ ਹੈ, ਇਕੁਆਡੋਰ ਬੈਕਸ ਖਾਲਿਸਤਾਨੀਜ਼ ਫॉर ਐਗਰੀਕਲਚਰ ਰੀਜ਼ਨਸ। ਇੰਡੀਅਨ ਗਵਰਨਮੈਂਟ ਨੂੰ ਵਕਤ ਪੈ ਗਿਆ ਵੀ ਇਕੁਆਡੋਰ ਨੇ ਰੈਕਗਨਾਈਜ਼ ਕਰ ਲਿਆ ਖਾਲਿਸਤਾਨ ਨੂੰ। ਹੁਣ ਇਹਨਾਂ ਨੇ ਫਿਰ ਆਪਣੀ ਪ੍ਰੋਬ ਕੀਤੀ ਕਿ ਜੀ ਕੀ ਉਹਨਾਂ ਨੇ ਕਿਹਾ, ਦ ਗਵਰਨਮੈਂਟ ਆਫ ਇਕੁਆਡੋਰ ਇਜ਼ ਐਕਸਟੈਂਡਿੰਗ ਇਟਸ ਸਪੋਰਟ ਟੂ ਦ ਨਿਊਲੀ ਓਪਨਡ ਐਮਬੈਸੀ ਆਫ ਖਾਲਿਸਤਾਨ ਟੂ ਵੂ ਸਿੱਖ ਫਾਰਮਰਸ from Punjab to migrate to Ecuador and develop the local agriculture। ਹੁਣ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਖਾਲਿਸਤਾਨ ਦੇ ਪਾਸਪੋਰਟ ਵੀ ਰਿਲੀਜ਼ ਕੀਤੇ, ਕੁਛ ਨੇ ਟਰੈਵਲ ਵੀ ਕੀਤਾ ਉਹਨਾਂ ਦੇ ਉੱਤੇ, ਇਕੁਆਡੋਰ ਨੇ ਮਾਨਤਾ ਦਿੱਤੀ ਔਰ ਉਹਦੇ ਚ ਸੀ ਕਿ ਵੀ ਇਹਨੂੰ ਡਿਵੈਲਪ ਕਰਨਗੇ। well informed sources said Ecuador has a poor agriculture base and sees for itself an opportunity to produce more food by playing into the handful of secessionists। ਕਿ ਇਕੁਆਡੋਰ ਦੀ ਜਿਹੜੀ ਹਕੂਮਤ ਹੈ ਉਹ ਵੱਖਵਾਦੀਆਂ ਦੇ ਹੱਥਾਂ 'ਚ ਖੇਡ ਰਹੀ ਹੈ ਔਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਐਗਰੀਕਲਚਰ ਡਿਵੈਲਪ ਕਰਨਗੇ। The first direct evidence of Ecuador's support was provided on October, the day the embassy, which is also known as High Commission of Khalistan, opened in downtown Quito। ਅਕਤੂਬਰ 'ਚ ਐਮਬੈਸੀ ਜਿਹੜੀ ਹੈ ਖੁੱਲ੍ਹਦੀ ਹੈ, 5 ਨਵੰਬਰ ਨੂੰ ਉਹਨੂੰ ਪ੍ਰੋਪਰ ਮਾਨਤਾ ਮਿਲਦੀ ਹੈ ਔਰ ਉਹਦੇ 'ਚ ਫਿਰ ਇਕੁਆਡੋਰ ਸਰਕਾਰ ਨੇ ਕਿਹਾ ਕਿ ਇਕੁਆਡੋਰ ਇਜ਼ ਕਮਿਟਡ ਟੂ देयर cause। The truth of the matter is that a sort of grand design thought up by Quito and swallowed up by Khalistan is currently in motion। The sources said for Ecuador the attraction is in getting hundreds of Sikh farmers to develop their mostly jungle lands, in preparation of which the government has released 25,000 acres of land near Salerenso and Ismalardi township and the Kennedy township। ਉਹ ਬਨਾਨਾ ਵਗੈਰਾ ਗਰੋ ਹੁੰਦੇ ਨੇ। ਹੁਣ ਇਹ ਕ੍ਰੈਡੀਬਲ ਖਬਰ ਹੈ। ਬਾਅਦ 'ਚ ਜਦੋਂ ਇੰਡੀਅਨ ਗਵਰਨਮੈਂਟ ਨੂੰ, ਕਿਉਂਕਿ ਛੋਟੇ ਮੋਟੇ ਮੁਲਕ ਨੇ, ਫਿਰ ਉਹਨਾਂ ਨੇ ਕੋਈ ਲੋਕਲੀ ਲੈਵਲ ਦੇ ਉੱਤੇ ਬਹੁਤ ਜਲਦੀ ਕੂ ਕਰਾ ਕੇ ਜਿਹੜਾ ਸਿੱਖਾਂ ਨਾਲ ਹਮਦਰਦੀ ਰੱਖਣ ਵਾਲਾ ਜਿਹਨੇ ਐਮਬੈਸੀ ਖੁਲਵਾਈ ਸੀ, ਲੈਂਡ ਦਿੱਤੀ ਸੀ, ਉਹਨੂੰ ਓਵਰਥਰੋ ਕਰਤਾ। ਔਰ ਇਹ ਜਿਹੜਾ ਸਾਡਾ ਡ੍ਰੀਮ ਸੀ ਕਿ ਵੀ ਇਕੁਆਡੋਰ ਬੇਸ ਬਣ ਕੇ, ਜੇ ਸੱਚਮੁੱਚ ਬੇਸ ਰਹਿੰਦਾ, ਕੋਈ ਉਹਨੂੰ ਪ੍ਰੋਪਰ ਢੰਗ ਦੇ ਨਾਲ ਹੁੰਦਾ, ਤੇ ਫਿਰ ਅਸੀਂ ਆਪਣਾ ਖਾਲਿਸਤਾਨ ਰੇਡੀਓ, ਖਾਲਿਸਤਾਨ TV ਉੱਥੋਂ ਚਲਾ ਰਹੇ ਹੁੰਦੇ, ਪ੍ਰੋਪਰ ਉਹਦੀ ਐਮਬੈਸੀ ਬਣੀ ਹੁੰਦੀ। ਲੇਕਿਨ ਇਹ ਬਹੁਤ ਵਾਰ ਭਾਵੇਂ ਸ਼ਾਰਟ ਹੀ ਹੁੰਦਾ ਹੈ। ਹੁਣ ਜਿਵੇਂ ਜਦੋਂ ਦੀਪ ਸਿੱਧੂ ਨੇ 26 ਜਨਵਰੀ ਨੂੰ ਖਾਲਿਸਤਾਨੀ ਝੰਡਾ ਲਹਿਰਾਇਆ, ਹਾਲਾਂਕਿ ਇਹ ਤਾਂ ਨਹੀਂ ਹੈ ਵੀ ਲਾਲ ਕਿਲੇ ਦਾ ਕਬਜ਼ਾ ਮਿਲ ਗਿਆ ਜਦੋਂ, ਪਰ ਇਹ ਤੁਹਾਡੀਆਂ ਐਸਪੀਰੇਸ਼ਨਸ ਹੁੰਦੀਆਂ ਨੇ ਜਿਹੜੀਆਂ ਇੱਕਦਮ ਸਾਹਮਣੇ ਆਉਂਦੀਆਂ ਨੇ। ਸੋ ਇਹ ਵੀ ਮੈਨੂੰ ਇਹ ਲੱਗਾ ਕਿ ਵੀ ਇਹ ਦਿਲਚਸਪ ਹੈ ਕਿ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਜਲਦੀ
193 194 ਝੰਡਿਆਂ ਦੇ ਨਾਲ ਸਾਡਾ ਝੰਡਾ ਵੀ ਝੂਲਣ ਜਾ ਰਿਹਾ ਹੈ ਤੇ ਇਹ 5 ਨਵੰਬਰ 1984 ਨੂੰ ਸਾਡਾ ਖਾਲਿਸਤਾਨ ਦਾ ਆਜ਼ਾਦ ਝੰਡਾ ਉਸ ਇਕਵਾਡੋਰ ਦੀ ਐਮਬੈਸੀ ਦੇ ਬਾਹਰ ਵੀ ਝੂਲਿਆ ਸੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣਾ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੇ ਅਨਵਰ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਕਿ 7 ਅਕਤੂਬਰ ਤੋਂ ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ੁਰੂ ਹੋਏ ਖੂਨੀ ਟਕਰਾਅ ਨੂੰ 4 ਦਿਨਾਂ ਲਈ ਠਹਿਰਾ ਮਿਲਣ ਦੀ ਜਿਹੜੀ ਗੱਲਬਾਤ ਸਿਰੇ ਚੜ ਗਈ ਹੈ ਔਰ ਇਹਨਾਂ ਦਿਨਾਂ ਵਿੱਚ ਇਜ਼ਰਾਈਲ 150 ਫਲਸਤੀਨੀ ਕੈਦੀਆਂ ਨੂੰ ਰਿਹਾ ਕਰੇਗਾ ਜਦੋਂ ਕਿ ਹਮਾਸ 50 ਦੇ ਕਰੀਬ ਅਗਵਾ ਕੀਤੇ ਗਏ ਇਜ਼ਰਾਈਲਾਂ ਨੂੰ ਛੱਡੇਗਾ। ਸੋ ਇਹ ਇੱਕ ਚੰਗੀ ਖਬਰ ਹੈ, ਪਰ ਕੀ ਇਹ 4 ਰੋਜ਼ਾ ਸੀਜ਼ਫਾਇਰ ਪੱਕੀ ਜੰਗ ਵਿੱਚ ਬਦਲੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਮੈਸੇਜ ਹੈਗੇ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਤੁਸੀਂ ਪੱਕੀ ਜੰਗਬੰਦੀ ਕਹਿਣਾ ਚਾਹੁੰਦੇ ਸੀ? ਹਾਂਜੀ ਸੌਰੀ। ਦੇਖੋ ਇਹ ਵਕਤੀ ਭਾਵੇਂ ਰਾਹਤ ਹੈ ਜੋ ਕੁਝ 7 ਅਕਤੂਬਰ ਨੂੰ ਸ਼ੁਰੂ ਹੋਇਆ ਹਮਾਸ ਨੇ ਫੁੱਲ ਸਕੇਲ ਧਰਤੀ ਰਾਹੀਂ ਵੀ ਸਮੁੰਦਰ ਰਾਹੀਂ ਵੀ ਔਰ ਜਿਹੜਾ ਇਸਤੇਮਾਲ ਕਰਕੇ ਡਰੋਨਸ ਰਾਹੀਂ ਵੀ ਅਟੈਕ ਕੀਤਾ। 1200-1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ, 260-70 ਫਿਗਰ ਵੇਰੀ ਕਰਦੀ ਰਹੀ। ਉਹਨਾਂ ਨੇ ਕਿਡਨੈਪ ਕੀਤਾ ਔਰ ਉਹਨਾਂ ਨੂੰ ਉਹ ਲੈ ਗਏ ਔਰ ਇਜ਼ਰਾਈਲ ਨੇ ਕੁਛ ਦਿਨਾਂ ਬਾਅਦ ਜਿਵੇਂ ਫਿਰ ਫੁੱਲ ਸਕੇਲ ਪਹਿਲਾਂ ਤਾਂ ਉਹਨਾਂ ਨੇ ਪੂਰਾ ਕਚੂੰਬਰ ਕੱਢਿਆ ਗਾਜ਼ਾ ਦਾ ਬੰਬਾਰੀ ਕਰਕੇ ਔਰ ਦੂਸਰਾ ਔਰ ਜਿਹੜੀਆਂ ਲੇਟੈਸਟ ਫਿਗਰਸ ਉੱਥੋਂ ਨੇ 12,000 ਦੇ ਕਰੀਬ ਜਿਹੜੇ ਗਾਜ਼ਨ ਰੈਜ਼ੀਡੈਂਟਸ ਨੇ ਉਹ ਮਾਰੇ ਗਏ, 20,000 ਤੋਂ ਜ਼ਿਆਦਾ ਜ਼ਖਮੀ ਨੇ, 10 ਤੋਂ 12 ਲੱਖ ਜਿਹੜੇ ਨੇ ਉਹ ਉਜੜੇ। ਉਹਨਾਂ ਨੇ ਅਲ ਸ਼ਿਫਾ ਹਸਪਤਾਲ ਜਿਹੜੀਆਂ UN ਦੀਆਂ ਰਿਫਿਊਜੀ ਸ਼ੈਲਟਰ ਸੀ ਉਹ ਸਾਰੀਆਂ ਵੀ ਤਬਾਹ ਕੀਤੀਆਂ। ਫਿਰ ਉਹਨਾਂ ਨੇ ਗਰਾਊਂਡ ਅਫੈਂਸਿਵ ਜਿਹੜਾ ਜਦੋਂ ਉੱਤੋਂ ਬੰਬਾਰਡਮੈਂਟ ਤਾਂ ਕੀਤੀ ਫਿਰ ਟੈਂਕਾਂ ਰਾਹੀਂ ਜਾਂ ਦੂਜੇ ਉਹ ਹਸਪਤਾਲ 'ਚ ਵੀ ਵੜੇ ਔਰ ਪਹਿਲਾਂ ਬਹੁਤ ਸਾਰਾ ਪ੍ਰਚਾਰ ਸੀ ਜੀ ਉੱਥੇ ਕਮਾਂਡ ਸੈਂਟਰ ਔਰ ਉੱਥੇ ਉਹਨਾਂ ਨੇ ਹੌਸਟੇਜਿਸ ਨੂੰ ਰੱਖਿਆ ਹੋਇਆ ਔਰ ਅਸੀਂ ਹਮਾਸ ਦੇ ਖਿਲਾਫ ਜਿਹੜਾ ਉਹਨੂੰ ਨਿਸਤੋਂ ਨਾਬੂਦ ਕਰ ਦਿਆਂਗੇ, ਅਸੀਂ ਛਡਾ ਲਾਂਗੇ ਦੂਜੇ ਤੀਜੇ। ਹੁਣ ਹਾਲਾਂ ਇਸ ਦੇ ਉੱਤੇ ਐਨਾਲਿਸਿਸ ਤਾਂ ਆਉਣ ਵਾਲੇ ਦਿਨਾਂ 'ਚ ਆਉਣਗੇ, ਅਸੀਂ ਵੀ ਡਿਟੇਲ ਐਨਾਲਿਸਿਸ ਫਿਰ ਕਰਾਂਗੇ। ਲੇਕਿਨ ਹਾਲ ਦੀ ਘੜੀ ਕਿਉਂਕਿ ਹਮਾਸ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਬਹੁਤ ਸਾਰੀ ਦੋਹਾ ਕਤਰ ਦੇ ਵਿੱਚ ਬੈਠੀ ਹੋਈ ਔਰ ਨਾਲ ਦੀ ਨਾਲ ਇਜਿਪਟ ਦੇ ਵਿੱਚ ਇਹ ਜਿਹੜਾ 4 ਦਿਨਾਂ ਦਾ ਟਰੂਸ ਮਿਲਿਆ, ਹਿਊਮੈਨਿਟੇਰੀਅਨ ਗਰਾਊਂਡ ਤੇ ਨਹੀਂ ਹੈ, ਰਾਦਰ ਇਹ ਜਿਹੜੇ 150 ਦੇ ਕਰੀਬ ਫਲਸਤੀਨੀ ਔਰਤਾਂ ਔਰ ਬੱਚੇ ਇਜ਼ਰਾਈਲ ਨੇ ਆਪਣੀਆਂ ਜੇਲ੍ਹਾਂ 'ਚ ਰੱਖ ਕੇ ਉਹਨਾਂ ਨੂੰ ਤਾੜਨਾ ਟਾਰਚਰ ਕਰ ਰਹੇ ਸੀ, ਉਹਨਾਂ ਦਾ ਸਵੈਪਿੰਗ ਹੈ। 50 ਦੇ ਕਰੀਬ ਔਰਤਾਂ ਔਰ ਬੱਚੇ ਜਿਹੜੇ 260 ਦੇ ਕਰੀਬ ਹਮਾਸ ਵਾਲਿਆਂ ਨੇ ਚੱਕੇ ਨੇ ਉਹਨਾਂ 'ਚੋਂ ਉਹ ਛੱਡਣਗੇ ਨਾ, ਉਹ ਰੈੱਡ ਕਰਾਸ ਦੇ ਹਵਾਲੇ ਕਰਨਗੇ, ਰੈੱਡ ਕਰਾਸ ਅੱਗੇ ਕਰੇਗੀ, ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ, ਫਿਰ ਫੈਮਲੀਜ਼ ਨੂੰ ਮਿਲਣਗੇ। ਸੋ ਇਹ ਜਿਹੜਾ ਆਪਸੀ ਜਿਹੜਾ ਸਮਝੌਤਾ ਹੈ ਇਹ ਕਤਰ ਦੀ ਸਰਕਾਰ ਇਜਿਪਟ ਨੇ ਕੀਤਾ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਥੈਂਕਸ ਕੀਤਾ ਔਰ ਇਸ ਸਾਰੇ ਦੇ ਚਲਦਿਆਂ ਹੁਣ ਜਿਹੜਾ ਸਵਾਲ ਹੈ ਇਸ ਸਾਰੇ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਨੇ ਤਬਾਹੀ ਬਹੁਤ ਵੱਡੇ ਪੈਮਾਨੇ ਤੇ ਕੀਤੀ। ਲੇਕਿਨ ਜੇ ਪੋਲੀਟੀਕਲੀ ਉਹਨੇ ਜੇ ਹਮਾਸ ਦੀ ਵਿਲ ਜਾਂ ਹਮਾਸ ਦੀ ਹੋਂਦ ਮਿਟਾ ਕੇ ਬੰਦੇ ਛਡਾਣ ਦੇ ਉਹਦੇ 'ਚੋਂ ਫੇਲ ਹੋਇਆ। ਫਾਈਨਲੀ ਉਸੇ ਹੀ ਹਮਾਸ ਵਾਲਿਆਂ ਦੇ ਨਾਲ ਗੁਫ਼ਤਗੂ ਲਈ ਟੇਬਲ ਤੇ ਵੀ ਆਉਣਾ ਪਿਆ। ਸੋ ਇਹਦੇ ਥੱਲੇ ਆਉਣ ਵਾਲੇ ਪੀਰੀਅਡ 'ਚ ਮਿਲਟਰੀ ਐਨਾਲਿਸਟ ਜਾਂ ਪੋਲੀਟੀਕਲ ਐਨਾਲਿਸਟ ਜਾਂ ਦੂਸਰੇ ਇਹ ਡਿਸਾਈਡ ਕਰਨਗੇ ਵੀ ਗੱਲ ਕਿੱਧਰ ਨੂੰ ਗਈ ਹੈ। ਲੇਕਿਨ ਇੱਕ ਪਾਸੇ ਤਾਂ ਉਹ ਹੋਪਫੁਲਸ ਨੇ ਜਿਹੜੇ ਸਮਝਦੇ ਨੇ ਵੀ ਇਹ 4 ਦਿਨਾਂ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜੇ ਪ੍ਰਿਜ਼ਨਰ ਨੇ ਜਾਂ ਅਗਵਾ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ 5 ਛੱਡਤੇ ਕੋਈ 10 ਛੱਡਤੇ, ਨੈਗੋਸ਼ੀਏਸ਼ਨ ਯਾਨੀ ਹਮਾਸ ਇਜ਼ਰਾਈਲ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲੈ ਆਇਆ, ਭਾਵੇਂ ਉਹ ਸਵੈਪਿੰਗ ਦੇ ਨਾਂ ਥੱਲੇ ਹੀ ਹੈ। ਇਹਦਾ ਮਤਲਬ ਇਹ ਹੈ ਕਿ ਇਜ਼ਰਾਈਲ ਹਾਲਾਂ ਜਦੋਂ ਇਸ ਦੀ ਅਪਰੂਵਲ ਲਈ ਜਿਹੜਾ ਟਰੂਸ ਹੋਇਆ, ਨੈਤਨਯਾਹੂ ਨੇ ਆਪਣੀ ਕੈਬਨਿਟ ਦੀ ਮੀਟਿੰਗ ਸੱਦੀ, ਕੁਛ ਵਜ਼ੀਰ ਉੱਠ ਕੇ ਚਲੇ ਗਏ, 2 ਜਿਹੜੇ ਸ਼ਾਇਦ ਹੋਮ ਮਿਨਿਸਟਰ ਫਾਈਨੈਂਸ ਮਿਨਿਸਟਰ ਉਹਨਾਂ ਨੇ ਅਗੇਂਸਟ ਵੋਟ ਪਾਈ, ਪਰ ਫਿਰ ਵੀ ਕੈਬਨਿਟ ਨੇ ਕਿਉਂਕਿ ਜਿਹੜੇ ਫੜੇ ਹੋਏ ਨੇ 260-70 ਹਮਾਸ ਦੇ ਕਬਜ਼ੇ 'ਚ ਉਹਨਾਂ ਦੇ ਰਿਸ਼ਤੇਦਾਰ ਜਾਂ ਦੂਜੇ
बड़े बड़े प्रोटेस्ट हो रहे हैं, सरकार ते दबाਅ है कि भाई करो। दूसरे पासे इजराइल दे उत्ते अमेरिकन एडमिनिस्ट्रेशन भी, जिवें असीं कल जिक्र कीता सी कि साउथ अफ्रीका ने अपने सारे डिप्लोमैट जिहड़े इजराइल दे ने कढ़ते ने उत्थों, होरनां दा भी, चीन भी ब्रिक्स के थले दबाਅ बना रहा। सो इस नूं असीं हाल दी घड़ी वैलकम मूव भी कवांगे कि भाई चलो एटलीस्ट जिहड़ा, और इन्हां 4 दिनां च हुण UN एड एजेंसियां दे ट्रक भी जाणगे, कोई मदद भी मिलेगी। पर जिस लैवल की तबाही इन्हां ने कीती है, ये दोनों ही तरह ने, हमास ने भी जिहड़ा किडनैपिंग या दूजे वॉर क्राइम के थले आंदा है, पर इजराइल हमास तां कोई रैकगनाइज्ड मुल्क नहीं है, बहुत सारे ने तो उन्होंने एक दहशतगर्द एंटिटी ऐलानिया होया। पर इजराइल जिहड़ा कि न्यूक्लीयर पावर भी है, जिहड़ा UN दे चार्टर दे थले बाउंड है, जिवें इजराइल ने धज्जियां उड़ाइयां UN चार्टर दियां, इंटरनेशनल लॉ दियां, और जिवें साउथ अफ्रीका ने तो ऑलरेडी फॉरवर्ड किया इंटरनेशनल क्रिमिनल कोर्ट के सामने, उस नूं किन्नी कार्रवाई होएगी उहदे भी कोई होप नहीं है। पर असीं यही आस करते हैं कि भाई जे इस सारे चों आने वाले पीरीयड च पोलीटिकल सीरीयसनैस नेतनयाहू दे नाल तां नहीं, वो तो अनपॉपुलर होएगा, इस तो बाद एक 2 स्टेट फार्मूला जिहड़ा उहदे थल्ले प्रॉपर फलस्तीनियां नूं उन्हां दा मुल्क जिहदे च वैस्ट बैंक, गजा सैटलमेंट्स उखाड़ के सुट्टियां जांदियां ने, ईस्ट जैरूशलम कैपिटल हुंदी है, साइड बाय साइड स्टेट क्रिएट हुंदी है, यही परमानेंट सोल्यूशन है। और असी होप करते हैं कि जिहड़ा सीज़फायर है 4 दिनों का, ये अगों प्रोलॉन्ग हुंदा हुंदा पक्की जंगबंदी होएगी, और फिर पोलीटिकल हल, ना कि इजराइल का जिहड़ा निशाना है कि इस तो बाद वो फिर दूजे हिस्से च गजा दे बंबारी करके, इजराइल चाहुंदा भी ये 22-23 लाख जिहड़े ने गजा दे वासी ये खिलर जाण, अरब मुल्कां च चले जाण, और वो सारी गजा दे उत्ते अपने लिया के इजराइल का कब्जा, ग्रेटर इजराइल का ड्रीम आने वाला पीरियड दसेगा भी डायरैक्शन की होएगी। जी राज साहब, तुहाडा बहुत बहुत शुक्रिया। सुन अपने व्यूअर्स मैसेज लैन जा रहे हैं। डॉक्टर साहब, इस तो पहला कि मैं शुरू करा मैसेज पढ़ने, साडे जुबेर जाकूबी जी कित्थे गए ने? कोई मैसेज नहीं उन्हां दा, काफी दिनों तो गायब ने, और साडे ते बड़े अच्छे व्यूअर ने, सारे मैसेज उन्हां दी हुंदे सी। हो सकदा है पाकिस्तान ना गया, आई डोंट थिंक सो, उन्हां दी तबीयत भी मेरे ख्याल खराब सी, बट जे किसी नूं पता हैगा ते जरा उन्हां नूं मैसेज दे देना है ना, फिक्रमंद ना। सो ओके, वाहिगुरू उन्हां नूं चढ़दी कला बख्शण। सो मैसेज शुरू करदे आ। कवल जीत सिंह जी थम अप करते हैं, एन सिखो जी भी लिखते कुछ, और डॉक्टर साहब कहते हैं कि खालिस्तान जिंदाबाद। एन बलविंदर उपल जी खालिस्तान जिंदाबाद कहते हैं। राफ एस जी कहते इंशाअल्लाह खालिस्तान एंड कश्मीर विल बी फ्रीड फ्रॉम टेररिस्ट, इंडिया मस्ट लव एंड सपोर्ट फ्रॉम पाकिस्तान। सो हाँ जी, जुहैद हुसैन जी भी लिखते हैं, कहते डॉक्टर साहब नीलम कौर जी, वी रिस्पेक्ट सिख नेशन, पंजाबी पंजाब जिंदाबाद, वी मोस्ट वेलकम यू इन पाकिस्तान एंड ऑल सिख्स ऑफ द वर्ल्ड कम ननकाना साहिब, करतारपुर एंड सियालकोट पाकिस्तान। देखो इस साल सी मन पर हालात ने कुछ इस किस्म का बना दिता है, लेकिन जरूर साडी भी चाहना है महाराज रहमत करनगे, असी भी आवांगे। राम सिंह जी भी एंड फिर संदीप डाटा जी भी खालसा जिंदाबाद कहने और फतेह बुलाते ने। कशोदा जी भी खालसा जिंदाबाद कहते ने, एंड शरदा सिंह जी फतेह बुलाने खालसा जिंदाबाद कहते। शिंदा गिल जी कहते वी आर born slave but we not gonna dying slave, we gonna get freedom, Khalsa Zindabad। and Paramjit Singh Khalsa Zindabad ने हंग सिंह जी इक्वाडोर ने भी मानता दी सी। एंड इसी तरह फिर शिंदा गिल जी खालसा इक्वाडोर, हाँ जी। सो इसी तरह काला सिंह जी फतेह बुलाते ने। एंड जसविंदर पन्नू खालसा जिंदाबाद कहते हैं। एंड 47 वाले उन्होंने काफ़ी सारे मैसेज खालसा जिंदाबाद कहते हैं। एंड कहते हैं बैकवर्ड्स जट जिंदाबाद, चक दे फट्टे अंकल जी तुहानूं कहते हैं। एंड सत्ती बैंस जी खालसा जिंदाबाद। पाल सिंह फट्टे तो चक देंगे, रखने लिए भी थां बना लो, रखने कित्थे ने। गरेवाल जी फतेह बुलाने। इंद्रजीत संधू जी भी खालसा जिंदाबाद कहते हैं। सतनाम सिंह जी खालसा जिंदाबाद। कुलदीप कौर पंजाब हाल खालसा जिंदाबाद। काश कंग भी आए ने, और इसी तरह मैसेज आ गया सुखवंत सिंह खालसा जिंदाबाद। पलविंदर सिंह जी कहते हैं वाहिगुरू जी का खालसा वाहिगुरू जी की फतेह। राहू ਅਤੇ केतू बट द definition on the Google is modified according to their new policy।
द किंग जी ऑफ ਫੋਰਬਿਡਨ ਕਿੰਗਡਮ ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਇਹ ਤਾਂ ਆਪਣਾ ਸਿਖਾਇਆ ਜਾਸੂਸ ਕੁੱਤਾ ਵੀ ਗੋਲੀ ਨਾਲ ਡਰਾਉਂਦੇ ਨੇ, ਫਿਰ ਖਰੀਦੇ ਮਨੁੱਖ ਦੀ ਕੀ ਔਕਾਤ ਹੈ ਜੀ। ਸੋ ਫਰਹਾਨ ਅਲੀ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਬਣ ਕਰ ਰਹੇਗਾ, ਖਾਲਿਸਤਾਨ ਜ਼ਿੰਦਾਬਾਦ, ਮੋਦੀ ਮੁਰਦਾਬਾਦ ਫਰੋਮ ਬਰੁਕਲਿਨ ਨਿਊਯਾਰਕ, ਫਰਹਾਨ ਅਲੀ ਵਰੈਚ। ਬਹੁਤ ਸ਼ੁਕਰੀਆ ਵਰੈਚ ਸਾਹਿਬ, ਹਾਂਜੀ ਕਰਮ ਸਿੰਘ। ਮੈਂ ਹੁਣ ਵਕਤ ਵੱਲ ਵੀ ਦੇਖ ਰਿਹਾ ਜੀ। ਅਸੀਂ ਦੱਸ ਦਈਏ ਵੀ ਕੱਲ ਅਮਰੀਕਨਾਂ ਦਾ ਬਹੁਤ ਵੱਡਾ ਦਿਨ ਥੈਂਕਸਗਿਵਿੰਗ ਡੇ ਹੈ ਜੀ, ਔਰ ਮਿਲੀਅਨਸ ਐਂਡ ਮਿਲੀਅਨਸ ਸੜਕਾਂ ਤੇ ਹੋਣਗੇ। ਤੁਸੀਂ ਵੀ ਸਾਰੇ ਪਰਿਵਾਰਾਂ 'ਚ ਬੈਠੋਗੇ ਔਰ ਡਰਾਈਵ ਸੇਫ, ਜਿੱਥੇ ਵੀ ਪਹੁੰਚ ਰਹੇ ਡੈਸਟੀਨੇਸ਼ਨ ਤੇ। ਲੰਬੇ ਲੰਬੇ ਜਿਹੜੇ ਨੇ ਉਹ ਪੌਜ਼ ਹੋਣਗੇ ਸੜਕਾਂ ਦੇ ਉੱਤੇ, ਲੰਬੀ ਲੰਬੀਆਂ ਲਾਈਨਾਂ ਹੋਣਗੀਆਂ। ਔਰ ਅਸੀਂ ਵੀ ਆਪਣੇ ਸਟਾਫ ਦੀ ਜਿਹੜੀ ਹੈ ਉਹ ਸਹੂਲਤ ਨੂੰ ਦੇਖਦੇ ਹਾਂ ਕੱਲ ਦਾ ਪ੍ਰੋਗਰਾਮ ਨਹੀਂ ਕਰਾਂਗੇ। ਕੱਲ ਤੁਹਾਨੂੰ ਹੈਪੀ ਥੈਂਕਸਗਿਵਿੰਗ ਵੀ ਕਹਿੰਦੇ ਹਾਂ। ਵੈਸੇ ਤਾਂ ਅਸੀਂ ਹਮੇਸ਼ਾ ਹੀ ਸ਼ੁਕਰੀਆ 'ਚ ਰਹਿਣਾ ਚਾਹੀਦਾ ਹੈ। ਅਕਾਲ ਪੁਰਖ ਦਾ ਸਾਨੂੰ ਜੋ ਵੀ ਦਿੱਤਾ ਹੋਇਆ ਉਸ ਦੇ ਲਈ ਸ਼ੁਕਰ ਹੀ ਹੈ। ਪਰ ਚਲੋ ਅਮਰੀਕਨਾਂ ਨੇ ਇੱਕ ਦਿਨ ਭਾਵੇਂ ਮਾਰਕ ਤਾਂ ਉਹ ਨੇਟਿਵ ਅਮਰੀਕਨਸ ਦੇ ਹਵਾਲੇ ਨਾਲ ਕੀਤਾ, ਉਹਨਾਂ ਨਾਲ ਕੀ ਸਲੂਕ ਕੀਤਾ ਇਹ ਵੱਖਰੀ ਕਹਾਣੀ ਹੈ। ਉਹ ਤਾਂ ਇਸ ਨੂੰ ਰਿਪਰੈਸ਼ਨ ਡੇ ਦੇ ਤੌਰ ਤੇ ਮਨਾਉਂਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਅਮਰੀਕਨਾਂ ਨੇ ਇਸ ਨੂੰ ਫੈਮਿਲੀ ਗੈਟ ਟੂਗੈਦਰ ਦੇ ਤੌਰ ਤੇ ਔਰ ਟੂਗੈਦਰਨੈਸ ਦਾ, ਔਰ ਅਸੀਂ ਸਭ ਨੂੰ ਹੈਪੀ ਥੈਂਕਸਗਿਵਿੰਗ ਕਹਿੰਦੇ ਹਾਂ। ਫੇਸਬੁੱਕ ਮੈਸੇजेस ਮੈਂ ਸਾਂਝੇ ਕਰਨਾ ਚਾਹੁੰਦਾ। ਦਵਿੰਦਰ ਸੰਧੂ ਉਹਨਾਂ ਨੇ ਕਿਹਾ ਖਾਲਿਸਤਾਨ ਔਨ ਦਾ ਵੇ, ਤੁਸੀਂ ਠੀਕ ਫਰਮਾਇਆ। ਕਮਲ ਸਿੰਘ ਕਹਿੰਦੇ ਨੇ ਕ੍ਰਿਕਟ ਦੀ ਗੱਲ ਕਰਦੇ ਆ, ਇੱਕ ਮੁੱਦਾ ਰਹਿ ਗਿਆ ਕਿ ਸਾਡੇ ਬਹੁਤ ਸਾਰੇ ਸਿੱਖ ਭਾਈ ਤੇ ਕਈ ਅੰਮ੍ਰਿਤਧਾਰੀ ਸਿੰਘ ਵੀ ਭਾਰਤੀ ਕ੍ਰਿਕਟ ਟੀਮ ਦੀ ਹਮੇਸ਼ਾ ਹਮਾਇਤ ਕਰਦੇ ਹਨ ਤੇ ਜਿੱਤ ਲਈ ਅਰਦਾਸਾਂ ਤੇ ਪਾਠ ਵੀ ਕਰਦੇ ਹਨ, ਪਰ ਦੂਜੇ ਪਾਸੇ ਰੈਫਰੈਂਡਮ ਦੀਆਂ ਵੋਟਾਂ ਵੀ ਪਾਉਂਦੇ ਹਨ। ਕੀ ਕ੍ਰਿਕਟ ਵੇਲੇ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਹਟ ਜਾਂਦਾ ਹੈ? ਇਹਨਾਂ ਦੀ ਕੀ ਸਮੱਸਿਆ ਤੇ ਕੀ ਹੱਲ ਹੈ, ਇਸ ਬਾਰੇ ਵੀ ਦੱਸੋ। ਦੇਖੋ ਜੀ, ਇਸ ਬਾਰੇ ਤਾਂ ਹੁਣ ਉਹੀ ਦੱਸ ਸਕਦੇ ਨੇ ਜੋ ਇੱਧਰ ਵੀ ਤੇ ਉੱਧਰ ਵੀ ਨੇ। ਇਹੀ ਕਹਿ ਸਕਦੇ ਹਾਂ ਵੀ दो रंगी छोड़कर यक रंग हो जा, सरासर मोम हो या संग हो जा। संग पत्थर नूं कहंदे, जां मोम हो जां पत्थर होवे, विच विचाले ना रटको। दविंदर संधू खालसा राज करेगा उन्होंने कहा। सरपंच ने घुरकी दित्ती तां कनेडा वालियां नूं वीजे देने करते शुरू, जदों डंडा जोर नाल फेरना है ਤਾਂ ਮੂਤ ਪੀਣਿਆ ਖਾਲਿਸਤਾਨ ਦੇਖ ਕੇ ਭੱਜ ਜਾਣਾ। ਗੱਲ ਬਿਲਕੁਲ ਦਰੁਸਤ ਹੈ, ਭਾਵੇਂ ਰਸਟਿਕ ਈਡੀਅਮ ਚ ਹੈ, ਪਰ ਗੱਲ ਇਹ ਹੈ ਕਿਸੇ ਦੇ ਯਾਰ ਹੀ ਨੇ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ, ਰਿੰਕੂ ਚਾਲ ਨੇ ਫਤਿਹ ਬੁਲਾਈ, ਜਗਤਾਰ ਸਿੰਘ ਜੌਹਲ ਕਹਿੰਦੇ ਨੇ ਡਾਕਟਰ ਸਾਹਿਬ ਕਈ ਪੜ੍ਹੇ ਲਿਖੇ ਲੋਕ ਵੀ ਪੰਨੂ ਸਾਹਿਬ ਦਾ ਵਿਰੋਧ ਕਰਦੇ ਨੇ, ਜਿਵੇਂ ਖਾਲਸਾ ਏਡ ਵਾਲੇ, ਕਈ WSO ਵਾਲੇ, ਕਈ ਵੀਰ ਨੇ ਜੋ ਕਿ ਇੱਕਦਮ ਗਲਤ ਹੈ ਕਹਿੰਦੇ ਨੇ। ਅਗਲਾ ਆਪਦੀ ਜਾਨ ਤਲੀ ਤੇ ਰੱਖ ਕੇ ਦੁਸ਼ਮਣ ਦੇ ਖਿਲਾਫ ਬਿਆਨ ਦਿੰਦਾ ਹੈ। ਜੇ ਸਪੋਰਟ ਨਹੀਂ ਕਰਨੀ ਤਾਂ ਚੁੱਪ ਹੀ ਰਹਿਣ, ਨਹੀਂ ਤਾਂ ਖੁੱਲ ਕੇ ਇੰਡੀਆ ਦੇ ਖੈਮੇ 'ਚ ਹੋ ਜਾਣ, ਰੱਬ ਰੱਖ। ਜੌਲ ਸਾਹਿਬ ਤੁਸੀਂ ਠੀਕ ਫਰਮਾਇਆ। ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਹਰ ਗੱਲ ਨਾਲ ਹਰ ਇੱਕ ਦੀ ਸਹਿਮਤੀ ਹੋਏ, ਪਰ ਜਿਹੜੇ ਪੰਥ ਪ੍ਰਸਤ, ਪੰਥ ਦੀ ਆਜ਼ਾਦੀ ਲਈ ਦਿਨ ਰਾਤ ਜਾਨ ਤਲੀ ਤੇ ਧਰ ਕੇ ਜਿਹੜੇ ਨੇ ਤੁਰੇ ਹੋਏ ਨੇ, ਉਹਨਾਂ ਦੀ ਹਮਾਇਤ ਕਰਨਾ ਬਣਦਾ ਹੈ। ਜੇ ਨਹੀਂ ਸਾਡਾ ਮਤਾ ਰਲਦਾ ਤੇ ਘੱਟੋ ਘੱਟ ਚੁੱਪ ਕੀਤਾ ਜਾਏ। ਬਿਆਨਬਾਜ਼ੀਆਂ ਜਾਂ ਨੈਗੇਟਿਵਿਟੀ ਇਹ ਸੋਭਦੀ ਨਹੀਂ ਹੈ। ਦੀਪ ਸਿੰਘ ਕਹਿੰਦੇ ਨੇ ਅੱਜ ਰੇਨਬੋ ਬ੍ਰਿਜ ਉੱਤੇ ਵੀ ਕਾਰ ਦਾ ਬਲਾਸਟ ਹੋਇਆ ਅਮਰੀਕਾ ਵਾਲੇ ਪਾਸੇ, 2 ਮੌਤਾਂ 1 ਜ਼ਖਮੀ ਦੀ ਖਬਰ ਹੈ। ਹਾਂ, ਇਸ ਖਬਰ ਤੋਂ ਅਸੀਂ ਜਾਣੂ ਹਾਂ। ਹਾਲਾਂਕਿ ਜਿਹੜੀ ਪੁਲਿਸ ਹੈ ਨਿਊਯਾਰਕ, ਉਹਨਾਂ ਨੇ ਕਿਉਂਕਿ ਬਫਲੋ ਸਾਈਡ ਇਸੇ ਹੀ ਪਾਸਿਓਂ ਆ ਜਾਂਦੀ ਹੈ ਜਿੱਥੇ ਬਲਾਸਟ ਹੋਇਆ, ਉਹਨਾਂ ਨੇ ਕੋਈ ਵੀ ਦਹਿਸ਼ਤਗਰਦ ਐਂਗਲ ਤੋਂ ਇਨਕਾਰ ਕੀਤਾ। ਗੱਡੀ ਬਹੁਤ ਤੇਜ਼ ਸੀ ਨਾਲ ਸੀ ਔਰ ਉਹਦੇ ਤੇ ਜਾ ਕੇ ਵੱਜੀ ਹੈ ਔਰ ਅਜੇ ਹੋਰ ਡਿਟੇਲਸ ਅਵੇਟਡ ਹੈ, ਬਟ ਮੈਂ ਜਦੋਂ ਤੱਕ ਅੰਦਰ ਆਇਆ ਤਾਂ ਇਹਦੇ ਤੇ ਕੋਈ ਦਹਿਸ਼ਤਗਰਦੀ ਦਾ ਐਂਗਲ ਨਹੀਂ ਸੀ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਜਸਪੀਰ ਸਿੰਘ ਕਹਿੰਦੇ ਨੇ India afraid from referendum Khalistan because Khalistan referendum process defeating Indian democracy so bad। बिल्कुल तुसी ठीक फरमाया। आज़ाद खालसा असी खालिस्तान बना लेना तो तुम देखती रही हो, तुम देखते रही हो। बिल्कुल ठीक है। कृपाल चीमा राज करेगा खालसा। पूरे सिख पंथ नूं बेनती है कि राज लैण लई ਤਿਆਰ ਬਰ ਤਿਆਰ हो जाओ। ਖਾਲਸੇ ਦਾ ਸੁਨਹਿਰੀ ਇਤਿਹਾਸ ਖੰਡੇ ਦੀ ਓਟ ਨਾਲ ਦੁਬਾਰਾ ਲਿਖਣ ਦਾ ਸਮਾਂ ਆ ਗਿਆ ਭਾਈ।
ਧਿਆਨ ਰੱਖਿਓ ਦੁਸ਼ਮਣ ਤੁਹਾਨੂੰ ਰਾਸ਼ਟਰੀ ਜੱਜ ਦੇ ਰੂਪ NSA ਜਾਂ ਹੋਰ ਕਾਨੂੰਨਾਂ ਵਿੱਚ ਵੀ ਮਾਰ ਸਕਦਾ ਹੈ, NIA CBI ED ਦੇ ਰੂਪ ਵਿੱਚ ਵੀ ਮਾਰ ਸਕਦਾ ਹੈ, ਰਾਸ਼ਟਰੀ ਡਾਕਟਰ ਦੇ ਰੂਪ ਵਿੱਚ ਜ਼ਹਿਰ ਨਾਲ ਅਵਤਾਰ ਸਿੰਘ ਖੰਡਾ ਵੀ ਜਿਵੇਂ ਉਹਨਾਂ ਨੂੰ ਮਾਰਿਆ, ਰਾਸ਼ਟਰੀ ਡਰਾਈਵਰ ਦੇ ਰੂਪ 'ਚ ਐਕਸੀਡੈਂਟ ਨਾਲ ਜਿਵੇਂ ਦੀਪ ਸਿੱਧੂ ਨੂੰ ਮਾਰਿਆ, ਗੈਂਗਸਟਰ ਪ੍ਰਾਈਵੇਟ ਪੁਲਿਸ ਰਾਹੀਂ ਪੈਸੇ ਦੇ ਕੇ ਜਿਵੇਂ ਹਰਦੀਪ ਨਿੱਜਰ ਤੇ ਪਰਮਜੀਤ ਸਿੰਘ ਪੰਜਵੜ ਸ਼ਹੀਦ ਕੀਤੇ, ਇਵੇਂ ਵੀ ਕਰਵਾ ਸਕਦਾ ਹੈ, ਰਾਸ਼ਟਰੀ ਤੰਤਰ ਰਾਹੀਂ ਅੱਗਾਂ ਲਗਾ ਕੇ ਵੀ ਜਿਵੇਂ ਨਵੰਬਰ 1984 'ਚ ਮਾਰ ਸਕਦਾ ਹੈ, ਪਾਣੀ 'ਚ ਡੁਬੋ ਕੇ ਜਿਵੇਂ ਭਾਖੜੇ ਦੇ ਪਾਣੀ ਨਾਲ 1988 'ਚ ਆਰਟੀਫਿਸ਼ਲੀ ਰਿਲੇਟਡ ਫਲੱਡਸ ਐਤਕੀ ਵੀ ਪਿਛਲੇ ਬਰਸਾਤ ਵੇਲੇ। ਪਰ ਯਾਦ ਰੱਖਣਾ ਖਾਲਸੇ ਨੂੰ ਨਾ NSA NIA ਜਾਂ ਹੋਰ ਕਾਨੂੰਨੀ ਕੁੜੀਆਂ ਰਾਹੀਂ ਗੁਲਾਮ ਕੀਤਾ ਜਾ ਸਕਦਾ ਹੈ, ਨਾ ਐਕਸੀਡੈਂਟ ਜਾਂ ਮਾਨਸਿਕ ਤੇ ਸਰੀਰਕ ਤਸੀਹੇ ਦੇ ਕੇ ਮਾਰਿਆ ਜਾ ਸਕਦਾ ਹੈ, ਨਾ ਕਿਸੇ ਜ਼ਹਿਰ ਰਾਹੀਂ ਖਤਮ ਕੀਤਾ ਜਾ ਸਕਦਾ ਹੈ, ਨਾ ਹੀ ਗੋਲੀਆਂ ਬੰਦੂਕਾਂ ਜਾਂ ਕਿਸੇ ਹੋਰ ਅਸਤਰ ਜਾਂ ਸ਼ਸਤਰ ਰਾਹੀਂ ਖਤਮ ਕੀਤਾ ਜਾ ਸਕਦਾ ਹੈ, ਨਾ ਪਾਣੀ ਨਾਲ ਡੁਬੋ ਕੇ ਜਾਂ ਅੱਗ ਨਾਲ ਜਲਾ ਕੇ ਖਤਮ ਕੀਤਾ ਜਾ ਸਕਦਾ ਹੈ। ਅੱਜ ਤੱਕ ਦੁਨੀਆ ਵਿੱਚ ਕੋਈ ਐਸਾ ਹਥਿਆਰ ਜਾਂ ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜੋ ਖਾਲਸੇ ਨੂੰ ਮਿਟਾ ਸਕੇ, ਕਿਉਂਕਿ ਖਾਲਸਾ ਜਨਮਿਆ ਨਹੀਂ, ਅਕਾਲ ਦੇ ਹੁਕਮ ਰਾਹੀਂ ਗੁਰੂ ਦਾ ਖਾਸ ਰੂਪ ਹੈ ਭਾਈ। ਇਸ ਕੂੜ ਤੇ ਪਾਪ ਦੇ ਰਾਜ ਦਾ ਅੰਤ ਹੁਣ ਖੁਦ ਖਾਲਸਾ ਹੀ ਕਰੇਗਾ। ਆਪਣੇ ਜੀਵਨ ਤੇ ਤਰਸ ਕਰੋ, ਸਵਾਸਾਂ ਦੀ ਖੁਰ ਰਹੀ ਪੂੰਜੀ ਨੂੰ ਸੰਭਾੜੋ ਭਾਈ, ਗੁਰੂ ਵਾਲੇ ਬਣ ਕੇ ਗੁਰੂ ਦੀ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਰਾਜ ਕਰਨ ਲਈ ਤਿਆਰ ਹੋਵੋ। ਗੁਰੂ ਕਿਰਪਾ ਕਰੇ, ਖਾਲਸੇ ਦੀ ਚੜ੍ਹਦੀ ਕਲਾ ਤੇ ਹਰ ਮੈਦਾਨ ਫਤਿਹ ਹੋਏ। ਅੰਤ ਵਿੱਚ ਫੈਸਲਾ ਤੁਹਾਡਾ, ਆਜ਼ਾਦੀ ਜਾਂ ਗੁਲਾਮੀ। ਬਹੁਤ ਖੂਬਸੂਰਤ ਤੁਹਾਡੀ ਲਿਖਤ ਹੈ ਭਾਈ ਸਾਹਿਬ ਜੀ। ਸੋਹਣ ਸਿੰਘ ਮਾਲ, ਪ੍ਰਦੀਪ ਸਿੰਘ, ਰਾਜ ਕਰੇਗਾ ਰਾਜ ਖਾਲਸਾ, ਰਾਜਵਿੰਦਰ ਸਿੰਘ, ਦੀਪ ਸਿੰਘ ਸਾਹਿਬ ਨੇ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਲਿਖਿਆ ਹੈ ਕਿ ਡਾਕਟਰ ਸਾਹਿਬ ਟੈਰਰਿਸਟ ਇੰਡੀਅਨ ਸਟੇਟ ਕੀਪਸ ਡਿਗਿੰਗ ਇਟਸ ਗ੍ਰੇਵ ਡੀਪਰ, ਕਿ ਇਹ ਆਪਣੀ ਕਬਰ ਨੂੰ ਹੋਰ ਡੂੰਘੇ ਤੋਂ ਡੂੰਘਾ ਕਰਦੇ ਜਾ ਰਹੇ ਨੇ। ਸੋ ਸ਼ੁਕਰੀਆ ਤੁਹਾਡੇ ਹਵਾਲੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਾਸ ਲਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।